ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत मेहरबानी जी। डॉक्टर साहब आज 19 अक्तूबर 2022 5 ਕੱਤਕ ਨਾਨਕ ਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਭਪਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਮਨਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਪੱਖ ਉਸਾਰਨ ਵਿੱਚ ਚੰਗਾ ਕੰਮ ਕਰ ਰਹੇ ਹੋ। ਦਰਸ਼ਕਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਹਰ ਕੋਈ ਆਪਣਾ ਦਸਵੰਧ ਕੱਢੇ ਅਤੇ ਟੀਵੀ 84 ਸਮੇਤ ਕੌਮੀ ਘਰ ਦੀ ਪ੍ਰਾਪਤੀ ਲਈ ਚੱਲ ਰਹੀ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਪਾਓ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭਪਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਦੇ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ RSS ਦੇ ਹਵਾਲੇ ਨਾਲ ਕਿ RSS ਵੱਲੋਂ ਘੱਟ ਗਿਣਤੀਆਂ ਨੂੰ ਆਪਸ ਵਿੱਚ ਪੜਾਉਣ ਦੀ ਜਿਹੜੀ ਗੰਦੀ ਹੈ ਉਹ ਖੇਡੀ ਜਾ ਰਹੀ ਹੈ। ਘਰ ਵਾਪਸੀ ਮੁਹਿੰਮ ਨਾਂ ਦੇ ਥੱਲੇ ਮੁਸਲਮਾਨਾਂ ਅਤੇ ਈਸਾਈਆਂ ਨੂੰ ਜ਼ਬਰਦਸਤ ਸ਼ਿਕਾਰ ਬਣਾਉਣ ਵਾਲੇ ਹਿੰਦੂ ਤਵੀਆਂ ਨੇ ਹੁਣ ਈਸਾਈਆਂ ਨੂੰ ਆਪਣੀ ਜਿਹੜੀ ਵਕਤੀ ਤੌਰ ਤੇ ਆਪਣੀ ਜਿਹੜੀ ਬੁੱਕਲ ਵਿੱਚ ਲੈ ਲਿਆ ਹੈ ਔਰ ਕੇਰਲਾ ਵਿੱਚ RSS ਅਤੇ ਈਸਾਈ ਚਰਚ ਵੱਲੋਂ ਇੱਕ ਸਾਂਝੀ ਸੰਸਥਾ ਸੇਵ ਆਵਰ ਨੇਸ਼ਨ ਇੰਡੀਆ ਬਣਾਈ ਗਈ ਹੈ। ਹੁਣ ਇਹ ਸਮਝਣਾ ਸੌਖਾ ਹੋ ਗਿਆ ਹੈ ਕਿ ਪੰਜਾਬ ਵਿੱਚ ਜਾਲੀ ਈਸਾਈ ਪੈਸਟਰਾਂ ਵੱਲੋਂ ਸਿੱਖਾਂ ਅਤੇ ਸਿੱਖੀ ਦੇ ਖਿਲਾਫ ਕੀਤੇ ਜਾ ਰਹੇ ਪ੍ਰਚਾਰ ਤੇ RSS ਖਾਮੋਸ਼ ਕਿਉਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਭੁਪਿੰਦਰ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਜਿਵੇਂ ਉਹਨਾਂ ਨੇ ਪਹਿਲਾਂ ਵੀ ਉਹ ਹਮੇਸ਼ਾ ਸਪੋਰਟ ਕਰਦੇ ਨੇ, ਸਮੇਂ-ਸਮੇਂ ਸਪਾਂਸਰ ਕਰਦੇ ਨੇ ਔਰ ਮੈਸੇਜ ਉਹਨਾਂ ਦਾ ਕਿ ਭਾਈ ਕੌਮੀ ਘਰ ਦੀ ਉਸਾਰੀ ਲਈ ਔਰ ਅੱਜ ਦੇ ਇਸ ਯੁੱਗ ਵਿੱਚ ਜਿੱਥੇ ਮੀਡੀਆ ਇੱਕ ਪਾਵਰਫੁਲ ਹਥਿਆਰ ਬਣ ਕੇ ਜਿਹੜੇ ਇਸ਼ੂ ਨੇ ਉਹਨਾਂ ਦੇ ਵਿੱਚ ਡਿਸਾਈਸਿਵ ਰੋਲ ਅਦਾ ਕਰਦਾ ਹੈ ਉੱਥੇ ਅਸੀਂ ਪੰਥਕ ਮੀਡੀਆ ਦੀ ਹਮਾਇਤ ਕਰੀਏ ਔਰ ਦਸਵੰਧ ਜ਼ਾਹਰ ਹੈ ਸਾਡੇ ਗੁਰੂ ਸਾਹਿਬਾਨ ਦਾ ਇਹ ਸਾਡੇ ਲਈ ਹੁਕਮ ਕਿ ਆਪਣੀ ਕਮਾਈ ਦਾ 10ਵਾਂ ਹਿੱਸਾ ਜਿਹੜਾ ਲੋੜਵੰਦਾਂ ਲਈ, ਕੌਮੀ ਕੰਮਾਂ ਲਈ, ਗੁਰਦੁਆਰਾ ਸਾਹਿਬਾਨ ਲਈ ਔਰ ਜਿਹੜੇ ਵੀ ਜਿਵੇਂ ਮੈਂ ਕਿਹਾ ਸੀ ਇਹ 10ਵੇਂ ਪਾਤਸ਼ਾਹ ਦਾ ਹੀ ਫਰਮਾਨ ਹੈ। ਅਸੀਂ ਰਹਿਤਨਾਮਿਆਂ 'ਚ ਦੇਖਦੇ ਹਾਂ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ ਕਿ ਜਦੋਂ ਤੁਸੀਂ ਲੋੜਵੰਦਾਂ ਦੀ ਮਦਦ ਕਰਦੇ ਹੋ ਤਾਂ ਸਮਝੋ ਗੁਰੂ ਦੀ ਗੋਲਕ ਦੇ ਵਿੱਚ ਇਹ ਪਹੁੰਚ ਗਿਆ। ਔਰ ਜ਼ਾਹਰ ਹੈ ਕਿ ਟੀਵੀ 84 ਫਾਈਨੈਂਸ਼ੀਅਲ ਹਾਰਡਸ਼ਿਪਸ ਦੇ ਬਾਵਜੂਦ ਔਰ ਖ਼ਾਸ ਤੌਰ ਤੇ ਸਾਡੇ ਲਈ ਇੱਕ ਪਰਸਨਲ ਬਹੁਤ ਵੱਡਾ ਸ਼ੌਕ ਸੀ ਹੈ ਡਾਕਟਰ ਮਨਜੀਤ ਸਿੰਘ ਹੋਰਾਂ ਦਾ ਵਿਛੋੜਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਨੂੰ ਅਸੀਂ ਫਰਮ ਫੁਟਿੰਗ ਦੇ ਉੱਤੇ ਕਰੀਏ, ਫਾਈਨੈਂਸ਼ੀਅਲੀ ਵੀ ਅਦਰਵਾਈਜ਼ ਵੀ ਪ੍ਰੋਗਰਾਮਾਂ ਦੇ ਹਵਾਲੇ ਨਾਲ ਵੀ
ਕੁਛ ਨਾ ਕੁਛ ਡਾਈਵਰਸਿਟੀ ਪੈਦਾ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜੀ। ਹਾਲਾਂ ਕਿੰਨੇ ਕੁ ਅਸੀਂ ਕਾਮਯਾਬ ਹੋਵਾਂਗੇ ਡਿਪੈਂਡ ਕਰੇਗਾ ਸਾਡੇ ਸਪੋਰਟ ਬੇਸ ਦੇ ਉੱਤੇ ਬਿਲਕੁਲ ਕਿ ਸਾਡੇ TV 84 ਦੇ ਵਿਊਅਰਸ ਕਿਵੇਂ ਇਸ ਪ੍ਰੋਜੈਕਟ ਨੂੰ ਅੱਗੇ ਤੋਰਦੇ ਨੇ। ਸੋ ਅਸੀਂ ਵੀਰ ਭੁਪਿੰਦਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਖਾਸ ਤੌਰ ਤੇ ਇੱਕ ਸੈਂਸਿਟਿਵ ਇਸ਼ੂ ਵੀ ਹੈ ਕਿਉਂਕਿ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਅਸੀਂ ਆਪਣੀ ਗੱਲ ਕਰਦੇ ਹਾਂ ਕਿਤੇ ਉਸ ਲਾਈਨ ਨੂੰ ਕ੍ਰਾਸ ਨਾ ਕਰੀਏ ਜਦੋਂ ਭੜਕਾਟ ਪੈਦਾ ਕੀਤੀ ਜਾਂਦੀ ਹੈ। ਜੋ ਏਜੰਸੀਆਂ ਦਾ ਕੰਮ ਹੁੰਦਾ ਹੈ ਖਾਸ ਤੌਰ ਤੇ ਅਕਸਰ ਜਦੋਂ ਹਿੰਦੂ ਤੋਂ ਵੀ ਇਹ ਪ੍ਰੋਪੇਗੈਂਡਾ ਕਰਦੇ ਨੇ ਅੰਗਰੇਜ਼ਾਂ ਦੇ ਖਿਲਾਫ ਤਾਂ ਉਹ ਘੱਟ ਸੂਈ ਰੱਖਦੇ ਆ ਜ਼ਿਆਦਾ ਤੋਂ ਸਾਰਾ ਜਿਹੜੀ ਗੁਲਾਮੀ ਹੈ ਉਹ ਮੁਗਲਾਂ ਦੀ ਔਰ ਉਸ ਦੇ ਨਾਲ ਫਿਰ ਮੁਸਲਮਾਨ ਉਸ ਨੂੰ ਬਣਾ ਦਿੰਦੇ ਨੇ ਉਸ ਕਹਾਣੀ ਨੂੰ ਜ਼ਿਆਦਾ ਡਿਵਾਈਡ ਕਰਦੇ ਨੇ ਜ਼ਿਆਦਾ ਪ੍ਰਚਾਰਦੇ ਨੇ। ਅੰਗਰੇਜ਼ਾਂ ਦੇ ਹਵਾਲੇ ਨਾਲ ਤਾਂ ਇੱਕ ਜਿਹੜਾ ਹੈ ਉਹ ਅਕਸਰ ਇਹ ਗੱਲ ਪ੍ਰਚਾਰੀ ਜਾਂਦੀ ਹੈ ਜੀ ਉਹਨਾਂ ਨੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਅਪਣਾਈ ਕਿ ਵੰਡੋ ਤੇ ਰਾਜ ਕਰੋ। ਬਿਲਕੁਲ ਹਾਲਾਂ ਮੈਂ ਸਮਝਦਾ ਵੀ ਇਹ ਇਸ ਆਰਟ ਦੇ ਵੰਡੋ ਤੇ ਰਾਜ ਕਰੋ ਦੇ ਜੇ ਕੋਈ ਰੀਅਲ ਉਹਦੇ ਓਰੀਜੀਨੇਟਰ ਨੇ ਜਾਂ ਰੀਅਲ ਜਨਮਦਾਤਾ ਨੇ ਤੇ ਉਹ ਬ੍ਰਾਹਮਣ ਸਿਸਟਮ ਵਾਲੇ ਜਿਨ੍ਹਾਂ ਨੇ ਵਰਣ ਆਸ਼ਰਮ ਬਣਾਇਆ ਕਿਉਂਕਿ ਜਾਤੀ ਸਿਸਟਮ ਤੋਂ ਵੱਧ ਕੇ ਡਿਵਾਈਡ ਕਰਨ ਵਾਲਾ ਹੋਰ ਕੋਈ ਸਿਸਟਮ 8000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਸਾਨੂੰ ਨਹੀਂ ਮਿਲਦਾ ਜਿੱਥੇ ਜਨਮ ਤੋਂ ਹੀ ਵਖਰੇਵਾਂ ਪਾ ਦਿੱਤਾ ਗਿਆ। ਜਦੋਂ ਅਸੀਂ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਉਹਨਾਂ ਦਾ ਜਨਮ ਦੇ ਨਾਲ ਇਨਇਕੁਆਲਿਟੀ ਦਾ ਕਾਨਸੈਪਟ ਇੱਕ ਤਾਂ ਕਲਾਸ ਕਾਨਸੈਪਟ ਤਾਂ ਯੂਰਪ ਦੇ ਵਿੱਚ ਵੀ ਰਿਹਾ ਬ੍ਰਿਟਿਸ਼ ਸੁਸਾਇਟੀ ਫਰੈਂਚ ਕਿ ਜਿਹੜੇ ਹੈਵਜ਼ ਨੇ ਦਰਬਾਰੀ ਨੇ ਜਾਂ ਜਿਹਨੂੰ ਕੁਲੀਨ ਵਰਗ ਕਹਿੰਦੇ ਸੀ ਉਹ ਇੱਕ ਵੱਖਰੀ ਕਲਾਸ ਬਣ ਜਾਂਦੇ ਸੀ। ਪਰ ਇਹ ਕਾਸਟ ਸਿਸਟਮ ਇਸ ਲੈਵਲ ਦੇ ਉੱਤੇ ਉਹਨਾਂ ਨੇ ਬਣਾਇਆ ਜਿਹੜਾ 4000 ਸਾਲ ਤੋਂ ਇਹਦੇ ਬਾਵਜੂਦ ਕਿੰਨਾ ਵਕਤ ਬੀਤਿਆ ਕਿੰਨਾ ਪਾਣੀ ਭਾਰਤ ਦੇ ਦਰਿਆਵਾਂ ਚੋਂ ਗੁਜ਼ਰਿਆ ਕਿੰਨੇ ਹਾਕਮ ਆਏ ਚਲੇ ਗਏ ਲੇਕਿਨ ਕਾਸਟ ਸਿਸਟਮ ਪੂਰੀ ਤਰ੍ਹਾਂ ਇੰਟੈਕਟ ਹੀ ਨਹੀਂ ਉਸ ਨੂੰ ਰਿਲੀਜੀਅਸਲੀ ਫੋਲੋ ਕੀਤਾ ਜਾਂਦਾ ਹੈ। ਔਰ ਅੱਜ ਵੀ ਇਕੱਲਾ ਇਹ ਇੱਕ ਧਾਰਮਿਕ ਪਿੜ ਦੇ ਵਿੱਚ ਨਹੀਂ ਹੈ ਜਾਂ ਇੱਕ ਨਸਲੀ ਡਿਵੀਜ਼ਨ 'ਚ ਨਹੀਂ ਹੈ ਤੁਸੀਂ ਸਮਾਜਿਕ ਆਰਥਿਕ ਸਿਆਸੀ ਹਰ ਸ਼ੋਬੇ ਦੇ ਵਿੱਚ ਦੇਖੋਗੇ ਔਰ ਇਹ ਇਸ ਸਾਰੇ ਸਿਸਟਮ ਨੂੰ ਦੇਣ ਵਾਲੇ ਬ੍ਰਾਹਮਣ ਜਿਨ੍ਹਾਂ ਨੇ ਵਰਣ ਆਸ਼ਰਮ ਦੇ ਨਾਂ ਥੱਲੇ ਵਰਣ ਵਿਵਸਥਾ ਕ੍ਰੀਏਟ ਕੀਤੀ ਲੇਕਿਨ ਉਹ ਜਿਹੜੇ ਖੁਦ ਇਨਸਾਨੀ ਸਮਾਜ ਨੂੰ ਵੰਡਣ ਵਾਲੇ ਨੇ ਉੱਚਾ ਨੀਵਾਂ ਜਿਹੜਾ ਉਹ ਵਰਗ ਬਣਾਉਣ ਵਾਲੇ ਨੇ ਉਹ ਹਮੇਸ਼ਾ ਜਦੋਂ ਬ੍ਰਿਟਿਸ਼ ਦੀ ਗੱਲ ਕਰਨਗੇ ਤੇ ਉਹਨਾਂ ਨੂੰ ਡਿਵਾਈਡ ਐਂਡ ਰੂਲ ਦੇ ਮਾਸਟਰ ਦੱਸਣਗੇ ਜੀ ਕਿ ਉਹਨਾਂ ਨੇ ਜਿਹੜਾ ਇਸ ਦੇ ਥੱਲੇ ਰਾਜ ਕੀਤਾ ਔਰ ਉਹਦੇ 'ਚ ਇੱਕ ਪਾਰਟ ਜ਼ਾਹਰ ਹੈ ਕਿ ਉਹਨਾਂ ਨੂੰ ਇਹ ਜ਼ਰੂਰ ਲੱਗਦਾ ਖਾਸ ਤੌਰ ਤੇ ਤੁਸੀਂ ਹਿੰਦੂਤਵਾ ਤੇ ਅੱਗੋਂ ਫੋਕਸ ਕਰਦੇ ਕਿ ਜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਸਿਆਣਪ ਤੋਂ ਕੰਮ ਨਾ ਲੈਂਦੇ ਜਾਂ ਇਹਨਾਂ ਦੇ ਸੈਕੂਲਰ ਲਬਾਦੇ ਥੱਲੇ ਲੁਕਿਆ ਹੋਇਆ ਗਾਂਧੀ ਨਹਿਰੂ ਦੇ ਜਿਹੜਾ ਉਹ ਫਿਰਕੋ ਹਿੰਦੂ ਨਾ ਦੇਖਦੇ ਤੇ ਉਹ ਵੀ ਇਹਨਾਂ ਦੀ ਇਸ ਯੂਨਿਟੀ ਇੰਟੈਗਰਿਟੀ ਦੇ ਨਾਂ ਥੱਲੇ ਜਾਂ ਇੱਕ ਸਮਾਜ ਜਾਂ ਇੱਕ ਭਾਰਤ ਦੇ ਨਾਂ ਥੱਲੇ ਜੇ ਫਸ ਜਾਂਦੇ ਤੇ ਹਾਲ ਪਾਕਿਸਤਾਨ ਦੇ ਜਾਂ ਬੰਗਲਾਦੇਸ਼ ਦੇ ਮੁਸਲਮਾਨਾਂ ਦਾ ਵੀ ਉਹੀ ਹੁੰਦਾ ਜੋ ਅੱਜ 20 ਕਰੋੜ ਮੁਸਲਮਾਨਾਂ ਦਾ ਹੋ ਰਿਹਾ। ਸੋ ਇਸ ਲਈ ਹਿੰਦੂ ਤਵੀਆਂ ਨੇ ਕਦੇ ਵੀ 47 ਦੀ ਮੁਲਕ ਵੰਡ ਨੂੰ ਕਬੂਲ ਨਹੀਂ ਕੀਤਾ ਔਰ ਜਦੋਂ ਉਹ ਡਿਵਾਈਡ ਐਂਡ ਰੂਲ ਦੀ ਗੱਲ ਕਰਦੇ ਨੇ ਉਹ ਸਿਰਫ 200 ਸਾਲ ਦੇ ਉਹਨਾਂ ਦੇ ਰਾਜ ਦੀ ਨੀਤੀ ਦੀ ਗੱਲ ਹੀ ਨਹੀਂ ਕਰਦੇ ਉਹ ਈਵਨ ਕਿ ਜਾਣ ਲੱਗੇ ਵੀ ਅੰਗਰੇਜ਼ ਜਿਹੜੇ ਨੇ ਉਹ ਅਖੰਡ ਭਾਰਤ ਨੂੰ ਖੰਡ ਕਰ ਗਏ ਉਸ ਦੇ ਟੁਕੜੇ ਕਰ ਦਿੱਤੇ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਹਿੰਦੂਤਵਾ ਦਾ ਏਜੰਡਾ ਜਿਸ ਨੇ ਬੜੀ ਚਲਾਕੀ ਦੇ ਨਾਲ ਜਿਹੜੇ 3 ਵੱਡੇ ਮਜ਼ਹਬ ਜਿਹੜੇ ਉਸ ਧਰਤੀ ਦੇ ਉੱਤੇ ਬ੍ਰਾਹਮਣਵਾਦ ਨੂੰ ਸਿੱਧਾ ਚੈਲੰਜ ਕਰਦੇ ਨੇ ਬੁੱਧ ਧਰਮ ਜੈਨ ਧਰਮ ਔਰ ਸਿੱਖ ਧਰਮ ਉਹਨੂੰ ਤਾਂ ਉਹਨਾਂ ਨੇ ਆਰਟੀਕਲ 25(b) ਦੇ ਥੱਲੇ ਭਾਰਤੀ ਸੰਵਿਧਾਨ ਦੇ ਵਿੱਚ ਹੀ ਜਿਹੜਾ ਉਹ ਡੈਥ ਕਿਸ ਦੇ ਨਾਲ ਮਾਰ ਦਿੱਤਾ ਕਿਉਂਕਿ ਉਹਨਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦਿਆਂ ਹੀ ਆਰਟੀਕਲ 25(b) ਜਿਸ 'ਚ ਜਿਹੜੇ ਕਾਨੂੰਨ ਨੇ ਹਿੰਦੂ ਜਿਹਨੂੰ ਉਹਨਾਂ ਨੇ ਆਪਣੇ ਆਪ ਨੂੰ ਮੁੱਖ ਧਾਰਾ ਬਣਾਇਆ ਔਰ ਬਾਅਦ ਦੇ ਵਿੱਚ ਈਵਨ ਜਸਟਿਸ ਮਾਰਕੰਡੇ ਜਦੋਂ ਕਿ ਸੁਪਰੀਮ ਕੋਰਟ ਦੇ ਬੈਂਚ ਤੇ ਸੀ ਇੱਕ ਫੈਸਲਾ ਜਿਸ ਕੇਸ ਨੂੰ ਰਾਮ ਜੇਠ ਮਲਾਨੀ ਜਿਹੜਾ ਉਸ ਵੇਲੇ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਸੀ ਉਹ ਸੁਪਰੀਮ ਕੋਰਟ 'ਚ ਲੈ ਕੇ ਗਿਆ ਔਰ ਸੁਪਰੀਮ ਕੋਰਟ ਤੋਂ ਫੈਸਲਾ ਲਿਆ
कि हिंदू का मतलब हर इस देश च रहने वाला बछिंदा है और हिंदू वे ऑफ लाइफ है, इसलिए सारे ही हिंदू ने। सो ਜ਼ਾਹਰ है भी एक पासे उन्होंने कानूनी तौर पर बौद्धियां जैनियां सिखां नूं हिंदू बनाया और बाद दे विच असीं 1950 च देखते हैं कि हिंदू सक्सैशन एक्ट, हिंदू मैरिज एक्ट, हिंदू एडॉप्शन एंड माइनॉरिटी एक्ट, वो सारे ही 4-5 कानूनों के नाल उन्हां नूं तां जिहड़ा विद द स्ट्रोक ऑफ द पेन हिंदू बनाया। पर क्योंकि मुसलमानां, ईसाइयां और ज़ोरेस्ट्रियन, पारसियां और यहूदियां दे लई ऑलरेडी सैपरेट परसनल लॉ एग्जिस्ट करदे सी कॉन्स्टिट्यूशन, सो उन्हां नूं तां उन्होंने उहदे नाल छेड़खानी नहीं की जां कर नहीं सी सकदे, क्योंकि अजे मुसलमान मौलाना अबुल कलाम आज़ाद जां उस लैवल की लीडरशिप दे नाल अजे प्रॉपरली उन्हां दी एक अपनी स्ट्रेंथ सी। पर असीं देखते हैं कि हौली 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 फिर जदों 2014 दे विच सिद्धी पावर RSS की हुकूमत कोल आई, मोदी की कमांड थले, और फिर इन्होंने एक जिहड़ी मुहिम शुरू की घर वापसी। और घर वापसी के नाम थले क्योंकि उन्होंने सिखां बौद्धियां जैनियां नूं तां पहलां ही जिवें सी कि उन्होंने अपने जिहड़ा वो शैल्टर के थले लैण वांग ओपन हॉस्टाइल पॉलिसीज़ नहीं दिखाइयां, अंदरों अंदर तो जो कर रहे हैं उसका असीं जिक्र करते हैं, पर उन्होंने खुल के जिहड़ा मुसलमानां और ईसाइयां नूं टारगेट करना शुरू किया। हालांकि ईसाइयां दे उत्ते जे असीं इस गल का ध्यान दईए कि ईवन जदों मदर टेरेसा वो अराउंड सी और मदर टेरेसा नूं नोबल प्राइज़ भी मिलिया अपनी सेवा के पक्ष के उत्ते, लेकिन कदे भी RSS ने ना सिर्फ उन्होंने कि भी कदे उन्होंने एक्नॉलेज नहीं किया, रादर हमेशा उस माड़े शब्दों के नाल ही एड्रैस करते रहे। और जदों ईसाई जथेबंदियां ने एक मुहिम शुरू की सी मनमोहन सिंह की सरकार वेले कि, और उस तो पहला वाजपेयी की सरकार वेले भी उन्होंने मंग सी कि जिहड़ियां सहूलतां जिहड़े बौद्धी जैनी हिंदू जां सिख शेड्यूल कास्ट ने उन्होंने दित्तियां जांदियां ने रिजर्वेशन दियां, वो जिहड़े ईसाई शेड्यूल कास्ट ने उन्होंने भी दित्तियां जाण, क्योंकि उन्होंने वो सहूलतां नहीं ने। और उस दे उत्ते जिहड़ा जंतर मंतर रोड के उत्ते उन्हें कई धरने भी दिते, दूसरा भी होया, लेकिन ये मंग कदे मन्नी नहीं गई उस पीरीयड क्योंकि जिहड़ी मदर टेरेसा वो भी नाल आके बैठी और उन्होंने फिर काफ़ी नैगेटिविटी उस दे उत्ते क्रिएट की, जिवें कि उन्होंने ईवन दलीप कुमार जिहड़ा सारी उम्र जिहड़ा उन्हां दी फिल्म इंडस्ट्री दे लई जिहड़ा है और उन्हां दे रोल कदे वो राम और शाम ते पता नहीं की जिवें उन्हें खिदमत की, लेकिन उन्होंने भी उन्होंने हमेशा यूसुफ खान कह के और हमेशा जिहड़ा है उस हिंदू तवियां दा विरोधी बना के पेश किया। सो यही मदर टेरेसा नाल भी होया। सो ईसाइयां दे नाल उन्हां दी जिहड़ी हेट्रेड सी और वो होर भी सामने आई जदों कि उड़ीसा दे विच खास तौर पर 1999 खुल के उन्होंने ईसाइयां दे चर्चिज़ ते हमले किए और जिहड़ा एक केस बड़ा इंटरनेशनली जिसकी चर्चा हुई कि किवें आस्ट्रेलियन डॉक्टर ग्रैहम स्टैन जिहड़ा उत्थे पिछले 20 सालों तो लैप्रोसी के पेशेंट्स दे विच काम करदा सी, कोढ़ दे मरीज़ां दे, किवें उन्होंने ते उहदे 2 पुत्रां नूं जिउंदे साड़िया गया बजरंग दल वालों, जिहड़ी अगेन RSS की आउटफिट सी। और उसे पीरीयड च जिहड़ा उन्हां दा कंधमाल शायद उहदा डिस्ट्रिक्ट का नाम है उड़ीसा का, जिस दे विच सैकड़ियां होर चर्चां ते हमले हुए और बहुत सारियां किलिंग्स भी हुईयां। और ये उड़ीसा तो बाद असी यही वर्तारा करनाटका च भी देखते हैं, फिर यूपी बिहार के स्कूलों च भी देखते हैं। सो मुसलमानों के खिलाफ तो 2014 तो खुल के घर वापसी के नाम थले और फिर लव जिहाद और काऊ विजिलांटे होया, लेकिन ईसाइयां के खिलाफ खास तौर पर ट्राइबल बेल्ट दे विच भी वो छत्तीसगढ़ होए और वो ईवन वो रीजन जिहड़े उड़ीसा तो इलावा भी करनाटका जां महाराष्ट्र, क्योंकि ईसाई मिशनरी जिहड़े ट्राइबल एरियाज़ ने उन्हां दे विच काम भी करते हैं, स्कूल भी हॉस्पिटल्स भी और ज़ाहिर है कन्वर्शन भी करते हैं। और फिर जिहड़े खास तौर पर 8 स्टेटां दे विच BJP रूल जड़ियाँ स्टेटां सी जिन्हां च उन्होंने एंटाई कन्वर्शन लॉज भी लियांदे और उन्होंने लेटली असी देखा कि ईवन यूपी और बिहार दे विच जिहड़े मदर जिहड़े सैक्रेड हार्ट स्कूल और
ਮਦਰ ਮੈਰੀ ਔਰ ਉਹਦੇ ਨਾਂ ਦੇ ਉੱਤੇ ਜਿਹੜੇ ਸਥਾਪਿਤ ਕ੍ਰਿਸਚਨ ਸਕੂਲਸ ਨੇ ਉਹਨਾਂ ਦੇ ਉੱਤੇ ਵੀ ਅਟੈਕ ਕੀਤੇ ਕਿ ਜੀ ਇਹ ਬਾਈਬਲ ਪੜ੍ਹਾਉਂਦੇ ਨੇ ਔਰ ਇਹ ਹਿੰਦੂ ਦੇਵੀ ਦੇਵਤਿਆਂ ਨੂੰ ਬੁਰਾ ਭਲਾ ਕਹਿੰਦੇ ਨੇ, ਜੋ ਇਹਨਾਂ ਦਾ ਅੰਦਾਜ਼ ਹੁੰਦਾ ਹੈ। ਔਰ ਹੰਡਰਡਸ ਨਹੀਂ ਹਜ਼ਾਰਾਂ ਦੇ ਵਿੱਚ ਜੋ ਚਰਚਿਸ ਦੇ ਅਗੇਂਸਟ ਜਾਂ ਈਸਾਈਆਂ ਦੇ ਅਗੇਂਸਟ ਵਾਕਿਆਤ ਹੁੰਦੇ ਨੇ, ਹੋ ਰਹੇ ਨੇ, ਔਰ ਕਿਵੇਂ ਈਵਨ ਵੱਡੇ ਚਰਚਿਸ ਦੇ ਜਿਨ੍ਹਾਂ ਦੇ ਉੱਥੇ ਫੀਡ ਦਾ ਹੰਗਰੀ ਪ੍ਰੋਗਰਾਮ ਸੀ ਉਹਨਾਂ ਦੀਆਂ NGOs ਦੇ ਉੱਤੇ ਪਾਬੰਦੀਆਂ ਲਾਈਆਂ। ਨਤੀਜੇ ਦੇ ਤੌਰ ਤੇ ਉਰੇ ਕਿਹਾ ਗਿਆ ਜੀ ਇਹ ਤਾਂ ਫੀਡ ਦਾ ਹੰਗਰੀ ਦੇ ਨਾਂ ਥੱਲੇ ਕਨਵਰਜਨ ਕਰਦੇ ਨੇ। ਹੁਣ ਇਹ ਸਾਰਾ ਪਾਰਟ ਚੱਲ ਰਿਹਾ ਸੀ ਬੜੀ ਤੇਜ਼ੀ ਨਾਲ ਔਰ ਉਹਨਾਂ ਦੇ ਰਾਡਾਰ ਦੇ ਉੱਤੇ RSS ਦੇ ਦੋਨੋਂ ਹੀ ਈਸਾਈ ਵੀ ਔਰ ਮੁਸਲਮਾਨ ਵੀ ਬਰਾਬਰੀ ਨਾਲ ਉਹਨਾਂ ਤੇ ਵਾਰ ਹੋ ਰਿਹਾ ਸੀ। ਪਰ ਅਸੀਂ ਪਿਛਲੇ ਕੁਝ ਪੀਰੀਅਡ 'ਚ ਅਚਾਨਕ ਇਹ ਦੇਖਣਾ ਸ਼ੁਰੂ ਕੀਤਾ ਔਰ ਇਸ ਗੱਲ ਦਾ ਧਿਆਨ ਰਹੇ ਕਿ ਈਸਾਈ ਪੋਪੂਲੇਸ਼ਨ ਭਾਰਤ ਦੇ ਵਿੱਚ ਸਿੱਖਾਂ ਨਾਲੋਂ ਜ਼ਿਆਦਾ ਹੈ। ਪੋਲੀਟੀਕਲੀ ਕੋਈ ਬਹੁਤੇ ਆਫ ਕੌਨਸੀਕੁਐਂਸ ਨਹੀਂ ਹੈ ਕਿਉਂਕਿ ਉਹ ਕਾਫੀ ਖਿਲਰੇ ਹੋਏ ਨੇ, ਫੈਲੇ ਹੋਏ ਨੇ ਕਈ ਪਾਸੇ। ਸਿਰਫ ਇੱਕ ਸਟੇਟ ਭਾਰਤ ਦੀ ਹੈ ਜਿੱਥੇ ਕਿ ਈਸਾਈ ਵੋਟ ਬੜੀ ਕੰਸੋਲੀਡੇਟਡ ਹੈ, ਉੱਥੇ ਪੋਪੂਲੇਸ਼ਨ ਵੀ ਉਹਨਾਂ ਦੀ ਜ਼ਿਆਦਾ, ਉਹ ਕੇਰਲਾ ਸਟੇਟ ਹੈ। ਔਰ ਜਦੋਂ ਤੁਸੀਂ ਕ੍ਰਿਸਚੀਅਨਿਟੀ ਦਾ ਹਿਸਟਰੀ ਦੇਖੋ ਤੇ ਉਹ ਈਵਨ ਜੀਸਸ ਜਿਹੜੇ ਕਿ ਲਗਭਗ 2022 ਸਾਲ ਪਹਿਲਾਂ ਹੋਏ, ਇਹ ਜਦੋਂ ਅਸੀਂ 2022 ਸਾਲ ਕਹਿੰਦੇ ਆ ਜੀਸਸ ਦੇ ਜਨਮ ਨਾਲ ਜੁੜਿਆ ਹੋਇਆ। ਔਰ ਜੀਸਸ ਦੇ ਜਨਮ ਤੋਂ ਜਾਂ ਉਹਦੀ ਕ੍ਰੂਸੀਫਿਕਸ਼ਨ ਤੋਂ ਕੁਝ ਸਾਲਾਂ ਦੇ ਵਿੱਚ ਹੀ ਜਿਹੜਾ ਪਹਿਲਾ ਕ੍ਰਿਸਚਨ ਸੰਤ ਆ ਕੇ ਕੇਰਲਾ ਦੇ ਵਿੱਚ ਸਮੁੰਦਰ ਰਾਹੀਂ ਆ ਕੇ ਆਪਣੀ ਥਾਂ ਬਣਾਉਂਦਾ ਸੇਂਟ ਥਾਮਸ। ਔਰ ਉਸ ਦਾ ਪਹਿਲੀਆਂ ਸਦੀਆਂ 'ਚ ਮੁੱਢਲੀਆਂ ਸ਼ਾਇਦ 2-3 ਸਦੀਆਂ ਪਹਿਲਾਂ ਜੀਸਸ ਦੇ ਨਾਲ ਜਾਣ ਤੇ ਨਾਲ ਹੀ ਉਹ ਆ ਜਾਂਦਾ। ਉਹ ਅੱਜ ਵੀ ਜਿਹੜਾ ਉੱਥੇ ਉਸ ਦਾ ਪੁਰਾਣਾ ਚਰਚ ਔਰ ਉਹਨਾਂ ਦੇ ਫਾਲੋਅਰ ਨੇ, ਫਿਰ ਸੀਰੀਅਨ ਚਰਚ, ਬਾਅਦ ਦੇ ਵਿੱਚ ਕੈਥੋਲਿਕ, ਪ੍ਰੋਟੈਸਟੈਂਟ, ਕੁੱਲ ਮਿਲਾ ਕੇ ਇਸ ਕਿਸਮ ਦਾ। ਮੈਨੂੰ ਐਗਜ਼ੈਕਟ ਪੋਪੂਲੇਸ਼ਨ ਦਾ ਮੈਂ ਲੇਟੈਸਟ ਫਿਗਰਸ ਨਹੀਂ ਦੇਖੀਆਂ, ਲੇਕਿਨ ਕੇਰਲਾ ਇੱਕੋ ਇੱਕ ਐਸੀ ਸਟੇਟ ਹੈ ਜਿੱਥੇ ਕ੍ਰਿਸਚੀਅਨ ਚੀਫ ਮਿਨਿਸਟਰ ਵੀ ਬਣ ਸਕਦਾ ਹੈ ਔਰ ਉਹਨਾਂ ਦੀ ਸਾਈਜ਼ੇਬਲ ਪੋਪੂਲੇਸ਼ਨ ਜਿਹੜੀ ਹੈ ਉਹ ਲੋਕਲ ਅਸੈਂਬਲੀ ਔਰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਜਿਹੜਾ ਉਹ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ, ਸਾਰੇ ਚੋਣ ਪ੍ਰੋਸੈਸ ਨੂੰ ਵੀ। ਕੇਰਲਾ ਤੋਂ ਹੀ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਕਾਂਗਰਸ ਦੀ ਹਕੂਮਤ ਦੇ ਵਿੱਚ, ਦਿੱਲੀ 'ਚ ਵਜ਼ੀਰ ਵੀ ਰਹੇ, ਡਿਫੈਂਸ ਮਿਨਿਸਟਰ ਵੀ ਰਿਹਾ ਉੱਥੋਂ ਦਾ। ਹੁਣ ਕੇਰਲਾ ਦੇ ਵਿੱਚ ਦੂਸਰੀ ਮਾਈਨੋਰਿਟੀ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ, ਜਿਨ੍ਹਾਂ ਦੇ ਕੋਲ 2-3 ਜ਼ਿਲ੍ਹਿਆਂ 'ਚ ਤਾਂ ਉਹਨਾਂ ਦੀ ਬਿਲਕੁਲ ਐਬਸੋਲੂਟ ਮੈਜੋਰਿਟੀ ਹੈ, ਉਹ ਮੁਸਲਮਾਨ ਪਾਪੂਲੇਸ਼ਨ। ਔਰ ਉਹ ਮੁਸਲਮਾਨ ਹੁਣ ਜਦੋਂ ਯੂਪੀ, ਬਿਹਾਰ ਜਾਂ ਦੂਜੇ ਤੀਜੇ 'ਚ ਹੁੰਦਾ, ਇਹਨਾਂ ਨੂੰ ਤਾਂ ਇਹ ਨਾਂ ਦੇ ਕੇ ਘਰ ਵਾਪਸੀ ਕਰਾਈ ਜਾਂਦੀ ਹੈ ਕਿ ਜੀ ਜਦੋਂ ਦਿੱਲੀ ਤਖਤ ਦੇ ਉੱਤੇ ਮੁਗਲਾਂ ਦਾ ਜਾਂ ਉਸ ਤੋਂ ਪਹਿਲਾਂ ਜਿਹੜਾ ਪਠਾਣਾ ਦਾ ਜਾਂ ਉਸ ਤੋਂ ਪਹਿਲਾਂ ਹਮਲਾਵਰ ਜਿਹੜੇ ਆਂਦੇ ਰਹੇ ਉਹਨਾਂ ਦਾ, ਮਹਿਮੂਦ ਗਜ਼ਨਵੀ ਤੋਂ, ਸੋਮਨਾਥ ਮੰਦਿਰ ਤੋਂ ਸ਼ੁਰੂ ਕਰ ਲੈਂਦੇ ਨੇ ਕਿ ਜੀ ਇਹ ਜਿਹੜੇ ਨੇ ਜ਼ਬਰਦਸਤੀ ਕਨਵਰਟ ਕੀਤੇ ਗਏ ਮੁਸਲਮਾਨ ਨੇ। ਹੁਣ ਜਦੋਂ ਕੇਰਲਾ ਦੇ ਮੁਸਲਮਾਨਾਂ ਦੀ ਗੱਲ ਹੁੰਦੀ ਹੈ, ਕੇਰਲਾ ਤਾਂ ਕਦੇ ਵੀ ਜਿਹੜਾ ਦਿੱਲੀ ਸਾਮਰਾਜ ਜਿਹੜਾ ਵੀ ਉੱਥੇ ਆਂਦਾ ਰਿਹਾ ਉਹਦਾ ਕਦੇ ਹਿੱਸਾ ਨਹੀਂ ਰਿਹਾ। ਔਰ ਜਿਹੜਾ ਕੇਰਲਾ ਦੇ ਵਿੱਚ ਇਸਲਾਮ ਵੀ ਆਂਦਾ ਹੈ ਉਹ ਵੀ ਹਜ਼ਰਤ ਮੁਹੰਮਦ ਸਾਹਿਬ ਦੇ ਜਿਹੜਾ ਉਹ ਵਫਾਤ ਪਾਉਣ ਦੇ ਬਹੁਤ ਥੋੜੇ ਵਕਤ ਬਾਅਦ ਹੀ ਉੱਥੇ ਪਹਿਲੇ ਮੁਸਲਮਾਨ, ਔਰ ਉਹ ਅਰਬ ਵਪਾਰੀ ਨੇ ਜਿਹੜੇ ਅਰਬ ਸਮੁੰਦਰ ਰਾਹੀਂ ਆਏ ਵਪਾਰੀ ਜਿਹੜੇ ਸੀ, ਉਹਨਾਂ ਦੇ ਰਾਹੀਂ ਜਿਹੜਾ ਉੱਥੇ ਮੈਸੇਜ ਪਹੁੰਚਦਾ ਔਰ ਪੁਰਾਣੀ ਮਸੀਤ ਸਦੀਆਂ ਪੁਰਾਣੀ ਉੱਥੇ ਮੌਜੂਦ ਹੈ। ਸੋ ਉੱਥੇ ਕੋਈ ਵੀ, ਔਰ ਕੇਰਲਾ ਜਿੱਥੇ ਭਾਰਤ ਦੀ ਇੱਕ ਮੋਸਟ ਲਿਟਰੇਟ ਸਟੇਟ ਹੈ, ਉੱਥੋਂ ਦੇ ਕ੍ਰਿਸਚੀਅਨ, ਮੁਸਲਮਾਨ ਔਰ ਹਿੰਦੂ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਤੁਸੀਂ ਡੈਡੀਕੇਟਡ ਬ੍ਰਾਹਮਣ ਕਹਿਣਾ ਹੋਏ ਜਾਂ ਜਿਨ੍ਹਾਂ ਨੇ ਬ੍ਰਾਹਮਣਵਾਦ ਖਾਸ ਤੌਰ ਤੇ ਉਹਨਾਂ ਦੇ ਰਿਚੁਅਲਸ ਨੂੰ ਫਰਮ ਫੁਟਿੰਗ ਤੇ ਕੀਤਾ, ਉਹਦੇ 'ਚ ਵੀ ਕੇਰਲਾ ਅੱਗੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਸ਼ੰਕਰਾ ਜਿਹਨੂੰ ਆਚਾਰੀਆ ਗ੍ਰੇਟ ਟੀਚਰ ਕਿਹਾ ਜਾਂਦਾ, ਔਰ ਸ਼ੰਕਰਾਚਾਰੀਆ ਜਿਹਨੇ ਇੱਕ ਸਟੇਜ ਤੇ ਬੁੱਧਿਜ਼ਮ ਦਾ ਸਫਾਇਆ ਕੀਤਾ ਸ਼ਾਸਤਰ ਔਰ ਸ਼ਸਤਰ ਦੋਨਾਂ ਦਾ ਸਹਾਰਾ ਲੈ ਕੇ, ਉਹ ਇੱਕ ਨੰਬੂਦਰੀ ਜਾਤ ਦਾ ਬ੍ਰਾਹਮਣ ਸੀ। ਔਰ ਨੰਬੂਦਰੀ ਬ੍ਰਾਹਮਣ ਇੱਕ ਉਹਨਾਂ ਦੀ ਇੱਕ ਪੂਰੀ ਬੈਲਟ ਹੈ ਜਿੱਥੇ ਕਿ ਰਿਚੁਅਲਸ ਕਰਨ ਵਾਲੇ ਔਰ ਦੂਸਰੇ ਉੱਥੇ ਪੈਦਾ ਹੋਏ। ਸੋ ਸ਼ੰਕਰਾ ਦਾ ਜਨਮ ਜਿਹੜਾ ਅੱਜ ਦੀ ਕੇਰਲਾ ਸਟੇਟ ਦੇ ਵਿੱਚ ਹੀ ਹੋਇਆ। ਸੋ ਉੱਥੇ ਇਹਦੇ ਬਾਵਜੂਦ ਕਿ ਐਕਸਟ੍ਰੀਮ ਲਾਈਨ ਦੇ ਜਿਹੜੇ ਨੇ ਬ੍ਰਾਹਮਣ ਔਰ ਅਰਬ ਦੇ ਚੋਂ ਆ ਕੇ ਜਿਹੜੇ ਇਸਲਾਮ ਦਾ ਮੈਸੇਜ, ਪਲੱਸ ਜਿਹੜਾ ਸਮੁੰਦਰੀ ਰਸਤੇ ਰਾਹੀਂ ਸੇਂਟ ਥਾਮਸ, ਬਾਅਦ ਸੀਰੀਅਨ ਚਰਚ ਔਰ ਦੂਸਰੇ ਚਰਚਿਸ ਦਾ ਰਿਹਾ। ਲੇਕਿਨ ਤੁਹਾਨੂੰ ਕੇਰਲਾ ਦੇ ਵਿੱਚ ਕਦੇ ਵੀ ਇਸ ਕਿਸਮ ਦੀ
ਫਿਰਕੂ ਨਫ਼ਰਤ ਕਦੇ ਨਜ਼ਰ ਨਹੀਂ ਆਉਂਦੀ ਜਾਂ ਨਜ਼ਰ ਨਹੀਂ ਆਈ। ਔਰ ਉਹਨਾਂ ਦਾ ਇੱਕ ਵੱਡਾ ਤਬਕਾ, ਔਰ ਜੇ ਪਹਿਲਿਆਂ 47 ਤੋਂ ਬਾਅਦ ਕਿਸੇ ਸਟੇਟ ਦੇ ਵਿੱਚ ਕਮਿਊਨਿਸਟਾਂ ਦੀ ਹਕੂਮਤ ਬਣਦੀ ਹੈ ਤੇ ਉਹ ਕੇਰਲ ਹੈ। ਕਈ ਵਾਰੀ ਇਹ ਵੀ, ਔਰ ਇਹ ਉਹਨਾਂ ਦਾ ਪ੍ਰੋਗਰੈਸਿਵ ਹੋਣ ਦੇ ਨਾਲ ਵੀ ਉਹਨੂੰ ਜੋੜਿਆ ਜਾਂਦਾ ਹੈ, ਉਹਨਾਂ ਦਾ ਲਿਟਰੇਟ ਹੋਣ ਦੇ ਨਾਲ ਵੀ ਜੋੜਿਆ ਜਾਂਦਾ ਹੈ। ਨੰਬੂਦਰੀਪਾਦ ਜਿਹੜਾ ਲੈਫਟਿਸਟ ਸੀ, ਲੰਬਾ ਵਕਤ ਚੀਫ ਮਿਨਿਸਟਰ ਹੈ। ਲੇਕਿਨ ਬੀਜੇਪੀ ਦਾ, ਆਰਐਸਐਸ ਦਾ ਇਹ ਜ਼ੋਰ ਲੱਗਾ ਕਿਉਂਕਿ ਉਹਨਾਂ ਦੇ ਦਾ ਫੁੱਟ ਹੋਲਡ ਹੀ ਆਰਐਸਐਸ ਦਾ ਉਦੋਂ ਬਣਦਾ ਹੈ ਜਦੋਂ ਕਿ ਮਜ਼ਹਬ ਦੇ ਨਾਂ ਤੇ ਨਫ਼ਰਤ ਫੈਲਾ ਕੇ ਉਹ ਧਰੂਵੀਕਰਨ ਕਰਦੇ ਨੇ, ਪੋਲਰਾਈਜ਼ ਕਰਦੇ ਨੇ। ਸੋ ਕੇਰਲਾ 'ਚ ਇਹਨਾਂ ਨੇ ਵੱਖ-ਵੱਖ ਤਰੀਕੇ ਕੀਤੇ, ਜਿਹਨੇ ਦਿੱਲੀ ਦਾ ਮੈਟਰੋ ਸਿਸਟਮ ਬਣਾਇਆ, ਉਹਨੂੰ ਜਿਹੜਾ ਬੀਜੇਪੀ ਜੁਆਇਨ ਕਰਵਾ ਕੇ ਹੁਣ ਇਲੈਕਸ਼ਨ ਵੀ ਲੜਵਾਈ। ਲੇਕਿਨ ਬੀਜੇਪੀ ਦੇ ਪੈਰ ਜਿਹੜੇ ਨੇ ਉਹ ਕਦੇ ਵੀ ਕੇਰਲਾ ਦੇ ਵਿੱਚ ਨਹੀਂ ਲੱਗੇ, ਔਰ ਉਹਦੇ 'ਚ ਮੁਸਲਿਮ ਲੀਗ ਜਿਹੜੀ ਹੈ, ਉਹਨਾਂ ਦੇ ਆਪਣੇ ਐਮਪੀ ਵੀ ਰਹੇ ਨੇ ਮੁਸਲਿਮ ਪੋਪੂਲੇਸ਼ਨ ਦੇ ਵਿੱਚ, ਔਰ ਉਹਨਾਂ ਦੀ ਜਿਹੜੀ ਹੈ ਕਮਿਊਨਿਟੀ ਦੇ ਵਿੱਚ ਉਹ ਈਸਾਈ ਹੋਣ, ਮੁਸਲਮਾਨ ਹੋਣ ਜਾਂ ਈਵਨ ਹਿੰਦੂ ਹੋਣ, ਉਹਨਾਂ ਦਾ ਇੱਕ ਆਪਣੇ ਕਿਸਮ ਦਾ ਸਹਿਚਾਰ ਰਿਹਾ ਜਿਹੜਾ ਅੱਜ ਤੱਕ ਵੀ ਕਾਇਮ ਹੈ। ਹੁਣ ਹੁੰਦਾ ਇਹ ਹੈ ਕਿ ਵੀ ਕਈ ਵਾਰ ਤੁਹਾਨੂੰ ਇਹ ਲੱਗਦਾ ਕਿ ਵੀ ਤੁਸੀਂ ਫੋੜਾ ਕਿਤੇ ਹੋਰ ਹੁੰਦਾ ਹੈ ਤੇ ਚੀਰਾ ਤੁਸੀਂ ਕਿਤੇ ਹੋਰ ਦੇ ਰਹੇ ਹੁੰਦੇ ਹੋ। ਬਿਲਕੁਲ। ਪੰਜਾਬ ਦੇ ਹਵਾਲੇ ਨਾਲ ਅਸੀਂ ਕੱਲ ਡਿਟੇਲ 'ਚ ਗੱਲ ਕੀਤੀ ਕਿ ਵੀ ਪੰਜਾਬ 'ਚ ਕਿਵੇਂ ਨਕਲੀ ਪੈਸਟਰਾਂ ਨੂੰ ਉਭਾਰਿਆ ਗਿਆ, ਔਰ ਜਿਹੜੇ ਅਸਲੀ ਚਰਚ ਵਾਲੇ ਨੇ ਉਹਨਾਂ ਦੇ ਬਿਸ਼ਪਸ ਨੇ ਔਰ ਉਹਨਾਂ ਦੇ ਡਾਇਓਸੀਸ ਦੇ ਇੰਚਾਰਜ ਔਰ ਉਹਨਾਂ ਦੇ ਪ੍ਰੀਸਟ ਨੇ ਜਥੇਦਾਰ ਅਕਾਲ ਤਖਤ ਨੂੰ ਮਿਲ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਕਿਹਾ ਕਿ ਭਾਈ ਅਸੀਂ ਇਹਨਾਂ ਦੇ ਖਿਲਾਫ ਰਿਪੋਰਟ ਕਰਦੇ ਹਾਂ ਪੁਲਿਸ ਨੂੰ, ਪਰ ਕਦੇ ਕਾਰਵਾਈ ਨਹੀਂ ਹੋਈ। ਪਰ ਫਿਰ ਵੀ ਇਹਦੇ ਬਾਵਜੂਦ ਇੱਕ ਜਿਹੜਾ ਟਕਰਾਅ ਦਾ ਮਾਹੌਲ ਸਿਰਜਿਆ ਜਾਂਦਾ ਹੈ। ਉਹਨਾਂ ਦੇ ਕੁਝ ਨਕਲੀ ਪੈਸਟਰਾਂ ਦੇ ਜਿਹੜੇ ਚਮਚੇ ਨੇ ਉਹ ਕਹਿੰਦੇ ਜੀ ਅਸੀਂ ਹਥਿਆਰਾਂ ਦੀ ਟ੍ਰੇਨਿੰਗ ਲਵਾਂਗੇ, ਫਿਰ ਮੁਕਾਬਲਾ ਕਰਾਂਗੇ, ਸਾਨੂੰ ਇਹ ਕਹਿਤਾ ਉਹ ਕਹਿਤਾ, ਜਿਵੇਂ ਜਲੰਧਰ 'ਚ ਉਹਨਾਂ ਨੇ ਟ੍ਰੈਫਿਕ ਵੀ ਰੋਕਿਆ ਔਰ ਉਹ ਸਾਰਾ ਪਾਰਟ ਕੀਤਾ। ਹੁਣ ਕੱਲ੍ਹ ਵੀ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਕੁਝ ਮਹੀਨੇ ਪਹਿਲਾਂ ਤੱਕ ਜਿਹੜੇ ਬੀਜੇਪੀ ਵਾਲੇ ਜਾਂ ਆਰਐਸਐਸ ਵਾਲੇ ਸਿੱਖਾਂ ਨੂੰ ਤਾਨੇ ਮਾਰਦੇ ਸੀ, ਜਾਂ ਈਵਨ ਇਹਨਾਂ ਦੇ ਮੀਡੀਆ 'ਚ ਲੰਬੇ ਲੰਬੇ ਆਰਟੀਕਲ ਸੀ ਕਿ ਜੀ ਬਾਰਡਰ ਏਰੀਆਜ਼ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਜਿਹੜੇ ਨੇ ਉਹ ਈਸਾਈ ਕਨਵਰਟ ਹੋ ਰਹੇ ਨੇ ਸਿੱਖਾਂ 'ਚੋਂ, ਖਾਸ ਤੌਰ 'ਤੇ ਦਲਿਤ ਸਿੱਖਾਂ 'ਚੋਂ। ਸਿੱਖ ਲੀਡਰਸ਼ਿਪ ਕਿੱਥੇ ਸੁੱਤੀ ਹੋਈ ਹੈ? ਇਹਨਾਂ ਨੂੰ ਇਹ ਆਰਐਸਐਸ ਦੇ ਖਿਲਾਫ ਤਾਂ ਬੋਲਦੇ ਨੇ ਔਰ ਆਰਐਸਐਸ ਦੇ ਖਿਲਾਫ ਤਾਂ ਅਕਾਲ ਤਖਤ ਦਾ ਗੁਰਮਤਾ ਕੀਤਾ ਹੋਇਆ ਕਿ ਆਰਐਸਐਸ ਨਾਲ ਸਿੱਖ ਕੋਆਪਰੇਟ ਨਾ ਕਰਨ, ਪਰ ਇਹ ਆਪਣੇ ਈਸਾਈ ਬਣਨ ਤੋਂ ਕਿਉਂ ਨਹੀਂ ਇਸ ਨੂੰ ਇੱਕ ਸੀਰੀਅਸ ਚੈਲੰਜ ਦੇ ਤੌਰ ਤੇ ਲੈਂਦੇ? ਪਰ ਜਦੋਂ ਹੁਣ ਸੱਚਮੁੱਚ ਸਿੱਖਾਂ ਨੇ ਇਸ ਨੂੰ ਖਾਸ ਤੌਰ ਤੇ ਨਕਲੀ ਪੈਸਟਰਾਂ ਦਾ ਇਹ ਧੋਖਾ, ਫਰਾਡ, ਹੀਲਿੰਗ ਦੇ ਨਾਂ ਥੱਲੇ ਇਹਨੂੰ ਸੀਰੀਅਸਲੀ ਲੈਣਾ ਸ਼ੁਰੂ ਕੀਤਾ ਤੇ ਇੱਕਦਮ ਅਸੀਂ ਦੇਖਦੇ ਹਾਂ ਕਿ ਆਰਐਸਐਸ ਦੇ ਫਰੰਟ ਤੇ ਜਾਂ ਹਿੰਦੂ ਤਵੀਆਂ ਦੇ ਫਰੰਟ ਤੇ ਬਿਲਕੁਲ ਸਟੋਨੀ ਸਾਇਲੈਂਸ ਹੁੰਦੀ ਹੈ। ਉਹਨਾਂ 'ਚ ਕੋਈ ਬੋਲਦਾ ਤੱਕ ਨਹੀਂ, ਕੋਈ ਰਿਐਕਟ ਨਹੀਂ, ਕੋਈ ਆਵਾਜ਼ ਕਿਸੇ ਪਾਸਿਓਂ ਨਹੀਂ ਆਈ। ਔਰ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਬਾਕੀ ਗੱਲਾਂ ਸਾਰੀਆਂ ਉਹ ਖਿਲਾਫਤ ਦੀਆਂ ਕਰ ਰਹੇ ਨੇ, ਪਰ ਇਸ ਮੁੱਦੇ ਦੇ ਉੱਤੇ ਹਿੰਦੂ ਤਵੀਆਂ ਨੇ ਕਿ ਭਾਈ ਇਹ ਸਟੈਂਡ ਜਿਹੜਾ ਅੰਮ੍ਰਿਤਪਾਲ ਦਾ, ਕਿਉਂਕਿ ਕੱਲ ਤੱਕ ਜੋ ਆਰਐਸਐਸ ਦਾ ਸਟੈਂਡ ਸੀ ਈਸਾਈਆਂ ਬਾਰੇ, ਕਿੰਨੇ ਹਮਲੇ ਸੀ, ਹਜ਼ਾਰਾਂ ਕੇਸ ਉਹਨਾਂ ਦੇ ਡਾਕੂਮੈਂਟਡ ਨੇ। ਤੁਸੀਂ ਯੂਐਸ ਸਰਫ ਦੀਆਂ ਰਿਪੋਰਟਸ ਦੇਖੋ ਕਿ ਭਾਰਤ ਭਰ ਦੇ ਵਿੱਚ ਜਿਹੜਾ ਉਹ ਈਸਾਈਆਂ ਦੇ ਖਿਲਾਫ ਇਹਨਾਂ ਦੀ ਕੀ ਮੁਹਿੰਮ ਹੈ। ਪਰ ਅਚਾਨਕ ਇਹ ਖਬਰ ਆਉਂਦੀ ਹੈ ਜਿਹਦੇ 'ਚ ਈਵਨ ਮਥੁਰ ਭੂਮੀ ਨੇ ਇਹਨੂੰ ਡਿਟੇਲ 'ਚ ਦਿੱਤਾ ਹੈ, ਈਵਨ ਇਸ ਤੋਂ ਇਲਾਵਾ ਵੀ ਜਿਹੜੀ ਹੈ ਇੱਕ ਜੌਨ ਦਿਆਲ ਜਿਹੜਾ ਇਹਨਾਂ ਦਾ ਇੱਕ ਈਸਾਈ ਹੈ, ਸ਼ਾਇਦ ਇੱਥੇ ਵਾਸ਼ਿੰਗਟਨ ਬੇਸਡ ਹੀ ਹੈ, ਉਹਨੇ ਮਾਈਨੋਰਿਟੀ ਰਿਪੋਰਟ ਦੇ ਥੱਲੇ ਉਹਦੇ ਸ਼ਾਇਦ ਦਾ ਵਾਇਰ ਦੇ ਵਿੱਚ ਵੀ ਆਰਟੀਕਲ ਹੈ। ਹੁਣ ਉਹਦੇ 'ਚ ਇਹਦਾ ਜੌਨ ਦਿਆਲ ਦਾ ਆਰਟੀਕਲ ਹੈ, ਵਾਈ ਦਾ ਕ੍ਰਿਸਚਨ ਕਮਿਊਨਿਟੀ ਸ਼ੁੱਡ ਸਟੀਅਰ ਕਲੀਅਰ ਆਫ ਆਰਐਸਐਸ ਹੈਂਡ ਆਫ ਫਰੈਂਡਸ਼ਿਪ। ਸੋ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਉਹਨਾਂ ਦਾ ਕਾਫੀ ਦੇਰ ਤੋਂ ਯਤਨ ਚੱਲ ਰਿਹਾ ਸੀ ਕਿ ਈਸਾਈਆਂ ਦੇ ਨਾਲ ਉਹਨਾਂ ਨੂੰ ਵੀ ਇਹ ਲੱਗਾ ਕਿ ਵੀ ਇੱਕੋ ਵੇਲੇ ਜੇ ਤੁਸੀਂ ਮੁਸਲਮਾਨਾਂ ਔਰ ਈਸਾਈਆਂ ਦੋਨਾਂ ਨੂੰ ਨਿਸ਼ਾਨਾ ਬਣਾਉਂਦੇ ਹੋ ਤੇ ਮੁਸਲਮਾਨਾਂ ਦਾ ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਿਹੜੇ 57 ਇਸਲਾਮਿਕ ਮੁਲਕ ਨੇ ਉਹ ਤਾਂ ਆਲਰੇਡੀ ਉਹਨਾਂ 'ਚੋਂ ਸਾਊਦੀ ਅਰੇਬੀਆ, UAE, ਉਹ ਤਾਂ ਸ਼ੇਖ ਉਹਨਾਂ ਦੇ ਇੰਡੀਆ ਦੇ ਨਾਲ ਉੱਥੇ ਇਨਵੈਸਟਮੈਂਟ ਕਰਕੇ ਪੈਸੇ ਬਣਾਉਣ ਤੇ ਲੱਗੇ ਹੋਏ ਨੇ। ਇਸ ਲਈ ਮੁਸਲਮਾਨਾਂ ਦਾ ਤਾਂ ਅਸੀਂ ਤਾਂ ਕਈ ਵਾਰੀ ਸਿੱਖਾਂ ਦੇ ਹਵਾਲੇ ਨਾਲ ਕਹਿੰਦੇ ਹਾਂ ਵੀ ਅਸੀਂ ਨੇਸ਼ਨਲੈਸ ਲੋਕ ਹੈ, ਸਾਡਾ ਕੋਈ ਵਾਲੀ ਵਾਰਸ ਨਹੀਂ ਹੈ। ਪਰ ਮੈਂ ਜਦੋਂ ਦੇਖਦਾ ਕਿ 20 ਕਰੋੜ ਮੁਸਲਮਾਨ ਭਾਰਤ ਦਾ ਜਿਹੜਾ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ, ਇਹਦੇ ਬਾਵਜੂਦ ਕਿ 57 ਦੇਸ਼ ਜਿਹੜੇ ਨੇ ਮੁਲਕ ਮੁਸਲਮਾਨ ਵੀ ਨੇ ਔਰ ਦੁਨੀਆ ਦੇ 65-70% ਐਨਰਜੀ ਸੋਰਸਿਸ ਤੇ ਬੈਠੇ ਨੇ। ਲੇਕਿਨ ਕ੍ਰਿਸਚੀਅਨਸ ਦੇ ਮਾਮਲੇ 'ਚ ਤਾਂ ਜ਼ਾਹਰਾ ਤੌਰ ਦੇ ਉੱਤੇ
ਸਾਰਾ ਯੂਰਪ ਵੀ ਔਰ ਅਮਰੀਕਾ ਕੈਨੇਡਾ ਉਹਦੇ 'ਚ ਆਵਾਜ਼ ਪਹੁੰਚਦੀ ਹੈ। ਸੋ ਉਹਨਾਂ ਨੂੰ ਇਹ ਲੱਗਾ ਕਿ ਵੀ ਜਿਵੇਂ ਸਿੱਖਾਂ ਔਰ ਬੌਧੀਆਂ ਔਰ ਜੈਨੀਆਂ ਨੂੰ ਡੈਥ ਕਿਸ ਨਾਲ ਮਾਰਿਆ, ਹੁਣ ਹੈ ਤਾਂ ਜਿਹੜੇ ਈਸਾਈ ਕਨਵਰਟ ਵੀ ਨੇ ਭਾਰਤ ਦੇ ਵਿੱਚ ਮੈਜੋਰਿਟੀ, ਉਹ ਤਾਂ ਵਿਚਾਰੇ ਉਹਨਾਂ ਚੋਂ ਹੀ ਸ਼ੂਦਰਾਂ ਚੋਂ ਹੀ ਆਏ ਨੇ ਜਿਨ੍ਹਾਂ ਨੂੰ ਬ੍ਰਾਹਮਣ ਨੇ ਸ਼ੂਦਰ ਬਣਾਇਆ ਹੋਇਆ ਸੀ। ਉਹ ਪਹਿਲਾਂ ਹੀ ਇੱਕ ਅਹਿਸਾਸੇ ਕਮਤਰੀ ਦੇ ਵਿੱਚ ਜਿਉਂਦੇ ਨੇ ਔਰ ਇਸ ਦੇ ਉੱਤੇ ਹੀ ਸ਼ਾਇਦ ਜਦੋਂ ਅਸੀਂ ਕਦੇ ਗੱਲ ਕਰਦੇ ਆਂ ਕਹਿੰਦੇ ਆ ਕਿ ਭਾਈ ਉਹਨਾਂ ਵਿਚਾਰਿਆਂ ਨਾਲ ਜੋ ਜ਼ੁਲਮ ਹੋਏ ਨੇ, ਜਾਂ ਜਿਹਨੂੰ ਅਲਾਮਾ ਇਕਬਾਲ ਦਾ ਜਦੋਂ ਮੈਂ ਇਹ ਹਵਾਲਾ ਦਿੰਦਾ ਕਿ ਭਾਈ ਉਹਨਾਂ ਨੇ ਕਿਹਾ ਕਿ ਆਹ शूदर के लिए हिंदुस्तान गम खाना है, दर्द इंसानी से इस बस्ती का दिल बेगाना है। कि उन्होंने बारे तो कोई जड़ा वो दर्द है ही नहीं है। सो उन्होंने भी ये लगा होएगा कि भाई चलो असी जे इन्हां दी छतर छाया सानू मिल जाती है, साडी घट्टो घट जिस किस्म की भी जिंदगी चल रही है वो उहदे च कोई साडे ते जुल्म नहीं हुंदे, ਤੇ ਕੋਈ ਨਹੀਂ ਇਹਨਾਂ ਦੀ ਜਿਹੜੀ ਆ ਕਬੂਲ ਲੋ ਜੋ ਵੀ ਹੈ ਇਹਨਾਂ ਦੀ ਸਰਦਾਰੀ। ਔਰ ਇਸ ਚੋਂ ਖਬਰ ਇੱਕ ਪਾਸੇ, ਕਿਉਂਕਿ ਜਦੋਂ ਇਹ ਜੌਨ ਦਿਆਲ ਦਾ ਇਹ ਆਰਟੀਕਲ ਫਰਵਰੀ 11 ਦੇ ਵਿੱਚ ਛਪਦਾ 2016, ਸੋ ਯਤਨ ਤਾਂ ਇਹਨਾਂ ਦੇ ਚੱਲ ਰਹੇ ਸੀ ਈਸਾਈਆਂ ਨੂੰ ਕਰਨ ਦੇ ਲਈ। ਔਰ ਇਹ ਉਹਨੇ ਜੌਨ ਦਿਆਲ ਨੇ ਕਿਹਾ ਸੀ ਕਿ ਭਾਈ ਕਿਵੇਂ ਇੱਕ ਮੀਟਿੰਗ ਜਿਹਦੇ 'ਚ ਉਹ ਵੀ ਸ਼ਾਮਲ ਹੋਇਆ ਖੁਦ, ਜਿਹੜੀ ਕਿ ਐਸ ਸੁਦਰਸ਼ਨ ਔਰ ਮੋਹਨ ਭਾਗਵਤ ਔਰ ਬਾਅਦ ਦੇ ਵਿੱਚ ਮੋਦੀ ਵੀ ਉਹਦੇ 'ਚ ਮੌਜੂਦ ਸੀ। ਔਰ ਉਦੋਂ ਉਹਨਾਂ ਨੇ ਇਹ ਪ੍ਰਪੋਜ਼ ਕੀਤਾ ਸੀ ਕਿ ਜੀ ਅਸੀਂ ਇੱਕ ਕ੍ਰਿਸਚਨ ਆਊਟਫਿਟ ਸੰਘ ਦਾ ਬਣਾਉਣਾ ਚਾਹੁੰਦੇ, ਔਰ ਉਸ ਸਾਰੇ ਦੇ ਉੱਤੇ ਉਹ ਉਹਨਾਂ ਨੇ ਖੜਾ ਵੀ ਕੀਤਾ ਹੋਏਗਾ। ਲੇਕਿਨ ਜਿਹੜੀ ਖਬਰ ਅੱਜ ਮੇਨ ਜਦੋਂ ਮੈਂ ਦੇਖ ਰਿਹਾ ਵੀ ਇਹ ਪੰਜਾਬ ਦੇ ਮੁੱਦੇ ਦੇ ਉੱਤੇ ਹਿੰਦੂ ਤਵੀ ਲੀਡਰਾਂ ਦਾ ਬਿਲਕੁਲ ਚੁੱਪ ਗੁੜਪ ਹੋ ਜਾਣਾ, ਔਰ ਈਸਾਈਆਂ ਦੇ ਉੱਤੇ ਲੇਟਲੀ ਅਸੀਂ ਉਹਨਾਂ ਦੇ ਹਮਲਿਆਂ ਦੀ ਕੋਈ ਬਹੁਤੀ ਖਬਰਾਂ ਦੇਖ ਨਹੀਂ ਰਹੇ। ਤੇ ਇਹ ਖਬਰ ਜਿਹੜੀ ਅੱਜ ਸਾਰੇ ਪਾਸੇ ਲੱਗੀ ਹੈ, RSS joins hands with Christian communities to form new association Save Our Nation India। ਹੁਣ ਇਹਦੇ 'ਚ ਇਹ ਹੈ ਕਿ ਹੁਣ ਇਹਦੇ 'ਚ ਦੋ ਐਂਗਲ RSS ਇਹਦੇ 'ਚੋਂ ਹਾਸਲ ਕਰਨਾ ਚਾਹੁੰਦਾ। ਇੱਕ ਤਾਂ ਉਹ ਵੈਸਟਰਨ ਕੰਟਰੀਜ਼ ਔਰ ਅਮਰੀਕਾ ਉਹਨਾਂ ਦੀਆਂ ਨਜ਼ਰਾਂ 'ਚ ਬੁਰਾ ਬਣਨ ਤੋਂ ਬਚਣਾ ਚਾਹੁੰਦਾ ਕਿ ਅਸੀਂ ਦੇਖੋ ਕੁਛ ਨਹੀਂ ਕਰ ਰਹੇ। ਕੇਰਲਾ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਯਤਨ ਕਰ ਲਏ, ਰਾਈਟਿੰਗ ਕਰਾਉਣ ਦੀ ਕੋਸ਼ਿਸ਼ ਵੀ ਕੀਤੀ। ਜਿਹੜਾ ਇੱਕ ਸਾਬਰੀਮਾਲਾ ਮੰਦਰ ਕੇਸ ਦੇ ਮਾਮਲੇ ਦੇ ਵਿੱਚ ਉਹਨੂੰ ਪੂਰਾ ਉਹਦਾ ਫਿਰਕੂਕਰਨ ਵੀ ਕੀਤਾ, ਪਰ ਉਹਦੇ 'ਚ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਉਹਦਾ ਫੁੱਟ ਹੋਲਡ ਕੋਈ ਉਹਨਾਂ ਦਾ MLA ਵੀ ਨਹੀਂ ਬਣਿਆ, MP ਤਾਂ ਦੂਰ, ਸਭ ਡਿਫੀਟ ਹੋਏ। ਹੁਣ ਉਹਨਾਂ ਨੂੰ ਇਹ ਲੱਗਾ ਕਿ ਵੀ ਜੇ ਕੇਰਲਾ ਦੇ ਵਿੱਚ ਕ੍ਰਿਸਚੀਅਨਸ ਨੂੰ ਪਟਾ ਲਿਆ ਜਾਏ, ਉਹਨਾਂ ਦੇ ਚਰਚਿਜ਼ ਨੂੰ ਜਾਂ ਦੂਜੇ, ਉਹਨਾਂ ਨੂੰ ਇਹ ਕਿਹਾ ਜਾਏ ਵੀ ਅਸੀਂ ਰੈਸਟ ਆਫ ਇੰਡੀਆ 'ਚ ਵੀ ਉਹਨਾਂ ਦੀ ਹਿਫਾਜ਼ਤ ਕਰਾਂਗੇ, ਉਹਨਾਂ ਨੂੰ ਹਮਲਿਆਂ ਦਾ ਸ਼ਿਕਾਰ ਨਹੀਂ ਬਣਾਉਂਦੇ, ਤੇ ਮੁਸਲਮਾਨਾਂ ਦੇ ਖਿਲਾਫ ਇਹਨਾਂ ਨੂੰ ਖੜਾ ਕਰ ਦਿੱਤਾ ਜਾਏ। ਔਰ ਇਸ ਲਈ ਕੇਰਲਾ ਦੇ ਵਿੱਚ ਪਿਛਲੇ ਕੁਝ ਪੀਰੀਅਡ ਤੋਂ RSS ਦੀਆਂ ਜਿਹੜੀਆਂ ਪ੍ਰਾਂਟਡ ਸਟੋਰੀਜ਼ ਲਵ ਜਿਹਾਦ, ਕਿ ਜੀ ਇਹ ਜਿਹੜੇ ਕੇਰਲਾ ਦੇ ਮੁਸਲਮਾਨ ਨੇ ਇਹ ਲਵ ਜਿਹਾਦ ਦੇ ਥੱਲੇ ਕਨਵਰਟ ਕਰ ਰਹੇ ਨੇ। ਔਰ ਕਿਉਂਕਿ ਈਸਾਈਆਂ ਦੀ ਵੀ ਸਾਈਜ਼ੇਬਲ ਪਾਪੂਲੇਸ਼ਨ ਹੈ, ਥੋੜੀਆਂ ਬਹੁਤ ਘਟਨਾਵਾਂ ਕੁਦਰਤੀ ਵੀ ਹੁੰਦੀਆਂ ਨੇ, ਉਹ ਇਸ ਸਮਾਜ ਕਿਹੜੀਆਂ ਨਹੀਂ ਹੁੰਦੀਆਂ, ਅਮਰੀਕਾ 'ਚ ਹੁੰਦੀਆਂ। ਸੋ ਉਹਦੇ ਥੱਲੇ ਮੈਂ ਸਮਝਦਾ ਵੀ ਇਹ ਉਹਨਾਂ ਦਾ ਇੱਕ ਪਾਸੇ ਪੰਜਾਬ ਦੇ ਵਿੱਚ ਉਹ ਫਾਇਦਾ ਚੁੱਕ ਰਹੇ ਨੇ। ਆਲਰੇਡੀ ਸ਼ੁਰੂਆਤ ਹੋ ਗਈ ਕਿ ਵੀ ਜਿੱਥੇ ਸਿੱਧਾ ਸਿੱਧੀ BJP ਨੇ ਆਪਣੀ ਲੜਾਈ ਲੜਨ ਦੀ ਕੋਸ਼ਿਸ਼ ਕੀਤੀ, ਜਿਸ ਲੈਵਲ ਦੇ ਬੰਦੇ ਪੰਜਾਬ 'ਚ ਕੈਪਟਨ ਅਮਰਿੰਦਰ ਤੋਂ ਲੈ ਕੇ ਵੱਡੇ ਵੱਡੇ ਆਪਣੇ 'ਚ ਰਲਾਏ, ਪਰ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਦੀ ਗੱਲ ਬਣੀ ਨਹੀਂ ਕੋਈ। ਸਿੱਖਾਂ ਨੂੰ ਪਲੀਜ਼ ਕਰਨ ਲਈ ਵੀ ਉਹਨਾਂ ਨੇ ਇਸ ਕਿਸਮ ਦੀ ਮੋਦੀ ਨਾਲ ਇੱਕ ਮੀਟਿੰਗ, ਦੂਜੀ ਬਾਹਰਲੇ ਸਿੱਖ, ਮੈਂ ਕਰਤਾਰਪੁਰ ਕੋਰੀਡੋਰ ਬਣਾਤਾ, ਖੇਤੀ ਕਾਨੂੰਨ, ਪਰ ਉਹ ਗੱਲ ਚੱਲੀ ਨਹੀਂ ਹੈ। ਸੋ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਅਦਰਵਾਈਜ਼ ਡੇਰਾ ਕਲਚਰ ਹੈ, ਜਿਹਦੇ ਥੱਲੇ ਅਸੀਂ ਦੇਖਦੇ ਹਾਂ ਵੀ ਕਿਵੇਂ ਉਹਨਾਂ ਨੇ ਇਹਨਾਂ ਸਾਰਾ ਬਾਬਾ ਡੰਮ ਨੂੰ ਉਭਾਰਿਆ, ਸੌਦਾ ਸਾਧ ਦੀ ਉਦਾਹਰਨ ਸਾਡੇ ਸਾਹਮਣੇ। ਪਰ ਈਸਾਈਆਂ ਦੇ ਨਾਲ ਟਕਰਾਅ ਦੀ ਲਾਈਨ ਥੱਲੇ ਜਿਵੇਂ ਅਸੀਂ ਕਿਹਾ ਸੀ ਕਿ ਪੰਜਾਬ 'ਚ ਇਸ ਮੁੱਦੇ ਨੂੰ ਹਵਾ ਵੀ ਦੇ ਰਹੇ ਨੇ, ਕਿਉਂਕਿ ਉਹਨਾਂ ਨੇ ਕੋਈ ਕੇਸ ਉਹਨਾਂ ਦੇ ਖਿਲਾਫ ਨਹੀਂ ਰਜਿਸਟਰ ਕੀਤਾ। ਔਰ ਇਹਦਾ ਵੀ ਬਾਹਰ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਜੀ ਦੇਖੋ ਜਿਹੜੇ ਤੁਸੀਂ ਖਾਲਿਸਤਾਨ ਰੈਫਰੈਂਡਮ ਜਾਂ ਖਾਲਿਸਤਾਨ ਬਾਹਰਲੇ ਸਿੱਖਾਂ ਦੀ ਕਰਦੇ ਹੋ, ਇਹ ਦੇਖੋ ਇਹ ਈਸਾਈਆਂ ਨਾਲ ਕੀ ਕਰ ਰਹੇ ਨੇ। ਔਰ ਆਪ ਉਹ ਚੁੱਪ ਹੋ ਕੇ ਬੈਠ ਗਏ, ਆਪਣੇ ਉਹਨਾਂ ਨੇ ਫੀਲੇ ਖਿਲਾਰ ਦਿੱਤੇ ਨੇ ਸਾਰੇ ਪਾਸੇ। ਕੇਰਲਾ ਦੇ ਵਿੱਚ ਉਹ ਈਸਾਈ ਪੋਪੂਲੇਸ਼ਨ ਨੂੰ ਇਸਤੇਮਾਲ ਕਰਨਗੇ ਅਗੇਂਸਟ ਮੁਸਲਿਮਸ, ਵੋਟ ਬੈਂਕ ਦੇ ਤੌਰ ਤੇ ਵੀ। ਔਰ ਇਸ ਖਬਰ ਦਾ ਤੱਤਸਾਰ ਇਹ ਹੈ ਕਿ ਜੀ ਚਰਚ ਨੇ ਜਿਹੜਾ ਕ੍ਰਿਸਚੀਅਨ ਚਰਚਿਸ ਡਿਫਰੈਂਟਲੀ ਉਹਨਾਂ ਦੇ ਨਾਲ ਉਹਨਾਂ ਦਾ ਸਮਝੌਤਾ ਹੋ ਗਿਆ,
ਔਰ ਇਹ ਉਹਨਾਂ ਨੇ ਜਿਹੜੇ 2 ਆਰਗੇਨਾਈਜੇਸ਼ਨ ਬਣਾਈ ਹੈ ਅਵਰ ਨੇਸ਼ਨ, ਇਹਨਾਂ ਦਾ ਪੂਰਾ ਉਹਨਾਂ ਨੇ ਨਾਂ ਰੱਖਿਆ ਸੇਵ ਅਵਰ ਨੇਸ਼ਨ ਇੰਡੀਆ। ਉਹਦੇ ਚ RSS ਨੇ ਕਿਹਾ ਜੀ ਅਸੀਂ ਬਹੁਤ ਘੱਟ ਅਹੁਦੇਦਾਰੀ ਲਵਾਂਗੇ, ਅਸੀਂ ਤਾਂ ਕੋਆਰਡੀਨੇਟ ਕਰਾਂਗੇ ਤੁਹਾਡੇ ਹੀ ਸਾਰੇ ਅਹੁਦੇ। ਹੁਣ ਇੱਕ ਪਾਸੇ ਤਾਂ ਹੁਣ ਤੁਸੀਂ ਸੇਵ ਅਵਰ ਨੇਸ਼ਨ ਇੰਡੀਆ ਤੋਂ ਲੱਗਦਾ ਕਿ ਜਿਵੇਂ ਕੇਰਲਾ ਦੇ ਮੁਸਲਮਾਨ ਵੀ ਇੰਡੀਆ ਨੂੰ ਤੋੜਨ ਤੇ ਲੱਗੇ ਹੋਏ ਨੇ, ਔਰ 2 ਏਜੰਡੇ ਜਿਹੜੇ ਇਸ ਸੇਵ ਅਵਰ ਨੇਸ਼ਨ ਇੰਡੀਆ ਦੇ ਉਹਨਾਂ ਨੇ ਦਿੱਤੇ। ਉਹਦੇ ਚ ਉਹਨਾਂ ਨੇ ਇੱਕ ਤਾਂ ਐਂਟੀ ਡਰੱਗ ਕੈਂਪੇਨ ਕਿ ਜੀ ਇਹ ਡਰੱਗਸ ਦਾ, ਔਰ ਦੂਸਰਾ ਲਵ ਜਿਹਾਦ। ਹੁਣ ਤੁਹਾਨੂੰ ਐਂਟੀ ਡਰੱਗ ਕੈਂਪੇਨ ਥੱਲੇ ਤਾਂ ਹੋਏਗਾ ਜੀ ਚਲੋ ਕਮਿਊਨਿਟੀਜ਼ ਨੂੰ ਡਰੱਗ ਤੋਂ ਸੇਵ ਕਰਨ ਲਈ ਉਹਨਾਂ ਨੇ ਕੀਤਾ, ਉਹਨੂੰ ਸੋਸ਼ਲ ਜਿਹਾ ਕਾਮਨ ਜਿਹਾ ਰੱਖ ਲਿਆ, ਪਰ ਅਸਲੀ ਗੱਲ ਲਵ ਜਿਹਾਦ ਦੇ ਨਾਂ ਥੱਲੇ। ਹੁਣ ਲਵ ਜਿਹਾਦ ਇਸਲਾਮ ਦੇ ਨਾਲ ਜੋੜਿਆ ਜਾਂਦਾ ਹੈ। ਔਰ ਇੱਕ ਪਾਸੇ ਮੋਹਨ ਭਾਗਵਤ ਜਿਹੜਾ ਹੈ ਉਹ ਇਹ ਕਹਿ ਰਿਹਾ ਜੀ ਜਦੋਂ ਮੁਸਲਮਾਨ ਲਫ਼ਜ਼ ਕਾਫਰ ਕਹਿੰਦੇ ਨੇ ਉਹ ਕੋਈ ਹਿੰਦੂਆਂ ਦੇ ਲਈ ਕੋਈ ਡਰੋਗੇਟਰੀ ਲਫ਼ਜ਼ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਉਹਨਾਂ ਨੂੰ ਜਿਹਾਦੀ ਕਹਿਣਾ ਇਹ ਠੀਕ ਹੈ, ਇਸ ਕਿਸਮ ਦਾ ਉਹ ਇਸਲਾਮਿਕ ਵਰਲਡ ਨੂੰ ਵੀ ਇੱਕ ਕਿਸਮ ਦਾ ਜਿਹੜਾ ਉਹ ਬਾਮ ਲਾਉਣ ਦੀ ਕੋਸ਼ਿਸ਼ ਹੈ ਬਾਹਰੋਂ, ਪਰ ਅੰਦਰੋਂ ਨੀਤੀਆਂ ਉਹਨਾਂ ਦੀਆਂ ਬਰਾਬਰ ਜਾਰੀ ਨੇ। ਔਰ ਇਸ ਬਾਰੇ ਉਹਨਾਂ ਨੇ 23 ਅਕਤੂਬਰ ਨੂੰ ਜਿਹੜਾ ਇੱਕ ਵੱਡਾ ਇੱਕ ਸੈਸ਼ਨ ਸੱਦਿਆ ਇਸ ਜਥੇਬੰਦੀ ਨੂੰ ਪੈਰਾਂ ਤੇ ਕਰਨ ਦੇ ਲਈ। ਔਰ ਇਸੇ ਤਰ੍ਹਾਂ ਪਹਿਲਾ ਪ੍ਰੋਗਰਾਮ ਜਿਹੜੀ ਨਵੀਂ ਪਾਰਟੀ ਦੇ ਨਾਂ ਥੱਲੇ ਸੇਵ ਅਵਰ ਨੇਸ਼ਨ ਇੰਡੀਆ ਉਹ ਕੋਚੀ ਦੇ ਵਿੱਚ ਕੀਤਾ ਜਾ ਰਿਹਾ, ਜਿਹਦੇ ਚ MP ਸੁਰੇਸ਼ ਗੋਪੀ ਜ਼ਾਹਰ ਹੈ ਉਹ, ਔਰ PT ਊਸ਼ਾ ਜਿਹੜੀ ਦੁਨੀਆ ਦੀ ਇੱਕ ਚੰਗੀ ਦੌੜਾਕ ਹੈ, ਉਹਨੇ ਮੈਡਲ ਜਿੱਤਿਆ ਹੋਇਆ, ਔਰ ਜਸਟਿਸ K ਅਬਰਾਹਮ ਮੈਥਿਊ ਇਹ ਜਿਹੜੇ ਨੇ ਉਹਦੇ ਚ ਪਾਰਟਿਸਿਪੇਟ ਕਰਨਗੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ the new organization is being formed as a continuation of the debates held under RSS and church leadership. It has been hinted that organization would take up the subjects such as love jihad. So ਹੁਣ ਤੁਸੀਂ ਇਹ ਦੇਖੋ ਕਿ ਵੀ ਕਿਸ ਚਲਾਕੀ ਦੇ ਨਾਲ ਜਿਹੜਾ ਨਫ਼ਰਤ ਦਾ ਏਜੰਡਾ, ਡਿਵਾਈਡ ਐਂਡ ਰੂਲ ਦਾ ਏਜੰਡਾ, ਔਰ ਪਿਟਿੰਗ ਵਨ ਮਾਈਨੋਰਿਟੀ ਅਗੇਂਸਟ ਦਾ ਅਦਰ। ਪਹਿਲਾਂ ਉਹਨਾਂ ਨੇ ਸਿੱਖਾਂ ਬੌਧੀਆਂ ਜੈਨੀਆਂ ਨੂੰ ਇਹ ਕਹਿ ਕੇ ਕਿ ਇਹ ਤਾਂ ਜੀ ਸਾਡੇ ਹਿੰਦੂਤਵਾ ਦਾ ਹਿੱਸਾ ਨੇ, ਮੁਸਲਮਾਨਾਂ ਔਰ ਈਸਾਈਆਂ ਨੂੰ ਟਾਰਗੇਟ ਕੀਤਾ। ਹੁਣ ਈਵਨ ਇਹਨਾਂ ਦੋਨਾਂ ਨੂੰ ਜਿਹੜੇ ਵਿਕਟਮ ਬਣੇ ਹੋਏ ਸੀ ਉਹਨਾਂ ਚੋਂ ਉਹਨਾਂ ਦੋਨਾਂ ਵਿਕਟਮਸ ਨੂੰ ਪੜ੍ਹਾਉਣ ਦਾ, ਔਰ ਉਹ ਵੀ ਕੇਰਲਾ ਵਰਗੀ ਸਟੇਟ ਜਿੱਥੇ ਕਿ ਬਿਲਕੁਲ ਜਿਹੜੀ ਹੈ ਆਪਸੀ ਸਹਿਚਾਰ ਹੈ ਔਰ ਪੋਲੀਟੀਕਲੀ BJP ਦੇ ਪੈਰ ਨਹੀਂ ਲੱਗੇ। ਇਹਦੇ ਨਾਲ ਸੋਸ਼ਲ ਨਫ਼ਰਤ ਵੀ, ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਦੇਖਾਂਗੇ ਕਿ ਉੱਥੇ ਰਾਈਟਿੰਗ ਵੀ ਹੋਏਗੀ ਮੁਸਲਮਾਨਾਂ ਔਰ ਈਸਾਈਆਂ ਦੇ ਵਿੱਚ। ਲਵ ਜਿਹਾਦ ਉਹਨਾਂ ਨੇ ਆਲਰੇਡੀ ਏਜੰਡੇ ਤੇ ਲੈ ਆਂਦਾ ਤੇ ਪੰਜਾਬ ਦੇ ਕੇਸ 'ਚ ਵੀ, ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਆ ਸੁਪਰੀਮ ਕੋਰਟ ਦੇ ਸਾਹਮਣੇ ਵੀ ਜਿਹੜੀਆਂ ਰਿਪੋਰਟਾਂ ਜਾਂ ਨੇ ਹਜ਼ਾਰਾਂ ਕੇਸ ਅਗੇਂਸਟ ਜਿਹੜੀ ਕ੍ਰਿਸਚੀਅਨਸ ਦੇ ਅਟੈਕਸ ਦੇ ਡਾਕੂਮੈਂਟਡ ਨੇ। ਪੰਜਾਬ ਦੇ ਵਿੱਚ ਕਦੇ ਕੋਈ ਕੇਸ ਨਹੀਂ ਹੋਇਆ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਜਿਹੜਾ ਪੰਜਾਬ ਦੇ ਨਕਲੀ ਪੈਸਟਰਾਂ ਦੇ ਨਾਲ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿਉਂਕਿ ਮੇਨ ਚਰਚ ਦੇ ਨਾਲ ਤਾਂ ਝਗੜਾ ਨਹੀਂ ਹੈ, ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਤਾਂ ਕਿਹਾ ਜੀ ਅਸੀਂ ਇਹਨਾਂ ਦਾ ਜਿਹੜੇ ਜਾਲੀ ਕੰਮ ਕਰ ਰਹੇ ਨੇ ਅਸੀਂ ਇਹਨਾਂ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਹੈ, ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਸੋ ਇੱਕ ਪਾਸੇ ਕੇਰਲਾ ਦੇ ਵਿੱਚ ਮੁਸਲਮਾਨਾਂ ਨੂੰ ਆਈਸੋਲੇਟ ਕੀਤਾ ਜਾਏਗਾ, ਉਸ ਦਾ ਫਾਇਦਾ ਚੁੱਕ ਕੇ ਕ੍ਰਿਸਚੀਅਨਸ ਨੂੰ ਢਾਲ ਬਣਾ ਕੇ ਬਾਕੀ ਥਾਵਾਂ ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੀ ਸਿੱਖਾਂ ਦੇ ਅਗੇਂਸਟ ਇਸ ਨੂੰ ਭੁਗਤਾਇਆ ਜਾਏਗਾ। ਸੋ ਇਹ ਅਸਲ ਦੇ ਵਿੱਚ RSS ਦਾ ਏਜੰਡਾ ਹੈ ਜਿਸ ਦੇ ਉੱਤੇ, ਔਰ ਇਹ ਐਕਸਪਲੇਨ ਕਰਦਾ ਹੈ ਕਿ ਜੋ ਪੰਜਾਬ ਦੇ ਵਿੱਚ ਘਟਨਾਵਾਂ ਹੋਈਆਂ ਨੇ ਜਾਲੀ ਈਸਾਈ ਪਾਸਟਰ ਔਰ ਸਿੱਖ ਐਕਟਿਵਿਸਟ ਦੇ ਵਿਚਾਲੇ, ਉਸ ਦੇ ਉੱਤੇ RSS ਦੀ ਚੁੱਪੀ ਦਾ ਕੀ ਮਤਲਬ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਖਾਲਿਸਤਾਨ ਦੀ ਤਹਿਰੀਕ ਨੂੰ ਭੰਬਲਭੂਸੇ ਵਿੱਚ ਪਾਉਣ ਲਈ ਸਭ ਤਰ੍ਹਾਂ ਦੇ ਜਿਹੜੇ ਹਰਬੇ ਨੇ ਉਹ ਵਰਤੇ ਜਾ ਰਹੇ ਨੇ। ਸੋਸ਼ਲ ਅਤੇ ਡਿਜੀਟਲ ਮੀਡੀਆ ਤੇ ਅਚਾਨਕ ਭਰਮ ਭੁਲੇਖੇ ਪੈਦਾ ਕਰਨ ਵਾਲੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਨੇ। ਮਨਵੀਰ ਕੌਰ ਨਾਂ ਦੀ ਇੱਕ ਐਂਕਰ ਵੱਲੋਂ ਖਾਲਿਸਤਾਨ ਦੇ ਕਨਸੈਪਟ, ਨਕਸ਼ੇ ਅਤੇ ਖਾਲਿਸਤਾਨੀ ਜਿਹੜੀਆਂ ਧਿਰਾਂ ਵਿੱਚ ਪਾੜ ਪੈਦਾ ਕਰਨ ਲਈ ਪੂਰਾ ਜਿਹੜਾ ਢਿੱਲ ਹੈ ਉਹ ਲਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੁਸ਼ਮਣ ਬਾਤ ਕਰੇ ਅਨਹੋਣੀ, ਇਹ ਦੁਨੀਆ ਭਰ ਚ ਜਾਣਿਆ ਜਾਂਦਾ ਫਰੇਜ਼ ਹੈ। ਐਨਮੀ ਨੇ ਸਾਰੇ ਹਥਿਆਰ ਵਰਤਣੇ ਨੇ ਜੀ, ਲੇਕਿਨ ਜਿਹੜਾ ਸਭ ਤੋਂ ਪਾਵਰਫੁਲ ਹਥਿਆਰ ਸਾਡੇ ਦੁਸ਼ਮਣ ਦਾ ਹੈ। ਜਦੋਂ ਅਸੀਂ ਦੁਸ਼ਮਣ ਕਹਿੰਦੇ ਹਾਂ, ਇਸ ਗੱਲ ਨੂੰ ਅਸੀਂ ਬਾਰ-ਬਾਰ ਕਲੀਅਰ ਕਰਦੇ ਹਾਂ ਕਿ ਸਾਡਾ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੇ ਨਾਲ ਕੋਈ ਵੈਰ ਨਹੀਂ ਹੈ। ਉਹ ਸਾਡੇ ਜਿਹੜਾ ਅਸੀਂ ਉਹਨਾਂ ਦੇ ਖਿਲਾਫ ਸਾਡੀ ਜੰਗ ਨਹੀਂ ਹੈ। ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਜਾਂ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਸਟੇਟ ਹਿੰਦੂਤਵਾ ਦੇ ਏਜੰਡੇ ਦੇ ਉੱਤੇ ਕੰਮ ਕਰ ਰਹੀ ਹੈ ਔਰ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ ਉਹਨਾਂ ਦਾ ਵਨ ਲਾਈਨ ਏਜੰਡਾ ਹੁਣ ਬਚਿਆ, ਜਿਹੜਾ ਕਿ ਉਹ 2024 ਤੱਕ ਉਸ ਨੂੰ ਈਵਨ ਕਨਸਟੀਟਿਊਸ਼ਨਲੀ ਵੀ ਇੰਪਲੀਮੈਂਟ ਕਰ ਦੇਣਗੇ। ਆਲਰੇਡੀ ਬਹੁਤ ਸਾਰੇ ਸੈਕਟਰਸ ਦੇ ਵਿੱਚ ਤਾਂ ਉਹਨਾਂ ਨੇ ਇੰਪਲੀਮੈਂਟ ਕੀਤਾ ਹੈ ਔਰ ਉਹ ਹਿੰਦੀ ਹਿੰਦੁਸਤਾਨ ਹੈ ਔਰ ਉਸ ਦੇ ਵਿੱਚ ਜਿਹੜਾ ਉਹਨਾਂ ਦੇ ਜੋ ਵੀ ਪ੍ਰੀਵੀਅਸ 75 ਸਾਲ 'ਚ ਇੱਕ ਸੈਕੂਲਰਿਜ਼ਮ ਦੇ ਨਾਂ ਥੱਲੇ ਜਾਂ ਡਾਈਵਰਸਿਟੀ ਦੇ ਨਾਂ ਥੱਲੇ ਜਿਹੜਾ ਇੱਕ ਐਵੇਂ ਉਹ ਬਬਲ ਕ੍ਰੀਏਟ ਕੀਤਾ ਹੋਇਆ ਸੀ, ਉਹ ਵੀ ਉਹ ਬਸਟ ਕਰਕੇ ਬਿਲਕੁਲ ਨੰਗੇ ਤਾੜ ਉਸ ਨੂੰ ਹਿੰਦੂ ਰਾਸ਼ਟਰ ਦੇ ਥੱਲੇ ਔਰ ਹਰ ਇੱਕ ਨੂੰ ਹਿੰਦੂ ਐਲਾਨਣ ਬਣਾਉਣ ਦਾ ਉਹਨਾਂ ਦਾ ਏਜੰਡਾ ਹੈ। ਹੁਣ ਇਹ ਜਿਹੜਾ ਹਿੰਦੂਤਵਾ ਬੇਸ਼ੱਕ ਇਹ ਟਰਮ ਤਾਂ ਸਾਵਰਕਰ ਨੇ ਜਾਂ ਲਾਲਾ ਲਾਜਪਤ ਰਾਏ ਜਾਂ ਦੂਸਰਿਆਂ ਨੇ ਪੋਲੀਟੀਕਲੀ ਕੋਇਨ ਕੀਤੀ 20th ਸੈਂਚੁਰੀ, ਪਰ ਇਸ ਦੀ ਅਸਲ ਵਿਚਾਰਧਾਰਾ, ਅਸਲ ਆਈਡੀਓਲੋਜੀ ਬ੍ਰਾਹਮਣਵਾਦ ਹੈ, ਜਿਹੜੀ ਲਗਭਗ 3500 ਸਾਲ ਪੁਰਾਣੀ ਰਿਗਵੇਦ ਦੇ ਵਿੱਚ ਅਸੀਂ ਉਸ ਦਾ ਵੇਰਵਾ ਦੇਖਦੇ ਔਰ ਇਹ ਕਿਹਨਾਂ ਪੜਾਵਾਂ ਚੋਂ ਗੁਜ਼ਰੀ, ਇਹਨਾਂ ਦੇ ਵੇਦ ਸ਼ਾਸਤਰ, ਸਿਮਰਤੀਆਂ ਔਰ ਉਹ ਸਾਰਾ ਕਿਵੇਂ ਨਸਲਵਾਦ ਨੂੰ, ਜਿਹੜਾ ਵਰਣ ਆਸ਼ਰਮ ਹੈ, ਕਿਵੇਂ ਨਫ਼ਰਤ ਨੂੰ, ਊਚ ਨੀਚ ਨੂੰ ਔਰ ਕਿਵੇਂ ਇਹਨਾਂ ਦਾ ਫਿਰ ਜਿਹੜਾ ਫਾਈਨਲ ਹਿੰਦੂ ਕੋਡ ਜਿਹੜਾ ਅਲਟੀਮੇਟਲੀ ਭਵਿੱਖ ਦੇ ਹਿੰਦੂ ਨੇਸ਼ਨ ਦਾ ਸੰਵਿਧਾਨ ਹੋਏਗਾ, ਮਨੂ ਸਮ੍ਰਿਤੀ। ਜੇ ਤੁਸੀਂ ਮਨੂ ਸਮ੍ਰਿਤੀ ਨੂੰ ਦੇਖੋ, ਛੋਟੀ ਜਿਹੀ ਕਿਤਾਬ ਹੈ, ਉਹ ਹਿੰਦੂ ਕੋਡ ਹੈ, ਲਾਅ ਨੇ ਉਹਨਾਂ ਦੇ, ਤੇ ਉਹਦੇ ਥੱਲੇ ਤਾਂ ਉਸ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਭਾਈ ਇਹ ਸ਼ੂਦਰਾਂ ਦੇ ਲਈ, ਔਰਤਾਂ ਦੇ ਲਈ ਕੀ ਉਹਨਾਂ ਦੇ ਜਿਹੜੇ ਨੇ ਉਹਨਾਂ ਨੇ ਤੁਹਾਨੂੰ ਹਕੂਕ ਦਿੱਤੇ ਹੋਏ ਨੇ, ਪਰ ਬ੍ਰਾਹਮਣ ਕਿਵੇਂ ਉੱਪਰ ਬੈਠ ਕੇ ਉਸ ਸਾਰੀ ਧਰਤੀ ਦਾ ਹੀ ਮਾਲਕ, ਭੂਖੰਡ ਜਿਹਨੂੰ ਭਾਰਤ ਖੰਡ ਔਰ ਦੈਵ ਭੂਮੀ, ਔਰ ਫਿਰ ਅਸੀਂ 18th-19th ਸੈਂਚੁਰੀ ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕਿ ਉਸ ਨੂੰ ਭਾਰਤ ਮਾਤਾ ਦਾ ਰੂਪ ਦੇ ਕੇ ਸਪਿਰਿਚੁਅਲ ਐਂਟੀਟੀ ਦੇ ਤੌਰ ਤੇ ਰੈਕਗਨਾਈਜ਼ ਕਰਕੇ
ਜਿਹੜਾ ਵੀ ਕੋਈ ਇਹਨਾਂ ਦੀ ਸੁਪਰਾਮੇਸੀ ਨੂੰ ਚੈਲੰਜ ਕਰੇ ਉਹ ਇਵੇਂ ਹੀ ਹੈ ਕਿ ਭਾਰਤ ਮਾਤਾ ਦੇ ਅੰਗ ਤੋੜ ਰਿਹਾ ਔਰ ਇਸ ਲਈ ਉਹ ਅਟੂਟ ਅੰਗ ਕਹਿੰਦੇ ਨੇ ਭਾਰਤ ਮਾਤਾ ਦਾ ਜਿਹਨੂੰ ਵੀ ਉਹਨਾਂ ਨੇ, ਔਰ ਉਹਦੇ ਲਈ ਫਿਰ ਜੋ ਵੀ ਕਰਨਾ ਹੈ ਉਹ ਇਵੇਂ ਹੀ ਹੈ ਜਿਵੇਂ ਦੁਰਗਾ ਮਾਤਾ ਨੇ, ਕਿਉਂਕਿ ਉਹਦੀ ਸਪਿਰਿਚੁਅਲ ਐਂਟੀਟੀ ਦੁਰਗਾ ਦੇ ਰੂਪ 'ਚ ਆ ਜਾਂਦੀ ਹੈ ਕਿ ਜਿਵੇਂ ਦੁਰਗਾ ਨੇ ਉਹਨਾਂ ਦੀਆਂ ਹੀ ਕਹਾਣੀਆਂ ਰਾਖਸ਼ਾਂ ਦਾ ਨਾਸ਼ ਕੀਤਾ ਔਰ ਉਹ ਇੱਕ ਪਵਿੱਤਰ ਕਰਮ ਹੈ। ਔਰ ਇਸੇ ਲਈ ਜਦੋਂ ਕੋਈ ਵੀ ਇਹਨਾਂ ਦੇ ਇਸ ਕਲੇਮ ਨੂੰ ਚੈਲੰਜ ਕਰਦਾ ਹੈ ਤਾਂ ਉਹਨਾਂ ਦਾ ਖੂਨ ਬਹਾਣਾ, ਉਹ ਭਾਵੇਂ ਮੁਸਲਮਾਨ ਹੋਣ ਜਾਂ ਈਸਾਈ ਹੋਣ ਜਾਂ ਸਿੱਖ ਹੋਣ ਜਾਂ ਦਲਿਤ ਹੋਣ, ਉਹ ਇੱਕ ਸ਼ੁਭ ਕਰਮ ਆ ਜਾਂਦਾ ਹੈ ਕਿਉਂਕਿ ਇਹੀ ਉਹਨਾਂ ਦਾ ਇੰਟੈਂਟ ਹੈ। ਕਿਉਂਕਿ ਜਿਹੜਾ ਰਾਖਸ਼ਸ ਦਾ ਖੂਨ ਹੈ ਉਹ ਬਹਾਇਆ ਜਾਣਾ ਚਾਹੀਦਾ ਹੈ ਔਰ ਇਹ ਦੈਵ ਭੂਮੀ ਭਾਰਤ, ਭਾਰਤ ਮਾਤਾ, ਅਖੰਡ ਭਾਰਤ, ਅਟੂਟ ਭਾਰਤ, ਇਹ ਸਾਰੇ ਕਨਸੈਪਟ ਨੂੰ ਅਸੀਂ ਜਦੋਂ ਤੱਕ ਇਹਨਾਂ ਦੀ ਉਸ ਬੇਸਿਕ ਜਿਸਟ ਨੂੰ ਜਾਂ ਬੇਸਿਕ ਕੰਟੈਂਟ ਨੂੰ ਨਹੀਂ ਸਮਝਾਂਗੇ, ਸਾਨੂੰ ਸਮਝ ਨਹੀਂ ਆਏਗਾ ਵੀ ਅੱਡ ਪਿੜ 'ਚ ਬੈਠੇ ਆ, ਉਹ ਕਾਂਗਰਸ ਹੋਏ, ਬੀਜੇਪੀ ਹੋਏ, ਆਮ ਆਦਮੀ ਪਾਰਟੀ ਹੋਏ, ਕਮਿਊਨਿਸਟ ਹੋਣ, ਬਲੀਵਰਸ ਹੋਣ, ਨਾਨ ਬਲੀਵਰਸ ਹੋਣ, ਜਦੋਂ ਕੋਈ ਇਸ਼ੂ ਜੇ ਅਸੀਂ ਈਵਨ ਸਿੱਖਾਂ ਦੇ ਹਵਾਲੇ ਨਾਲ ਹੀ ਦੇਖੀਏ ਤੇ ਉਹਨਾਂ 'ਚ ਕਿਵੇਂ ਇੱਕਦਮ ਇਮੋਸ਼ਨਲ ਯੂਨਿਟੀ ਨਜ਼ਰ ਆਉਂਦੀ ਹੈ ਕਿਉਂਕਿ ਆਲਰੇਡੀ ਉਹਨਾਂ ਸਾਰਿਆਂ ਦੇ ਅੰਦਰ ਹੀ ਕਿਸੇ ਦੇ ਚੇਤਨ ਮਨ ਦੇ ਵਿੱਚ, ਕਿਸੇ ਦੇ ਅਵਚੇਤਨ ਮਨ ਦੇ ਵਿੱਚ, ਸਬਕੌਂਸ਼ੀਅਸ ਮਾਈਂਡ ਦੇ ਵਿੱਚ ਇਹ ਸਾਰਾ ਕੁਝ ਪਿਆ ਹੋਇਆ। ਇਸ ਲਈ ਉਹਨਾਂ ਦਾ ਇਹ ਨਹੀਂ ਹੈ ਵੀ ਕੋਈ ਉਹਨਾਂ ਦੇ ਹੈੱਡਕੁਆਟਰ ਤੇ ਕੋਈ ਬੈਠਾ ਹੋਇਆ ਦਿੱਲੀ ਦੇ ਵਿੱਚ ਵੱਡਾ ਪੰਡਤ ਬੈਠਾ ਹੈ, ਵੱਡੀ ਉਹਨੇ ਬੋਧੀ ਰੱਖੀ ਹੈ, ਵੱਡੇ ਤਿਲਕ ਲਾਏ ਨੇ, ਉਹ ਕੋਈ ਨੀਤੀ ਬਣਾਉਂਦਾ ਹੈ ਤੇ ਉਹ ਕਿਸੇ ਨੂੰ ਦਿੰਦਾ ਵੀ ਇਧਰ ਨੂੰ ਕਰ ਲਓ, ਇਸ ਅਖਬਾਰ 'ਚ ਆਰਟੀਕਲ ਲਾ ਦਿਓ ਜਾਂ ਇਹਦੇ 'ਚ YouTube ਤੇ ਅਪਲੋਡ, ਨਹੀਂ, ਇਹ ਤਾਂ ਕੰਮ ਉਹਨਾਂ ਦੇ ਜਿਹੜੇ ਆਲਰੇਡੀ ਇੱਕ ਵੱਡਾ ਨੈਟਵਰਕ ਜਿਹੜਾ ਖਾਸ ਤੌਰ ਤੇ ਹੁਣ RSS ਨੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਡਿਜੀਟਲ ਮੀਡੀਆ ਦੇ ਉੱਤੇ ਖੜਾ ਕੀਤਾ, ਉਹ ਤਾਂ ਉਹਨਾਂ ਦੀ ਟਾਸਕ ਹੈ। ਪਰ ਮੈਂ ਓਵਰਆਲ ਕਿਸ ਘਟਨਾ ਨੂੰ, ਕਿਹੜੀ ਖਬਰ ਨੂੰ ਲੱਗਣ ਦੇਣਾ ਹੈ, ਕਿਹਨੂੰ ਕਿਲ ਕਰਨਾ ਹੈ, ਕਿਹੜੀ ਨੀਤੀ ਬਣਾਉਣੀ ਹੈ, ਉਹਨਾਂ ਵਿਚਲਾ ਉਹ ਕਲੈਕਟਿਵ ਬ੍ਰਾਹਮਣਵਾਦ ਦਾ ਜਿਹੜਾ ਥਾਟ ਹੈ ਜਿਹਦੇ ਥੱਲੇ ਉਹਨਾਂ ਨੇ ਮਾਈਨੋਰਿਟੀਜ਼ ਨੂੰ ਜਾਂ ਈਵਨ ਦਲਿਤ ਵਰਗ ਨੂੰ ਉੱਠਣ ਨਹੀਂ ਦੇਣਾ ਹੈ, ਉਹਦੇ ਚੋਂ ਹੀ ਸਪੌਂਟੇਨੀਅਸਲੀ ਉਹਨਾਂ ਦੀ ਜਿਹੜੀ ਹੈ ਕੌਨਸ਼ੀਅਸ ਦੇ ਨਾਂ ਥੱਲੇ ਉਹ ਇਸ ਕਿਸਮ ਦੇ ਫੈਸਲੇ ਲੈਂਦੇ ਨੇ। ਹੁਣ ਉਹਦਾ ਗਰਾਊਂਡ ਜੇ ਅਸੀਂ ਗੱਲ ਕਰੀਏ ਖਾਲਿਸਤਾਨ ਦੀ ਤਹਿਰੀਕ, ਔਰ ਜਿਵੇਂ ਮੈਂ ਕਿਹਾ ਕਿ ਜੇ ਇਹ 3500 ਸਾਲ ਦੇ ਪੀਰੀਅਡ 'ਚ ਬ੍ਰਾਹਮਣਵਾਦ ਦਾ ਜਾਂ ਅੱਜ ਹਿੰਦੂਤਵਾ ਦੇ ਕੰਟੈਕਸਟ ਕਹੀਏ ਸਭ ਤੋਂ ਪਾਵਰਫੁਲ ਹਥਿਆਰ ਹੈ, ਉਹ ਅੱਜ ਵੀ ਉਹਨਾਂ ਕੋਲ ਭਾਵੇਂ ਉਹ ਨਿਊਕਲੀਅਰ ਪਾਵਰ ਵੀ ਨੇ, 1 ਬਿਲੀਅਨ 500 ਮਿਲੀਅਨ ਆਬਾਦੀ ਵੀ ਹੈ ਔਰ ਹੋਰ ਵੀ ਉਹਨਾਂ ਕੋਲ, ਪਰ ਬ੍ਰਾਹਮਣਵਾਦ ਦਾ ਜੇ ਕੋਈ ਮੈਨੂੰ 1 ਲਾਈਨ 'ਚ ਪੁੱਛੇ ਕਿ ਜੀ ਉਹਨਾਂ ਦਾ ਸਭ ਤੋਂ ਪਾਵਰਫੁਲ ਹਥਿਆਰ ਕੀ ਹੈ ਤੇ ਮੇਰਾ ਜਵਾਬ ਹੋਏਗਾ ਭੰਬਲ ਭੂਸਾ, ਕਨਫਿਊਜ਼ਨ। ਬਿਲਕੁਲ, ਕਿਉਂਕਿ ਜਿਹੜਾ ਉਹਨਾਂ ਨੇ ਆਪਣਾ ਸੌਦਾ ਵੀ ਵੇਚਿਆ, ਲੋਕਾਂ ਦੇ ਵਿੱਚ ਨਫ਼ਰਤ ਔਰ ਡਿਵੀਜ਼ਨ ਇਸ 4000 ਸਾਲ ਦੇ ਪੀਰੀਅਡ 'ਚ ਪਾਈ, ਜਿਹੜੀ ਇਹਦੇ ਬਾਵਜੂਦ ਕਿ ਹਮਲਾਵਰ ਆਉਂਦੇ ਰਹੇ, ਜਾਂਦੇ ਰਹੇ, ਬੈਠ ਗਏ 1000 ਸਾਲ, ਉਹ ਬੈਠ ਗਏ 200 ਸਾਲ ਅੰਗਰੇਜ਼ ਬੈਠ ਗਏ। ਐਸਾ ਕੀ ਕਾਰਨ ਹੈ ਕਿ ਬ੍ਰਾਹਮਣ ਦੀ ਡੋਮੀਨੈਂਸੀ ਚੈਲੰਜ ਨਹੀਂ ਹੋਈ, ਬ੍ਰਾਹਮਣ ਸਮਾਜ ਦੇ ਵਿੱਚ ਉਵੇਂ ਹੀ ਟੌਪ ਦੇ ਲੈਡਰ ਤੇ ਬੈਠਾ ਰਿਹਾ, ਉਹ ਕੰਪਰੋਮਾਈਜ਼। ਜੇ ਤੁਸੀਂ ਕਦੇ ਇਹਨਾਂ ਦਾ ਭਵਿਸ਼ਯਤ ਪੁਰਾਣ, ਕਿਉਂਕਿ ਪੁਰਾਣ ਤਾਂ ਜਿੰਨੇ ਮਰਜ਼ੀ ਲਿਖੀ ਜਾਓ, ਭਵਿਸ਼ਯਤ ਪੁਰਾਣ ਦੇਖੋ ਤੇ ਫਿਰ ਤੁਹਾਨੂੰ ਅੰਦਾਜ਼ਾ ਹੋਏਗਾ ਵੀ ਇਹਨਾਂ ਨੇ ਜਦੋਂ ਮੁਗਲ ਆਏ ਔਰ ਖਾਸ ਤੌਰ ਤੇ ਅਕਬਰ ਜਿਹਦਾ ਰਾਜ 50 ਸਾਲ ਦਾ ਰਿਹਾ, ਹੁਣ ਇਹਨਾਂ ਨੇ ਸਾਰੇ ਹੀ ਮੁਗਲ ਰਾਜਿਆਂ ਦੇ ਪ੍ਰੀਵੀਅਸ ਜਨਮ ਦੇ ਨਾਂ ਵੀ ਦੱਸੇ ਔਰ ਇਹ ਦੱਸਿਆ ਕਿ ਵੀ ਇਹ ਪਹਿਲੇ ਜਨਮ 'ਚ ਬ੍ਰਾਹਮਣ ਸੀ ਔਰ ਉਹਨਾਂ ਨੇ ਨਵਾਂ ਅਵਤਾਰ ਧਾਰਿਆ। ਇਸ ਲਈ ਜਿਹੜੀ ਰੀਇਨਕਾਰਨੇਸ਼ਨ ਦੀ ਥਿਉਰੀ ਹੈ ਇਹਨਾਂ ਦੀ, ਇਹ ਵੀ ਇਸ ਪਾਸੇ ਵਾਲੀ ਲੈ ਕੇ ਜਾਂਦੀ ਹੈ ਔਰ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਭਾਈ ਇਹ ਅਲਟੀਮੇਟਲੀ ਜੋ ਇਹ ਸਾਰੇ ਕਾਬਜ਼ ਨੇ ਇਹ ਨੀਤੀ ਦੇ ਮੁਤਾਬਕ ਔਰ ਇਹ ਹਿੰਦੂ ਪ੍ਰਿੰਸੀਪਲਸ ਮੁਤਾਬਕ ਬਿਲਕੁਲ ਠੀਕ ਹੈ ਔਰ ਇਸੇ ਲਈ ਉਹਨਾਂ ਨੇ ਦਿਲੀਸ਼ਵਰੋ ਈਸ਼ਵਰੋ ਕਿ ਦਿੱਲੀ ਦਾ ਜਿਹੜਾ ਬਾਦਸ਼ਾਹ ਹੈ ਉਹੀ ਰੱਬ ਹੈ, ਇਸ ਸ਼ਲੋਕ ਨੂੰ ਵੀ ਘੜਿਆ ਔਰ ਬ੍ਰਾਹਮਣ ਉਹਨਾਂ ਦੇ ਕੋਰਟ ਦੇ ਵਿੱਚ ਵੀ ਹਾਇਰ ਪੋਜੀਸ਼ਨ ਤੇ ਕੁਲਪ੍ਰੋਤ ਵਾਂਗ ਬੈਠ ਗਿਆ। ਇਸੇ ਤਰੀਕੇ ਨਾਲ ਅਸੀਂ ਅੰਗਰੇਜ਼ ਪੀਰੀਅਡ ਦੀ ਗੱਲ ਕੀਤੀ ਸੀ ਕਿ ਵੀ ਅੰਗਰੇਜ਼ਾਂ ਨੇ ਤਾਂ ਸਿੱਖਾਂ ਨੂੰ ਖੂੰਜੇ ਲਾਉਣਾ ਸੀ ਪੰਜਾਬ ਦੇ ਵਿੱਚ, ਮੁਸਲਮਾਨਾਂ ਨੂੰ ਰੈਸਟ ਆਫ ਇੰਡੀਆ 'ਚ, ਕਿਉਂਕਿ ਮੁਸਲਮਾਨਾਂ ਤੋਂ ਹੀ ਰਾਜ ਖੋਇਆ ਹੋਇਆ ਸੀ ਬਹੁਤ ਸਾਰੇ, ਉਸ ਤੋਂ ਪਹਿਲਾਂ ਹਾਕਮ ਉਹੀ ਸੀ। ਇਸ ਲਈ ਉਹਨਾਂ ਨੇ ਵੀ ਬ੍ਰਾਹਮਣਵਾਦੀਆਂ ਦੀ ਪਿੱਠ ਵੀ ਠੋਕੀ, ਇਹਨਾਂ ਦੇ ਕਾਸਟ ਸਿਸਟਮ ਵੀ ਕਿਤੇ ਚਾਰੇ, ਹਾਂ ਥੋੜੇ ਬਹੁਤ ਉਹਨਾਂ ਨੇ ਰਿਫਾਰਮ ਕੀਤੇ, ਸਤੀ ਸਿਸਟਮ ਦੇ ਖਿਲਾਫ ਕਾਨੂੰਨ ਬਣਾਇਆ ਜਾਂ ਦਲਿਤ ਬੱਚਿਆਂ ਦੀ ਐਜੂਕੇਸ਼ਨ, ਜਿਸ ਨੂੰ ਉਸ ਵੇਲੇ ਉਹ ਬਾਲ ਗੰਗਾਧਰ ਤਿਲਕ ਹੋਏ, ਗੋਪਾਲ ਕ੍ਰਿਸ਼ਨ ਗੋਖਲੇ ਹੋਏ, ਸਾਰੇ ਵਿਰੋਧ ਕਰਦੇ ਰਹੇ ਕਿ ਵੀ ਇਹ
ਕਿਵੇਂ ਦਲਿਤਾਂ ਦੇ ਬੱਚੇ ਬ੍ਰਾਹਮਣਾਂ ਦੇ ਨਾਲ ਬਹਿ ਕੇ ਐਜੂਕੇਸ਼ਨ ਲੈਣਗੇ। ਤੁਸੀਂ ਜੇ ਇਸ ਸਾਰੇ ਨੂੰ ਦੇਖੋਗੇ ਫਿਰ ਤੁਹਾਨੂੰ ਸਮਝ ਆਏਗੀ ਕਿ ਭਾਈ ਕਿਵੇਂ ਇਸ ਸਾਰੇ ਪੀਰੀਅਡ 'ਚ ਜੇ ਕੋਈ ਹਥਿਆਰ ਜਿਸ ਨੂੰ ਇਫੈਕਟਿਵਲੀ ਉਹਨਾਂ ਨੇ, ਜਿੱਥੇ ਉਹਨਾਂ ਨੂੰ ਲੱਗਦਾ ਵੀ ਉਹ ਲੂਜ਼ ਕਰ ਰਹੇ ਨੇ, ਡਿਫੀਟ ਖਾ ਰਹੇ ਨੇ, ਉਹਨਾਂ ਨੇ ਕਦੇ ਤੁਹਾਨੂੰ ਸਿੱਧੀ ਲਾਈਨ ਖਿੱਚ ਕੇ ਇਹਨਾਂ ਨੇ ਕਦੇ ਲੜਾਈ ਨਹੀਂ ਲੜਨੀ ਹੈ, ਕਿਉਂਕਿ ਕੋਵਿਡ ਨੇ ਬੇਸਿਕਲੀ, ਔਰ ਜਿਹੜਾ ਬੰਦਾ ਸਾਜ਼ਿਸ਼ੀ ਹੁੰਦਾ ਹੈ, ਕੰਸਪੀਰੇਸੀ ਕਰ ਰਿਹਾ ਹੁੰਦਾ ਹੈ, ਉਹ ਬਹਾਦਰ ਨਹੀਂ ਹੁੰਦਾ। ਸੋ ਇਹਨਾਂ ਦੀ ਤਾਕਤ ਜਿਹੜੀ ਹੈ ਉਹ ਭੰਬਲ ਭੂਸ ਹੈ, ਕਨਫਿਊਜ਼ਨ, ਕਿ ਵੀ ਤੁਸੀਂ ਇਸ ਕਿਸਮ ਦਾ ਮਾਹੌਲ ਸਿਰਜਦੇ ਹੋ ਕਿ ਜਿਹੜਾ ਤੁਹਾਡੇ ਜਿਹਨੂੰ ਤੁਸੀਂ ਐਨਮੀ ਗਰਦਾਨਿਆ ਹੋਇਆ ਉਹ ਨੌਨ ਡਿਸਾਈਸਿਵ ਹੋ ਜਾਏ, ਔਰ ਫਿਰ ਉਸ ਭੰਬਲ ਭੂਸੇ ਦੇ ਵਿੱਚ ਤੁਸੀਂ ਆਪਣਾ ਸੌਦਾ ਵੇਚੋ। ਹੁਣ ਅਸੀਂ ਗੱਲ ਖਾਲਿਸਤਾਨ ਦੀ ਕਰਦੇ ਹਾਂ, ਔਰ ਮੈਂ ਇਹ ਸ਼ਾਇਦ ਅੱਜ ਇਹ ਗੱਲ ਨਾ ਕਰ ਰਿਹਾ ਹੁੰਦਾ ਜੇ ਕੱਲ ਮੈਂ 2 ਵੀਡੀਓਜ਼ ਜਿਹੜੀਆਂ ਮਨਵੀਰ ਕੌਰ ਦੇ ਨਾਂ ਥੱਲੇ ਇੱਕ ਜਿਹੜੇ ਉਹ YouTube ਤੇ ਮੇਰੀ ਨਜ਼ਰ 'ਚ ਆਈਆਂ, ਹਾਲਾਂ ਪਤਾ ਨਹੀਂ ਕਦੋਂ ਦੀ ਇਹ ਐਕਟਿਵ ਹੈਗੀ ਹੈ, ਪਰ ਅੱਜ ਹੀ ਸਾਡੇ ਵੀਰ ਭਾਈ ਨਰਿੰਦਰ ਸਿੰਘ ਹੋਰਾਂ ਨੇ ਵੀ ਉਸੇ ਕੰਟੈਕਸਟ ਮੈਨੂੰ ਕਾਲ ਕੀਤਾ। ਸੋ ਮੈਨੂੰ ਲੱਗਦਾ ਕਿ ਵੀ ਜਿਹੜੀਆਂ ਹੁਣ 3-4 ਵੀਡੀਓਜ਼ ਮੈਂ, ਕਿਉਂਕਿ ਉਹ 2 ਦੇਖਣ ਤੋਂ ਬਾਅਦ ਅੱਜ ਮੈਂ ਦੇਖ ਤਾਂ ਨਹੀਂ ਸਕਿਆ, ਪਰ ਮੈਂ ਦੇਖਿਆ ਕਿ ਵੀ ਇਹ ਤਾਂ ਉਸ ਭੰਬਲ ਭੂਸੇ ਦੀ ਰਾਣੀ ਬਣਾ ਕੇ ਇਸ ਨੂੰ ਵਿੱਚ ਵਾੜਿਆ, ਔਰ ਉਹਦੇ 'ਚ ਜਿਹੜੀਆਂ ਉਹਦੀਆਂ 2-3 ਵੀਡੀਓਜ਼ ਖਾਲਿਸਤਾਨ ਦੇ ਮੁੱਦੇ ਤੇ, ਪਹਿਲਾਂ ਤਾਂ ਉਹਨੇ ਜਿਹੜੀਆਂ 3 ਸ਼ਖਸੀਅਤਾਂ ਸਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਔਰ ਗੁਰਪਤਵੰਤ ਸਿੰਘ ਪੰਨੂ ਸਿੱਖਸ ਫਾਰ ਜਸਟਿਸ, ਔਰ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ, ਉਹਨਾਂ ਦਾ ਮੁਲਾਂਕਣ ਕਰਨ ਦੇ ਨਾਂ ਥੱਲੇ, ਐਵੈਲੂਏਸ਼ਨ ਦੇ ਨਾਂ ਥੱਲੇ ਇੱਕ ਐਸਾ ਡਿਵਾਈਸਿਵ ਜਿਹੜਾ ਉਹ ਸੁੱਟਿਆ ਪਾਸਾ, ਜਿਹਨੂੰ ਗੈਂਬਲਿੰਗ ਦੀ ਗੇਮ 'ਚ ਕਹਿੰਦੇ ਨੇ ਪਾਸਾ, ਕਿ ਭਾਈ ਉਹਨਾਂ ਦੇ ਜਿਹੜੇ ਨੇ ਐਂ ਲੱਗਣ ਲੱਗ ਗਿਆ ਕਿ ਵੀ ਜਿਵੇਂ ਪਹਿਲਾਂ ਤਾਂ ਆਪਸ 'ਚ ਡਿਵਾਈਡ ਕਰਨ ਦੀ ਲਾਈਨ ਕਿ ਜੀ ਸਿੱਖਸ ਫਾਰ ਜਸਟਿਸ ਦੀ ਲਾਈਨ ਵੱਖਰੀ, ਔਰ ਮਾਨ ਸਾਹਿਬ ਦੀ ਕਲਿੱਪ ਜਿਹੜੀ ਹੈ ਉਹ ਇੱਕ ਅੱਧੀ ਉਹ ਕੰਵਰ ਸੰਧੂ ਨਾਲ ਇੰਟਰਵਿਊ ਦੀ ਦਿਖਾਈ ਕਿ ਜੀ ਉਹ ਤਾਂ ਵਿਰੋਧ ਕਰਦੇ ਨੇ ਰੈਫਰੈਂਡਮ ਦਾ। ਫਿਰ ਕਨਕਲੂਜਨ ਤੱਕ ਪਹੁੰਚਦਿਆਂ ਹੋਇਆ ਜੀ ਵੀ ਹੁਣ ਜਦੋਂ ਬਾਹਰ ਸਕਸੈਸ ਹੋਈ ਹੈ ਤੇ ਉਹ ਮਾਨ ਸਾਹਿਬ ਜਿਹੜੇ ਨੇ ਹੁਣ ਆ ਗਏ। ਫਿਰ ਕਨਕਲੂਜਨ 'ਚ ਇਹ ਸੀ ਕਿ ਫੋਕਸ ਇਸ ਗੱਲ ਦੇ ਉੱਤੇ ਕਿ ਅੰਮ੍ਰਿਤਪਾਲ ਸਿੰਘ ਜਿਹੜਾ ਉਹ ਬਿਲਕੁਲ ਲਾਈਨ ਲੈ ਰਿਹਾ, ਜਿਹੜੀ ਹਿੰਸਾ ਦੀ ਲਾਈਨ ਹੈ, ਜਿਹੜੀ ਇਹਨਾਂ ਦੋਨਾਂ ਤੋਂ ਬਿਲਕੁਲ ਵੱਖਰੀ ਲਾਈਨ ਹੈ, ਔਰ ਜਿਹੜੀ ਹੈ ਉਹ ਇਹ ਪ੍ਰੋਜੈਕਟ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਜਿਹੜਾ ਦੋਵਾਂ ਦਾ ਨੈਰੇਟਿਵ ਬਣ ਰਿਹਾ ਸੀ ਉਹਨੂੰ ਜਿਵੇਂ ਸਾਬੋਤਾਜ ਕਰਨ ਦੇ ਲਈ ਤੀਸਰੀ ਧਿਰ ਸਿਰਜ ਦਿੱਤੀ ਗਈ। ਔਰ ਫਿਰ ਜੇ ਗੱਲ ਈਵਨ ਇਸ ਨੂੰ ਤੁਸੀਂ ਨਿਰਪੱਖ ਔਰ ਉਹਦੀ ਟੋਨ, ਟੈਨਰ, ਪ੍ਰੈਜੈਂਟੇਸ਼ਨ, ਜਿਹੜਾ ਬੰਦਾ ਇਹਨਾਂ ਦੇ ਇਸ ਹਥਿਆਰ ਨੂੰ ਭੰਬਲ ਭੂਸੇ ਦੇ ਨੂੰ ਨਹੀਂ ਸਮਝਦਾ, ਉਹ ਇਹ ਪ੍ਰਭਾਵ ਲਿਆ ਕਿ ਮੁੜੇਗਾ ਕਿ ਜੀ ਉਹਨੇ ਇੱਕ ਨਿਰਪੱਖ ਐਨਾਲਿਸਿਸ ਦਿੱਤਾ, ਕਿਉਂਕਿ ਉਹ ਸਿਰ ਉਹਦਾ ਮੁੰਨਿਆ ਹੋਇਆ, ਪਰ ਪ੍ਰਭਾਵ ਇਹ ਹੈ ਜੇ ਮਨਵੀਰ ਕੌਰ ਨਾਂ ਹਾਲਾਂ ਉਹਦੇ ਥੱਲੇ ਮੈਂ ਕਮੈਂਟਸ ਦੇਖ ਰਿਹਾ ਸੀ ਤੇ ਕਿਸੇ ਨੇ ਪੁੱਛਿਆ ਹੋਇਆ ਜੀ ਪ੍ਰਦੀਪ ਕੁਮਾਰ ਸ਼ਰਮਾ ਤੇਰੇ ਘਰ ਵਾਲੇ ਦਾ ਕੀ ਹਾਲ ਹੈ, ਜਦੋਂ ਹੁਣ ਇਹ ਪਤਾ ਨਹੀਂ ਅਦਰਵਾਈਜ਼ ਇਹ ਕਮੈਂਟ ਹੈ ਜਾਂ ਵਾਕਈ ਇਸ, ਪਰ ਜੇ ਦੇਖਣਾ ਹੋਏ ਵੀ ਇੰਟੈਂਟ ਕੀ ਹੈ। ਔਰ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਇਸ ਕਿਸਮ ਦੇ ਪ੍ਰੋਗਰਾਮ ਜਿਵੇਂ ਗ੍ਰੈਂਡ ਵਿਸਟਾ ਦੇ ਨਾਂ ਥੱਲੇ ਇੱਕ ਬੜਾ ਸਟੈਂਡਰਡ ਇੰਗਲਿਸ਼ ਪ੍ਰੋਗਰਾਮ ਜਿਹੜਾ ਉਹ ਹੁੰਦਾ, ਉਹਦੇ 'ਚ ਵੀ ਜਿਹੜੀ ਉਹਨਾਂ ਦੀ ਐਂਕਰ ਹੁੰਦੀ ਹੈ ਉਹ ਫਸਟ ਕਲਾਸ ਅੰਗਰੇਜ਼ੀ ਬੋਲਦੀ ਹੈ, ਔਰ ਇਸ ਲੈਵਲ ਦੀ ਗੱਲ ਕਰਦੇ ਕਰਦੇ ਜਿਹੜਾ ਸਮਝਦਾ ਉਹ ਸਾਰੀ ਗੇਮ ਨੂੰ, ਉਹਨੂੰ ਲੱਗਦਾ ਹੈ ਕਿ ਵੀ ਕਿਸ ਫਾਈਨਨੈਸ ਦੇ ਨਾਲ ਜਿਹੜਾ ਉਹ ਆਪਣਾ ਹਿੰਦੂਤਵਾ ਦਾ ਕੇਸ ਜਿਹੜਾ ਇੰਟਰਨੈਸ਼ਨਲ ਘਟਨਾਵਾਂ ਨੂੰ ਕਿਵੇਂ ਇੰਡੀਅਨ ਕੰਟੈਕਸਟ ਦੇ ਵਿੱਚ ਉਹ ਵੀਵ ਕੀਤਾ ਜਾਂਦਾ। ਔਰ ਇਹੀ ਉਹ ਤਾਬੜ ਤੋੜ ਬੋਲਦੀ ਹੈ ਮਨਵੀਰ ਕੌਰ, ਉਸ ਦੇ ਜਿਹੜੇ ਪੰਜਾਬੀ ਲਫ਼ਜ਼ ਨੇ ਜਾਂ ਉਹਦੇ ਪੇਂਡੂ ਜਿਹੜਾ ਹੈ ਉਹ ਬੈਕਗਰਾਊਂਡ ਤਾਂ ਲੱਗਦੀ ਹੈ ਉਹਦੇ 'ਚੋਂ, ਲੇਕਿਨ ਏਜੰਡਾ ਜਦੋਂ ਹੁਣ ਮੈਂ 2-3 ਦੇਖ ਲਿਆ, ਪਹਿਲੀ ਵੇਲੇ ਤਾਂ ਮੇਰੇ ਵੀ ਕੰਨ ਖੜੇ ਹੋ ਗਏ ਕਿਉਂਕਿ ਫੋਟੋਆਂ ਵੀ ਤਿੰਨਾਂ ਦੀਆਂ ਲਾਈਆਂ ਹੋਈਆਂ ਸੀ ਤੇ ਮੈਨੂੰ ਲੱਗਿਆ ਕਿ ਵੀ ਇਹ ਕੀ ਹੈ, ਪਰ ਜਿਵੇਂ ਇੱਕ ਨੂੰ ਦੂਜੇ ਦੇ ਖਿਲਾਫ, ਦੂਜੇ ਨੂੰ ਕਰਕੇ ਕਨਕਲੂਜਨ ਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਇਹ ਤਾਂ ਕੁਛ ਨਹੀਂ ਹੈ ਔਰ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਅੱਗੋਂ ਕੀ ਤੁਰੇਗਾ। ਪਰ ਜਦੋਂ ਮੈਂ ਉਹਦੀ ਦੂਸਰੀ ਵੀਡੀਓ ਕਿ ਖਾਲਿਸਤਾਨ ਦਾ ਮੈਪ, ਹੁਣ ਪਹਿਲੇ ਤਾਂ ਮੈਨੂੰ ਲੱਗਿਆ ਕਿ ਵੀ ਇਹਨੇ ਆਪਣੀ ਜਿਹੜੀ ਜਿਵੇਂ ਸਿੰਪਥੀ ਇੱਕ ਹੁੰਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਸਿੱਖਸ ਫਾਰ ਜਸਟਿਸ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਐਜ਼ ਇਫ ਕਿ ਜੀ ਉਹ ਡੈਮੋਕ੍ਰੈਟਿਕ ਢੰਗ ਦੇ ਨਾਲ ਕਰਨਾ ਚਾਹੁੰਦੇ ਨੇ, ਔਰ ਇਹ ਬਿਲਕੁਲ ਵਾਇਲੈਂਸ ਔਰ ਨਾਲ ਹੀ ਸੰਤ ਪਿੰਡਾਂ ਵਾਲਿਆਂ ਦੇ ਅਗੇਂਸਟ ਵੀ ਉਹਦੇ ਥੱਲੇ ਕੇਸ ਬਿਲਡ ਕੀਤਾ। ਜਦੋਂ ਮੈਪ ਦੀ ਗੱਲ ਆ, ਜ਼ਾਹਰ ਹੈ ਸਿੱਖਸ ਫਾਰ ਜਸਟਿਸ ਨੇ ਪ੍ਰਪੋਜ਼ਡ ਮੈਪ ਕਿਹਾ, ਪ੍ਰਪੋਜ਼ ਦਾ ਮਤਲਬ ਫਾਈਨਲ ਨਹੀਂ ਹੁੰਦਾ ਕਿ ਵੀ ਆ ਹੋ ਸਕਦਾ ਹੈ ਉਹਦੇ 'ਚ
पंजाब हरियाणा हिमाचल और उत्तराखंड और दूसरे तीसरे दे कुछ गुजरात तक ਦਾ ਉਹ ਪਹੁੰਚ ਦਿੱਤੀ ਹੋਈ ਹੈ, ਉਹਦੇ ਨਾਲ ਕਿਸੇ ਦੇ ਮਤਭੇਦ ਹੋ ਸਕਦੇ ਨੇ, ਪਰ ਜਿਵੇਂ ਉਹਨੇ ਇਸ ਇਸ਼ੂ ਦੇ ਉੱਤੇ ਚੀਰਫਾੜ ਕਰਦੇ ਆ, ਫਿਰ ਸਿੱਖਸ ਫਾਰ ਜਸਟਿਸ ਨੂੰ ਨੈਗੇਟ ਕੀਤਾ, ਖਾਲਿਸਤਾਨ ਦੇ ਸੰਕਲਪ ਨੂੰ ਨੈਗੇਟ ਕਰਨ ਲਈ ਉਹ ਕਹਿ ਰਹੀ ਹੈ ਜੀ ਇਹਦੇ 'ਚ ਤਾਂ ਨਾ ਪਟਨਾ ਸਾਹਿਬ ਹੈ, ਨਾ ਹਜ਼ੂਰ ਸਾਹਿਬ ਹੈ, ਨਾ ਇਹਦੇ 'ਚ ਹੇਮਕੁੰਡ ਸਾਹਿਬ ਹੈ, ਇਹ ਤਾਂ ਸਿੱਖ ਰਿਲੀਜੀਅਸ ਵੈਲਿਊਜ਼ ਦੇ ਉੱਤੇ ਜਾਂ ਸਿੱਖ ਸੰਕਲਪ ਦੇ ਉੱਤੇ ਤਾਂ ਪੂਰਾ ਨਹੀਂ ਉਤਰਦਾ। ਹੁਣ ਇਹ ਬੇਵਕੂਫ ਔਰਤ ਇਹ ਦੱਸੇਗੀ ਕਿ ਮੱਕਾ ਔਰ ਮਦੀਨਾ ਸਾਊਦੀ ਅਰੇਬੀਆ ਦੇ ਵਿੱਚ ਹੈ, ਮੁਸਲਮਾਨ ਕੰਟਰੀ ਹੈ ਸਾਊਦੀ ਅਰੇਬੀਆ, ਉੱਥੇ ਕੋਈ ਗੈਰ ਮੁਸਲਿਮ ਦਾ ਕੋਈ ਧਰਮ ਥਾਨ ਵੀ ਨਹੀਂ ਬਣ ਸਕਦੀ। 57 ਮੁਲਕ 56 ਸਾਊਦੀ ਅਰੇਬੀਆ ਨੂੰ ਕੱਢ ਦਿਓ ਮੁਸਲਮਾਨਾਂ ਦੇ ਨੇ, ਕੀ ਉਹ ਸਾਰੇ ਹੀ ਜਿਹੜੇ ਮੁਲਕਾਂ ਦੇ ਵਾਸੀ ਨੇ ਉਹ ਵੀਜ਼ਾ ਲੈ ਕੇ ਨਹੀਂ ਜਾਂਦੇ ਹੈ ਸਾਊਦੀ ਅਰੇਬੀਆ? ਔਰ ਇਹ ਵੀ ਨਹੀਂ ਹੈ ਵੀ ਜਿੰਨੇ ਮਰਜ਼ੀ ਚਲੇ ਜਾਣ, ਉਹਨਾਂ ਨੇ ਵੀ ਉਹਨਾਂ ਦਾ ਨੰਬਰ ਨਿਯਤ ਕੀਤਾ ਹੁੰਦਾ ਕਿ ਹੱਜ ਦੇ ਉੱਤੇ ਕਿਸ ਮੁਲਕ ਤੋਂ ਕਿੰਨੇ ਆ ਸਕਦੇ ਨੇ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਉਹਨੂੰ ਮੇਨਟੇਨ ਵੀ ਰੱਖਣਾ ਹੁੰਦਾ ਤਾਂ ਕਿ ਕੋਈ ਵੀ ਇਸ ਕਿਸਮ ਦਾ ਜਿਹੜਾ ਉਹ ਕੇਓਸ ਪੈਦਾ ਨਾ ਹੋਏ। ਸੋ ਜੇ 57 ਮੁਲਕਾਂ ਦੇ ਮੁਸਲਮਾਨ ਵੀਜ਼ਾ ਲੈ ਕੇ ਸਾਊਦੀ ਅਰੇਬੀਆ, ਉਹਨਾਂ ਦੇ ਇਸਲਾਮ ਫੇਥ ਦੇ ਵਿੱਚ ਕੋਈ ਫਰਕ ਪੈ ਗਿਆ, ਉਹਨਾਂ ਦੇ ਦੂਸਰੇ 'ਚ ਹੋ ਗਿਆ। ਜੇ ਅਸੀਂ ਰੀਅਲਿਸਟਿਕਲੀ ਦੇਖਾਂਗੇ ਤਾਂ ਇਵੈਂਚੁਅਲੀ ਚਲੋ ਜਿੰਨੀ ਟੈਰੀਟਰੀ ਦੇ ਵਿੱਚ ਜਿਹੜਾ ਖਾਲਿਸਤਾਨ ਜਿਹੜਾ ਸਾਡਾ ਪ੍ਰਪੋਜ਼ਡ ਮੈਪ ਹੈ ਉਹ ਤਾਂ ਵਕਤ ਦੱਸੇਗਾ ਵੀ ਉਹਦੇ 'ਚ ਸਾਡਾ ਅਸੀਂ ਕਿੱਥੇ ਤੱਕ ਜਾਂਦੇ ਹਾਂ, ਲੇਕਿਨ ਇਸ ਗੱਲ ਨੂੰ ਆਧਾਰ ਬਣਾ ਕੇ ਖਾਲਿਸਤਾਨ ਨੂੰ ਨੈਗੇਟ ਕਰਨਾ ਕਿ ਜੀ ਖਾਲਿਸਤਾਨ 'ਚ ਤਾਂ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਤੇ ਫਲਾਣਾ ਹੀ ਨਹੀਂ ਹੈ। ਹੁਣ ਦੂਸਰੇ ਪਾਸੇ ਆਰਗੂਮੈਂਟ ਇਹ ਹੈ ਵੀ ਜੇ ਤੁਹਾਡੀ ਸਟੇਟ ਸਟਰੋਂਗ ਹੈ, ਖਾਲਿਸਤਾਨ ਹੈ, ਕੌਣ ਸਾਡੇ ਗੁਰਦੁਆਰਿਆਂ ਵੱਲ ਝਾਕ ਸਕੇਗਾ? ਅੱਜ ਦੇ ਤਾਂ ਹਿੰਦੁਸਤਾਨ 'ਚ ਸਾਰੇ ਨੇ ਜਿਹੜੀ ਥਾਵਾਂ ਦਾ ਨਾਂ ਇਹਨੇ ਲਿਆ, ਪਰ ਕਿਵੇਂ ਗਿਆਨ ਗੋਦੜੀ ਹਰਿਦੁਆਰ ਨੂੰ ਮੰਦਿਰ ਬਣਾ ਦਿੱਤਾ ਗਿਆ, ਮਟਨ ਦੇ ਗੁਰਦੁਆਰੇ ਨੂੰ ਮੰਦਿਰ ਬਣਾ ਦਿੱਤਾ ਗਿਆ, ਡੋਂਗ ਮੌਰ ਨੂੰ ਬਣਾ ਦਿੱਤਾ ਗਿਆ, ਉਹਦੇ 'ਚ ਕੀ ਇਹਨਾਂ ਦੇ ਕੋਲ ਆਰਗੂਮੈਂਟ? ਫਿਰ ਉਹ ਇੱਥੇ ਨਹੀਂ ਰੁਕਦੀ, ਉਹਨੂੰ ਪ੍ਰਪੋਜ਼ਡ ਮੈਪ ਨੂੰ ਇਹ ਕਹਿ ਕੇ ਕਿ ਜੀ ਇਹ ਤਾਂ ਪਾਕਿਸਤਾਨ ਪੱਖੀ ਤਰ੍ਹਾਂ ਜਾਂ ਪਾਕਿਸਤਾਨ ਨੇ ਦੀ ਮਦਦ ਜਾਂ ਕਿ ਜੀ ਜਿਹੜੇ ਪਾਕਿਸਤਾਨ ਵਿੱਚ ਸਾਡੇ ਗੁਰਧਾਮ ਨੇ ਨਨਕਾਣਾ ਸਾਹਿਬ ਜਾਂ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਸੀ, ਇਸ ਨਕਸ਼ੇ ਦੇ ਵਿੱਚ ਤਾਂ ਜਿਹੜਾ ਉਸ ਪਾਕਿਸਤਾਨ ਦੀ ਟੈਰੀਟਰੀ ਬਾਰੇ ਤਾਂ ਉਹਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ। ਹੁਣ ਹਰ ਅਕਲਮੰਦ ਬੰਦਾ ਦੁਨੀਆ 'ਚ ਜਾਣਦਾ ਹੈ ਕਿ ਭਾਈ ਹਿਊਮਨ ਹਿਸਟਰੀ ਦੇ ਵਿੱਚ ਇੱਕ ਜ਼ਮਾਨਾ ਸੀ ਜਦੋਂ ਤੁਸੀਂ ਤਾਕਤ ਦੇ ਜ਼ੋਰ ਨਾਲ ਜਿੱਥੇ ਮਰਜ਼ੀ ਤੱਕ ਪਹੁੰਚ ਜਾਓ। ਕਦੇ ਕਿਸੇ ਨੇ ਸੋਚਿਆ ਸੀ ਵੀ ਰੋਮਨ ਜਿਹੜੇ ਨੇ ਉਹ ਕਦੇ ਯੂਕੇ ਇੰਗਲੈਂਡ ਜਿਹੜਾ ਅੱਜ ਹੈ ਉਹਦੇ ਤੇ ਵੀ 400-500 ਸਾਲ ਬੈਠੇ ਰਹੇ। ਜਦੋਂ ਬ੍ਰਿਟਿਸ਼ ਐਮਪਾਇਰ ਆਇਆ ਉਹਨਾਂ ਦੀ ਕਿੰਨੀ ਕੁ ਥਾਂ ਹੈ, ਉਹਨਾਂ ਨੇ 40% ਦੇ ਲਗਭਗ ਦੁਨੀਆ ਦੇ ਉੱਤੇ ਰੂਲ ਕੀਤਾ, ਜਿਨ੍ਹਾਂ ਦੇ ਰਾਜ ਕਹਿੰਦੇ ਸੀ ਵੀ ਕਦੇ ਸੂਰਜ ਡੁੱਬਦਾ ਨਹੀਂ ਹੈ। ਇਸੇ ਤਰ੍ਹਾਂ ਸਿੱਖਾਂ ਨੇ 18ਵੀਂ ਸਦੀ 'ਚ ਸਟਰਗਲ ਕੀਤੀ, ਮੁਗਲਾਂ ਦੇ ਨਾਲ ਵੀ ਕੀਤੀ, ਦਰਾ ਖੈਬਰ ਪਾਰ ਦੇ ਜਿਹੜੇ ਨੇ ਹਮਲਾਵਰ ਉਹਨਾਂ ਦੇ ਨਾਲ ਵੀ ਕੀਤੀ, ਔਰ ਉਹਨਾਂ ਨੇ ਇੱਕ ਵਾਸਟ ਸਿੱਖ ਐਮਪਾਇਰ 1.5 ਲੱਖ ਮੁਰੱਬਾ ਮੀਲ ਦਾ ਉਸਾਰਿਆ। ਪਰ ਅੱਜ ਜਦੋਂ ਅਸੀਂ ਆਪਣਾ ਕਲੇਮ ਕਰਦੇ ਹਾਂ ਕਿ ਭਾਈ ਅਸੀਂ ਇੰਟਰਨੈਸ਼ਨਲ ਜਿਹੜੇ ਕਾਨੂੰਨਾਂ ਦੇ ਤਹਿਤ ਜਾਂ UN ਚਾਰਟਰ ਦੇ ਥੱਲੇ ਆਪਣਾ ਮੁਲਕ ਬਣਾਉਣਾ, ਸਾਨੂੰ ਬੜੀ ਚੰਗੀ ਤਰ੍ਹਾਂ ਡੈਮੋਗ੍ਰਾਫੀ ਦੀ ਸਮਝ ਹੈ ਕਿ ਭਾਈ ਆਬਾਦੀ ਜਿਹੜੀ ਹੈ ਉਹ ਡਿਸਾਈਡਿੰਗ ਫੈਕਟਰ ਹੁੰਦਾ ਹੈ। ਅੱਜ ਸਾਡੇ ਕੋਲ 50,300 ਸਕੁਅਰ ਕਿਲੋਮੀਟਰ ਦੀ ਟੈਰੀਟਰੀ ਹੈ ਪੰਜਾਬ, ਜਿਹਦੇ 'ਚ ਅਸੀਂ 70% ਦੇ ਲਗਭਗ ਹੈ। ਅਸੀਂ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਔਰ ਅਸੀਂ ਅਨੰਦਪੁਰ ਸਾਹਿਬ ਦੇ ਮੱਥੇ ਦੇ ਵਿੱਚ ਵੀ ਉਹਨਾਂ ਨੇ ਉਹ ਟੈਰੀਟਰੀ ਦਿੱਤੀ ਹੋਈ ਸੀ ਕਿ ਭਾਈ ਇਹ ਜਿਹੜਾ ਡਲਹੌਜ਼ੀ ਔਰ ਕਾਂਗੜਾ ਔਰ ਜਿਹੜੇ ਨੈਚੁਰਲ ਹਿਲਸ ਨੇ, ਕਰਨਾਲ ਔਰ ਇਹ ਸਾਰੇ ਦੀ ਬੈਲਟ, ਗੰਗਾ ਨਗਰ, ਹਨੂਮਾਨਗੜ੍ਹ ਔਰ ਉਧਰ ਨਾਲਾਗੜ੍ਹ, ਔਰ ਇਹ ਨੈਚੁਰਲ ਇੱਕ ਸਾਡਾ ਜਿਹੜਾ ਸਾਨੂੰ ਇੱਕ ਡੈਮੋਗ੍ਰਾਫਿਕਲੀ ਵੀ ਸਿੱਖਾਂ ਦੀ ਪ੍ਰੈਜ਼ੈਂਸ ਹੈ। ਹੁਣ ਜੇ ਕੋਈ ਇਹ ਕਹੇ ਕਿ ਜੀ ਪਾਕਿਸਤਾਨ ਦਾ, ਔਰ ਇਹਦਾ ਮਨਵੀਰ ਕੌਰ ਦਾ ਆਰਗੂਮੈਂਟ ਸੀ ਜੀ ਵੱਡਾ ਪੰਜਾਬ ਤਾਂ 47 'ਚ ਉੱਧਰ ਰਹਿ ਗਿਆ ਸੀ, ਉਹਦੀ ਕਿਉਂ ਨਹੀਂ ਨਕਸ਼ੇ 'ਚ ਗੱਲ ਹੁੰਦੀ? ਭਾਈ ਅੱਜ ਜੇ ਅਸੀਂ 29 ਮਿਲੀਅਨ ਹੈ ਇੱਧਰਲੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ, ਪਾਕਿਸਤਾਨੀ ਪੰਜਾਬ ਦੇ ਵਿੱਚ ਉਹਨਾਂ ਦੀ ਪਾਪੂਲੇਸ਼ਨ 110 ਮਿਲੀਅਨ ਦੇ ਲਗਭਗ ਹੈ। ਹੁਣ ਇਹ ਕੋਈ ਜਿਹੜਾ ਬਿਲਕੁਲ ਅਕਲ ਦਾ ਅੰਨਾ ਹੋਏਗਾ ਜਿਹੜਾ ਇਹ ਕਹੇਗਾ ਕਿ ਜੀ ਇਹ 29 ਮਿਲੀਅਨ ਲੋਕ ਜਿਹੜੇ ਨੇ, ਉਹ ਜਦੋਂ ਮੈਂ 29 ਮਿਲੀਅਨ ਕਹਿ ਰਿਹਾ ਉਹਦੇ 'ਚ ਮੁਸਲਮਾਨ, ਹਿੰਦੂ, ਈਸਾਈ ਇਹ ਸਾਰੇ ਸ਼ਾਮਲ ਨੇ, ਕਿ ਜੀ ਉਹ ਜਾ ਕੇ ਡੋਮੀਨੇਟ ਕਰਨਗੇ 120 ਮਿਲੀਅਨ ਲੋਕਾਂ ਦੇ ਉੱਤੇ, ਔਰ ਇੱਕ ਮੁਲਕ ਪਾਕਿਸਤਾਨ ਜਿਹੜਾ ਇੱਕ ਨਿਊਕਲੀਅਰ ਪਾਵਰ ਹੈ, ਜਿਹੜਾ ਇੰਟਰਨੈਸ਼ਨਲੀ ਜਿਹਦੇ ਰੈਕਗਨਾਈਜ਼ਡ ਬਾਰਡਰਸ ਨੇ, ਜਿਹੜਾ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੀ ਪ੍ਰੋਪਰ ਸਾਂਭ ਸੰਭਾਲ ਦੇ ਲਈ ਜਿਹੜਾ ਸਾਰੇ ਪ੍ਰਬੰਧ ਨੇ, ਇਹ ਤਾਂ ਅਸੀਂ ਚਾਹਾਂਗੇ ਕਿ ਭਾਈ ਪਾਕਿਸਤਾਨ ਨਾਲ ਸਾਡੇ ਰਿਸ਼ਤੇ ਬਹੁਤ ਵਧੀਆ ਹੋਣ, ਜਿਵੇਂ ਅਮਰੀਕਾ ਕੈਨੇਡਾ ਦੇ ਨੇ,
ਔਰ ਉਸ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਇੱਕ ਵੱਡੀ ਅੱਛੀ ਗੁੱਡਵਿਲ ਵੀ ਹੈ। ਹੁਣ ਇਸ ਕਿਸਮ ਦੇ ਜਿਹੜੇ ਏਜੰਟ ਪ੍ਰੋਵੋਕੇਟਿਓਰ ਨੇ, ਇਸ ਮਨਵੀਰ ਕੌਰ ਵਰਗੇ, ਇਹ ਸਾਨੂੰ ਕਿਸ ਖਾਤੇ 'ਚ ਪਾਉਣਾ ਚਾਹੁੰਦੇ ਨੇ। ਔਰ ਕਈ ਵਾਰ ਕੁਝ ਜਿਹੜੇ ਕੰਮ ਅਕਲੀ ਵਾਲੇ ਲੋਕ ਨੇ ਉਹ ਵੀ ਇਸ ਕਿਸਮ ਦੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਨੇ ਦੋਨੋਂ ਪਾਸੇ ਹੀ। ਸੋ ਇਸ ਸਾਰੇ ਨੂੰ ਮੈਂ ਸਮਝਦਾ ਹਾਂ ਵੀ ਇਹ ਰੈਕਡ ਜਿਹੜਾ ਹੈ ਉਹ ਬਿਲਕੁਲ ਸਟ੍ਰੇਟ ਹੋਣਾ ਚਾਹੀਦਾ ਕਿ ਇਸ ਸਾਰੇ ਦੇ ਥੱਲੇ ਨਾ ਤਾਂ ਅਸੀਂ ਇਹ ਮੰਨਦੇ ਹਾਂ ਕਿ ਜੀ ਕੋਈ ਧਿਰ ਡਿਵਾਈਸਿਵ ਹੈ, ਕੌਣ ਸਾਰੇ ਹੀ ਕੰਮ ਕਰ ਰਹੇ ਨੇ, ਔਰ ਉਹਦੇ 'ਚ ਜੇ ਅੱਜ ਥੋੜਾ ਬਹੁਤ ਕਿਤੇ ਮਤਭੇਦ ਵੀ ਨਜ਼ਰ ਆਉਂਦਾ ਹੈ ਉੱਥੋਂ ਦੀਆਂ ਜਥੇਬੰਦੀਆਂ ਜਾਂ ਬਾਹਰਲੀਆਂ ਧਿਰਾਂ ਦੇ ਵਿੱਚ, ਜਦੋਂ ਸਾਡੇ ਇਹ ਇਵੇਂ ਹੀ ਹੈ ਮਤਭੇਦ ਜਿਵੇਂ 18ਵੀਂ ਸਦੀ 'ਚ 12 ਮਿਸਲਾਂ ਜਿਨ੍ਹਾਂ ਦੇ ਕੋਲ ਆਪੋ ਆਪਣੇ ਢੰਗ ਦੇ ਨਾਲ ਜਿਹੜੇ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਪਰ ਸਰਬੱਤ ਖਾਲਸਾ ਸਾਡਾ ਮੀਟਿੰਗ ਪੁਆਇੰਟ ਸੀ ਔਰ ਸਾਂਝੇ ਤੌਰ ਦੇ ਉੱਤੇ ਅਸੀਂ ਕੌਮੀ ਘਰ ਨੂੰ ਆਜ਼ਾਦ ਕਰਾਉਣ ਦੇ ਲਈ ਸਰਬੱਤ ਖਾਲਸੇ ਦੇ ਫੈਸਲੇ ਹੁੰਦੇ ਸੀ। ਸੋ ਮੈਂ ਸਮਝਦਾ ਕਿ ਬਾਹਰਲੀਆਂ ਸਿੱਖ ਜਥੇਬੰਦੀਆਂ, ਡਾਇਸਪੋਰਾ, ਰੈਫਰੈਂਡਮ 2020 ਵੀ ਸਾਡਾ ਪ੍ਰੋਜੈਕਟ ਹੈ। ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮਾਨ ਸਾਹਿਬ ਨੇ ਉੱਥੇ ਆਵਾਜ਼ ਨੂੰ ਜਿਉਂਦਿਆਂ ਰੱਖਿਆ ਇਹਨਾਂ ਸਾਰੇ ਸਾਲਾਂ 'ਚ। ਹੁਣ ਵੀ ਜੇ ਜਾ ਕੇ ਉੱਥੇ ਬੈਠ ਗਏ ਨੇ ਲਖਨਪੁਰ ਕਠੂਏ ਦੇ ਵਿੱਚ ਕਿ ਭਾਈ ਕਸ਼ਮੀਰ ਜਾਣਾ ਹੈ, ਅਸੀਂ ਕਸ਼ਮੀਰੀ ਆਪਣੇ ਭਰਾਵਾਂ ਭੈਣਾਂ ਦਾ ਹਾਲ, ਉਹਦੇ ਜੀਵਨ ਕਸ਼ਮੀਰੀ ਪੰਡਤਾਂ ਦਾ, ਸਿੱਖਾਂ ਦੀ ਸਾਂਭ ਸੰਭਾਲ ਕਿਵੇਂ ਹੋ ਰਹੀ ਕਰਨੀ ਹੈ, ਤੇ ਇਹ ਹਾਂ ਦਾ ਨਾਰਾ ਹੈ ਜਿਹਨੂੰ ਮੈਂ ਸਮਝਦਾ ਵੀ ਇਹਦੇ 'ਚ ਭਾਵੇਂ 4 ਦਿਨ ਹੋ ਗਏ ਨੇ ਬੈਠਿਆ ਹੋਇਆ, ਇਹ ਸਾਡੀ ਸਟਰੈਂਥ ਹੈ। ਸੋ ਇਸ ਕਿਸਮ ਦੇ ਲੋਕ ਜਿਹੜੇ ਨੇ ਔਰ ਇਹ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਫਿਰ ਉਸ ਨੂੰ ਤਾਂ ਖਾਲਿਸਤਾਨ ਦੇ ਸੰਕਲਪ ਦੇ ਨਾਲ ਹੀ ਪ੍ਰੋਬਲਮ ਖੜੀ ਕਰਨ ਦੀ ਲਾਈਨ ਹੈ। ਜਿਹੜਾ ਇੱਕ ਸਾਡਾ ਤਬਕਾ ਵੀ ਜਿਹੜਾ ਪ੍ਰਚਾਰਕ ਤਬਕਾ ਉਹ ਕਰਨ ਦੀ ਕੋਸ਼ਿਸ਼ ਕਰਦਾ ਹੈ ਸਭ ਰਾਜ ਸ੍ਰਿਸ਼ਟ ਕਰ ਰਹੇ ਕਿ ਜੀ ਸਾਡੇ ਸਟੇਟ ਦਾ ਕਾਨਸੈਪਟ ਹੈ, ਕਾਨਸੈਪਟ ਤਾਂ ਬਦਲਦੇ ਰਹਿੰਦੇ ਨੇ। ਸਟੇਟ ਦਾ ਕਾਨਸੈਪਟ ਤਾਂ 19th ਸੈਂਚੁਰੀ ਕਾਨਸੈਪਟ ਹੈ, ਜਦੋਂ ਖੁੱਲ੍ਹ ਕੇ ਤਾਕਤ ਦੇ ਜ਼ੋਰ ਨਾਲ ਆਪਣੀ ਆਜ਼ਾਦੀ ਲੈਣ ਦੀ ਗੱਲ ਸੀ। ਸਿੱਖਾਂ ਨੇ 12-13% ਆਬਾਦੀ ਉਸ ਵੇਲੇ ਵੀ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਕਾਇਮ ਹੁੰਦਾ ਹੈ, ਸਿੱਖ 12-13% ਤੋਂ ਜ਼ਿਆਦਾ ਨਹੀਂ ਸੀ ਪਾਪੂਲੇਸ਼ਨ ਦਾ ਹਿੱਸਾ, ਔਰ ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਇਹੀ ਰਿਹਾ। ਲੇਕਿਨ ਉਹ ਜ਼ਮਾਨੇ ਇੱਕ ਜਿਹੜੇ ਨੇ ਇੱਕ ਡਿਫਰੈਂਟ ਟਾਈਪ ਦੇ ਸੀ। ਅੱਜ ਜਦੋਂ ਨੇਸ਼ਨ ਸਟੇਟਸ ਦਾ ਕਾਨਸੈਪਟ ਹੈ, ਅਸੀਂ ਆਪਣੀ ਉਸ ਧਰਤੀ ਦੇ ਉੱਤੇ, ਔਰ ਇਸੇ ਲਈ ਜਦੋਂ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਦੀ ਗੱਲ ਕਰਦੇ, ਅਸੀਂ ਇੰਟਰਨੈਸ਼ਨਲ ਬਾਰਡਰਸ ਨੂੰ ਵੀ ਮੰਨਦੇ ਹਾਂ। ਔਰ ਰੌਲਾ ਤਾਂ ਸਾਡਾ ਇੰਡੀਅਨ ਸਟੇਟ ਨਾਲ ਹੈ, ਪਾਕਿਸਤਾਨ ਨਾਲ ਤਾਂ ਅਸੀਂ ਨਿਬੇੜ ਲਿਆ 47 ਦੇ ਪੀਰੀਅਡ 'ਚ ਜਦੋਂ ਸਾਡੀ ਲੀਡਰਸ਼ਿਪ ਨੇ ਇੰਡੀਆ ਨੂੰ ਜੁਆਇਨ ਕੀਤਾ। ਅਸੀਂ ਉਹਨਾਂ ਦੀ ਨਾ ਕੋਈ ਆਫਰ ਮੰਨੀ, ਨਾ ਉਹਨਾਂ ਦੇ ਨਾਲ ਕੋਈ ਡੀਲ ਕੀਤੀ, ਉਹਨਾਂ ਦੇ ਨਾਲ ਤਾਂ ਸਾਡਾ ਰੌਲਾ ਹੀ ਨਹੀਂ ਰਿਹਾ, ਉਹ ਤਾਂ ਲਾਈਨ ਹੋ ਗਈ ਪੂਰੀ। ਇਹ ਤਾਂ ਇਹਦੇ ਨਾਲ ਜਿੱਥੇ ਅਸੀਂ ਤੀਸਰੀ ਧਿਰ ਸੀ ਰਾਊਂਡ ਟੇਬਲ ਕਾਨਫਰੰਸ ਵਿੱਚ ਵੀ, ਔਰ ਜਿੱਥੇ ਅਸੀਂ ਇਹਨਾਂ ਦੇ ਕਨਸਟੀਟਿਊਸ਼ਨ ਨੂੰ ਜਿਹੜਾ ਸਾਡੇ ਨੁਮਾਇੰਦਿਆਂ ਨੇ ਨਕਾਰਿਆ, ਅਸੀਂ ਨੇਸ਼ਨ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਔਰ ਜਿਹੜੇ ਸਾਰੇ ਸਿੱਖ ਏਰੀਆਜ਼ ਨੇ ਹਰਿਆਣਾ, ਰਾਜਸਥਾਨ, ਹਿਮਾਚਲ, ਇਹਨਾਂ ਸਾਰਿਆਂ ਨੂੰ ਲਿਬਰੇਟ ਕਰਵਾ ਕੇ ਜਿਵੇਂ ਪ੍ਰਪੋਜ਼ਡ ਮੈਪ ਕਿਹਾ, ਬਿਲਕੁਲ ਬਾਕੀ ਦੇਖਿਆ ਜਾਏਗਾ ਕਿ ਭਾਈ ਤੁਹਾਡੀ ਉਦੋਂ ਕਿਸ ਕਿਸਮ ਦੇ ਹਾਲਾਤਾਂ 'ਚ ਤੁਹਾਡੀ ਜਿਹੜੀ ਹੈ ਉਹ ਲਿਬਰੇਸ਼ਨ ਹੁੰਦੀ ਹੈ, ਔਰ ਉਹਨਾਂ ਹਾਲਾਤਾਂ 'ਚ ਬਾਅਦ ਦੇ ਵਿੱਚ ਤੁਸੀਂ ਇਲਾਕੇ ਬਾਏ ਵੀ ਤਾਂ ਕਰਦੇ ਹੋ। ਅਮਰੀਕਾ 13 ਕਾਲੋਨੀਜ਼ ਦੇ ਨਾਲ ਸ਼ੁਰੂ ਹੋਇਆ ਸੀ, ਅੱਜ ਜਿੰਨੀਆਂ ਸਟੇਟਾਂ ਨਿਊ ਮੈਕਸੀਕੋ ਔਰ ਕੈਲੀਫੋਰਨੀਆ ਔਰ ਟੈਕਸਾਸ ਔਰ ਡੈਨਵਰ, ਕੋਲੋਰਾਡੋ, ਇਹ ਸਾਰੀਆਂ ਮੈਕਸੀਕੋ ਦੀਆਂ ਸਟੇਟਾਂ ਸੀ। ਟੈਰੀਟਰੀ ਤਾਂ ਕਿਸੇ ਵੇਲੇ ਵੀ ਜਿਹੜਾ ਉਸ ਦੇ ਨਾਲ ਤੁਸੀਂ ਅਮਰੀਕਾ ਨੇ ਰੂਸ ਤੋਂ ਅਲਾਸਕਾ ਖਰੀਦਿਆ, ਪਾਕਿਸਤਾਨ ਨੇ ਉਹਨਾਂ ਤੋਂ ਓਮਾਨ ਤੋਂ ਗਵਾਦਰ ਖਰੀਦਿਆ। ਇਹਨਾਂ ਦੇ ਇਹ ਭੁੱਖੇ ਨੰਗੇ ਜਿਹੜੇ ਨੇ ਗੰਗਾ ਜਮਨੀ ਤਹਿਜ਼ੀਬ ਵਾਲੇ, ਇਹਨਾਂ ਨੇ ਸਿੱਖਾਂ ਨੂੰ ਵੀ ਵੇਚਣੇ ਨੇ ਇਲਾਕੇ। ਹਾਂਜੀ, ਉਹ ਤਾਂ ਜੇ ਮੁਲਕ ਵੇਚ ਸਕਦੇ ਨੇ ਤਾਂ ਇਹਨਾਂ ਦੇ ਕੋਲ ਕੀ ਹੈ। ਪਰ ਇਸ ਪੀਰੀਅਡ 'ਚ ਅਸੀਂ ਰੀਅਲਿਸਟਿਕਲੀ ਜਿਹੜਾ ਉਹ ਐਕਟ ਕਰ ਰਹੇ ਹਾਂ, ਔਰ ਸਾਡਾ ਇਹੀ ਕਹਿਣਾ ਹੈ ਕਿ ਭਾਈ ਇਹ ਜਿਹੜੇ ਉਹਦੇ ਲਈ ਅਸੀਂ ਇਹਨਾਂ ਨੂੰ ਨਾ ਹੀ ਕਨਫਿਊਜ਼ਨ ਏਜੰਟਸ ਦਾ ਦਿੱਤਾ ਹੈ, ਇਹ ਭੰਬਲ ਭੂਸਾ ਪਾਉਣ ਲਈ ਛੱਡੇ ਨੇ, ਇਹਨਾਂ ਤੋਂ ਸਾਨੂੰ ਖਬਰਦਾਰ ਰਹਿਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ
ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਯੂਕਰੇਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ ਯੂਕਰੇਨ ਵਿੱਚ ਵਸਦੇ ਆਪਣੇ ਸਾਰੇ ਸ਼ਹਿਰੀਆਂ ਨੂੰ ਫੌਰਨ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਹੈ। ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਵੱਲੋਂ ਆਪਣੇ ਸਲਾਹਕਾਰਾਂ ਦੀ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ। ਇਹ ਡਰ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਪੁਤਿਨ ਵੱਲੋਂ ਯੂਕਰੇਨ ਵਿੱਚ ਨਿਊਕਲੀਅਰ ਹਥਿਆਰਾਂ ਦੇ ਇਸਤੇਮਾਲ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਹਰ ਮੁਲਕ ਦੇ ਲੋਕ ਇਸ ਵੇਲੇ ਮਹਿੰਗਾਈ ਦੀ ਚੱਕੀ ਦੇ ਵਿੱਚ ਪਿਸ ਰਹੇ ਨੇ। ਅਨਸਰਟਨਟੀ ਹੈ। ਯੂਕੇ ਦੇ ਵਿੱਚ ਜਿਹੜੀ ਬੀਬੀ ਪ੍ਰਾਈਮ ਮਿਨਿਸਟਰ ਬਣੀ ਲਿਜ਼ ਟਰੱਸ, ਉਹਦਾ ਸਿੰਘਾਸਨ ਵੀ ਬਹੁਤ ਬੁਰੀ ਤਰ੍ਹਾਂ ਡਾਵਾਂਡੋਲ ਹੈ। ਉਸ ਦੇ ਇੱਕ ਤੋਂ ਬਾਅਦ ਇੱਕ ਵਜ਼ੀਰ ਵੀ ਰਿਜ਼ਾਈਨ ਕਰ ਰਹੇ ਨੇ ਔਰ ਇੱਕ ਵੱਡਾ ਸੰਕਟ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਵੀ ਜਿੱਥੇ ਇੱਕ ਪਾਸੇ ਮਹਿੰਗਾਈ ਦਾ ਜ਼ੋਰ ਹੈ, ਮਿਡ ਟਰਮ ਇਲੈਕਸ਼ਨਸ ਹੋਣ ਜਾ ਰਹੀਆਂ ਕਾਂਗਰਸ ਬਾਈਡਨ ਦੇ ਲਈ, ਇਹ ਦੇਖਣਾ ਜ਼ਰੂਰੀ ਹੋਏਗਾ ਕਿ ਭਾਈ ਉਹ ਕਿਵੇਂ ਦੋਨੋਂ ਸੈਨੇਟ ਔਰ ਕਾਂਗਰਸ ਦੇ ਵਿੱਚ ਡੈਮੋਕ੍ਰੈਟਾਂ ਦੀ ਮੈਜੋਰਿਟੀ ਕਾਇਮ ਰੱਖ ਸਕਦਾ ਹੈ ਕਿ ਨਹੀਂ। ਔਰ ਮੌਕਾ ਪ੍ਰਸਤ ਲੋਕ ਆਪੋ ਆਪਣੇ, ਜਿਵੇਂ ਅਸੀਂ ਤੁਲਸੀ ਗੈਬਰਡ ਜਿਹੜੀ RSS ਸਪਾਂਸਰਡ ਕਾਂਗਰਸ ਵੂਮਨ ਸੀ, ਲੰਬਾ ਵਕਤ ਫਿਰ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਦੇ ਵਿੱਚ ਡੈਮੋਕ੍ਰੈਟਾਂ ਦੀ ਕੈਂਡੀਡੇਟ ਬਣੀ ਔਰ ਬੁਰੀ ਤਰ੍ਹਾਂ ਜਿਹੜੀ ਹੈ ਉਹ ਡਿਫੀਟ ਖਾਣ ਤੋਂ ਬਾਅਦ ਰੇਸ ਤੋਂ ਬਾਹਰ ਹੋਈ ਔਰ ਹੁਣ ਉਹ ਅੰਬਾਨੀਆਂ ਦੇ ਇੱਕ ਚੈਨਲ ਦੇ ਉੱਤੇ ਕੱਲ੍ਹ ਹੀ ਜਿਹੜੀ ਹੈ ਉਹ ਬੜੀ ਜ਼ਹਿਰ ਉਗਲ ਰਹੀ ਸੀ ਡੈਮੋਕ੍ਰੈਟਾਂ ਦੇ ਖਿਲਾਫ ਵੀ ਔਰ ਬਾਈਡਨ ਨੂੰ ਹਿਟਲਰ ਨਾਲ ਤਸ਼ਬੀਹ ਦੇ ਰਹੀ ਸੀ ਕਿ ਜੀ ਇਹ ਔਰ ਇਸ ਤੋਂ ਪਹਿਲਾਂ ਉਸ ਦੇ ਉੱਤੇ ਇਲਜ਼ਾਮ ਨੇ ਤੁਲਸੀ ਗੈਬਰਡ ਤੇ ਕਿ ਭਾਈ ਉਹ ਤਾਂ ਰਸ਼ੀਅਨ ਲਈ ਵੀ ਹੈ ਕੰਮ ਕਰਦੀ। ਪਰ ਮੈਨੂੰ ਇਹ ਲੱਗਦਾ ਵੀ ਰਸ਼ੀਅਨਸ ਨਹੀਂ, ਇਹ ਤਾਂ ਕਿਉਂਕਿ RSS ਸਪਾਂਸਰਡ ਹੈਗਾ ਤੇ RSS ਰਸ਼ੀਆ ਦੀ ਗੇਮ ਹੀ ਖੇਡ ਰਿਹਾ ਕਿਤੇ ਨਾ ਕਿਤੇ। ਇਹੀ ਕਾਰਨ ਹੈ ਕਿ ਭਾਈ ਉਹਨੂੰ ਈਵਨ ਐਜ਼ ਏ ਅਗਰੈਸਰ ਵੀ ਨਹੀਂ ਮੰਨਿਆ ਹੈ ਇੰਡੀਆ ਨੇ। ਲੇਕਿਨ ਇਹ ਵੱਖਰੀ ਗੱਲ ਹੈ ਕਿ ਉਹ ਬਿਟਵੀਨ ਦਾ ਇਸ ਸਾਰੇ ਦੇ ਵਿੱਚ ਉਹਨਾਂ ਦੀ ਖਿਚਾਈ ਵੀ ਹੋ ਰਹੀ ਹੈ। ਸੋ ਤੁਲਸੀ ਗੈਬਰਡ ਨੇ ਜਿਹੜਾ ਸਾਰਾ ਪਾਰਟ ਉਹਦੀ ਪ੍ਰੈਜੈਂਟੇਸ਼ਨ ਦਾ ਵੀ ਸੀ, ਉਹਦੇ 'ਚ ਨਿਊਕਲੀਅਰ ਡੇਂਜਰ ਕਿ ਜੀ ਇਹ ਬਾਈਡਨ ਜਿਹੜਾ ਸਾਰੇ ਪਲੈਨਟ ਨੂੰ ਤਬਾਹ ਕਰਨ ਵੱਲ ਜਾ ਔਰ ਉਹ ਸਾਰੇ ਯੂਕਰੇਨ ਦੇ ਲਈ ਇਹਦੇ ਸਿਰ ਤੇ ਹੀ ਜਿਹੜਾ ਉਹ ਭਾਂਡਾ ਭੰਨ ਰਹੀ ਸੀ ਕਿ ਜੀ ਉਹ ਤਾਂ ਗੱਲਬਾਤ ਹੋ ਰਹੀ ਸੀ, ਗੱਲਬਾਤ ਬਹੁਤ ਨੇੜੇ ਪਹੁੰਚ ਗਈ ਸੀ ਔਰ ਬਾਈਡਨ ਨੇ ਹੀ ਜ਼ੈਲੈਂਸਕੀ ਨੂੰ ਫੋਨ ਕਰਕੇ ਜਿਹੜਾ ਗੱਲਬਾਤ ਤੋੜੀ ਔਰ ਇਹ ਕਨਫਰਟੇਸ਼ਨ ਨਿਊਕਲੀਅਰ ਤੋਂ ਬਾਅਦ ਕੋਈ ਸ਼ੈਲਟਰ ਨਹੀਂ ਬਣੀਆਂ ਹੋਈਆਂ, ਕੋਈ ਦੂਜਾ ਨਹੀਂ ਹੈ, ਤਬਾਹੀ ਹੋਏਗੀ। ਸੋ ਉਹ ਤਾਂ ਆਪਣੇ ਮੂੰਹ 'ਚੋਂ ਝੱਗ ਸੁੱਟ ਰਹੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਦੁਨੀਆ ਦੇ ਸੰਜੀਦਾ ਟਿੱਪਣੀਕਾਰ ਨੇ, ਐਨਾਲਿਸਟ ਨੇ, ਸਟੇਟਸਮੈਨ ਤਾਂ ਜੇ ਹੁਣ ਕਹਿਣਾ ਹੋਏ ਵੀ ਇਸ ਵੇਲੇ ਦੁਨੀਆ ਦੇ ਵਿੱਚ ਕੋਈ ਵੀ ਸਟੇਟਸਮੈਨ ਨਹੀਂ ਹੈ। ਹਾਲਾਂਕਿ ਬਾਈਡਨ ਦੇ ਹਵਾਲੇ ਨਾਲ ਮੈਨੂੰ ਲੱਗਦਾ ਸੀ ਕਿ ਵੀ ਇਹ ਲੰਬਾ ਵਕਤ ਜਿਹੜਾ ਹੈ ਉਹ ਸੈਨੇਟਰ ਰਿਹਾ, 40+ ਸਾਲ ਵਾਈਸ ਪ੍ਰੈਜ਼ੀਡੈਂਟ ਰਿਹਾ ਓਬਾਮਾ ਦੇ ਵੇਲੇ ਵੀ ਔਰ ਉਸ ਤੋਂ ਲੰਬਾ ਔਰ ਉਹਦਾ ਐਕਸਪੀਰੀਅੰਸ ਫੋਰਨ ਪਾਲਿਸੀ ਦਾ ਕਿ ਵੀ ਹੋਰ ਸ਼ਾਇਦ ਇੰਟਰਨਲ ਸਿਕਿਉਰਿਟੀ ਜਾਂ ਇਕੋਨਮੀ ਜਾਂ ਦੂਜੇ 'ਚੋਂ ਭਾਵੇਂ ਬਹੁਤਾ ਕੁਛ ਨਾ ਕਰ ਸਕੇ, ਉਹ ਫੋਰਨ ਪਾਲਿਸੀ ਉਹਦੀ ਕਾਮਯਾਬ ਹੋਏਗੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੀ ਫੋਰਨ ਪਾਲਿਸੀ ਵੀ ਜੇ ਸਾਊਦੀ ਅਰੇਬੀਆ ਉਹ ਪਿੱਠ ਦਿਖਾ ਦੇ ਜਾਂ ਇਹ ਉਸ ਨਾਲ ਪਹਿਲਾਂ ਇਸ ਕਿਸਮ ਦਾ ਸਲੂਕ ਕਰਨ ਕਿ ਉਹ ਅਲਟੀਮੇਟਲੀ ਨਾ ਸਿਰਫ ਰਸ਼ੀਆ ਦੇ ਬਲੌਕ 'ਚ ਜਾਣ ਵੱਲ ਹੋਏ ਕਿ ਬਾਈਡਨ ਦੇ ਉੱਥੇ ਜਾਣ ਤੇ ਉਹ ਕਹਿੰਦੇ ਨੇ ਜੀ ਠੀਕ ਹੈ 1 ਮਿਲੀਅਨ ਬੈਰਲਸ ਅਸੀਂ ਜ਼ਿਆਦਾ ਪ੍ਰੋਡਿਊਸ ਕਰਾਂਗੇ, ਇੱਕ ਦਿਨ ਬਾਅਦ ਉਹਨੂੰ 1 ਲੱਖ ਬੈਰਲ ਬਣਾ ਦਿੰਦੇ ਨੇ ਜਾਂ ਪਹਿਲਾਂ ਸ਼ਾਇਦ 2 ਮਿਲੀਅਨ ਸੀ ਤੇ 1 ਕਰਤਾ ਹੈ। ਔਰ ਜੇ ਉਹਨਾਂ ਦਾ ਜਿਹੜਾ ਕਰਾਊਨ ਪ੍ਰਿੰਸ ਹੈ ਉਹ ਇਹਨਾਂ ਨੂੰ ਕਹੇ ਕਿ ਭਾਈ ਅਸੀਂ ਜਿਹੜਾ ਉਹ ਸਾਨੂੰ ਪਰਵਾਹ ਨਹੀਂ ਹੈ ਜੇ ਤੁਸੀਂ ਸਾਡੇ ਨਾਲ ਇਵੇਂ ਹੀ ਸਲੂਕ ਕਰੋਗੇ। ਔਰ ਕਿਉਂਕਿ ਜਦੋਂ ਓਪੈਕ ਨੇ ਉਹ ਸਪਲਾਈ ਘਟਾਉਣ ਦੀ ਲਾਈਨ ਲਈ ਔਰ ਅਮਰੀਕਾ US ਕਾਂਗਰਸ ਦੇ ਵਿੱਚ ਮਤਾ ਆ ਗਿਆ ਕਿ ਜੀ ਫੌਜਾਂ ਕੱਢ ਲਓ ਉੱਥੋਂ ਆਪਣੀਆਂ ਔਰ ਯਮਨ ਔਰ ਦੂਸਰੇ ਮੁੱਦੇ ਤੇ। ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ, ਹਾਲਾਂ ਯੂਨਾਈਟਿਡ ਨੇਸ਼ਨਸ ਦੇ ਮਤਿਆਂ ਦੇ ਵਿੱਚ ਜਿਹੜਾ ਜਨਰਲ ਅਸੈਂਬਲੀ 'ਚ ਜਿਵੇਂ ਉਹਨਾਂ ਨੇ
ਅਮਰੀਕਾ ਨੇ ਰੂਸ ਨੂੰ ਆਈਸੋਲੇਟ ਕੀਤਾ, ਸਿਰਫ 15 ਮੁਲਕ ਹੀ ਉਹਦੇ ਨਾਲ ਖਲੋਤੇ। ਔਰ ਇਹ ਸਾਰੇ ਦੇ ਚੱਲਦੇ ਆ ਭਾਰਤ ਦਾ ਵੀ ਸਟੈਂਡ ਜਿਹੜਾ ਵਿੱਚ ਵਿਚਾਲੇ ਡਾਵਾਡੋਲ ਰਿਹਾ। ਲੇਕਿਨ ਇਹ ਇਸ ਪਾਸੇ ਵੱਲ ਤਾਂ ਜ਼ਰੂਰ ਇਸ਼ਾਰਾ ਕਰਦਾ ਹੈ, ਕਿਉਂਕਿ 2-3 ਵਾਰ ਹੋ ਚੁੱਕੀ ਕਿ ਬਾਈਡਨ ਨੇ ਇਹ ਓਪਨਲੀ ਥ੍ਰੈਟ ਕੀਤਾ ਹੈ ਕਿ ਵੀ ਅਸੀਂ ਸਟ੍ਰੈਟੇਜਿਕ ਨਿਊਕਲੀਅਰ ਵੈਪਨ ਇਸਤੇਮਾਲ ਕਰਾਂਗੇ। ਔਰ ਲੇਟੈਸਟ ਖਬਰ ਜਿਹੜੀ ਮੈਂ ਦੇਖ ਰਿਹਾ, ਜਿਸ ਕਰਕੇ ਈਵਨ ਇਸ ਸੈਗਮੈਂਟ ਨੂੰ ਅਸੀਂ ਡਿਸਕਸ ਵੀ ਕਰ ਰਹੇ ਹਾਂ, ਪੁਤਿਨ ਹੋਲਡਿੰਗ ਐਮਰਜੈਂਸੀ ਮੀਟਿੰਗ ਐਮਿਡ ਫੀਅਰਸ ਹੀ ਵਿਲ ਯੂਜ਼ ਨਿਊਕਸ ਇਨ ਡੈਡ ਸੀ। ਔਰ ਦ ਕ੍ਰੈਮਲਿਨ ਇਜ਼ ਕੰਸੀਡਰਿੰਗ deploying tactical nuclear bombs in the Black Sea, and Vladimir Putin is holding an emergency meeting in Moscow today. Sources warn the Russian leader is discussing putting the country on a war footing and closing the borders to military age men. कि भाई ਜਿਹੜੇ 18 ਸਾਲ ਤੋਂ ਉੱਪਰ ਨੇ ਉਹ ਦੇਸ਼ ਚੋਂ ਮੁਲਕ ਚੋਂ ਐਸਕੇਪ ਨਹੀਂ ਕਰ ਸਕਣਗੇ, ਔਰ ਉਹ ਨਿਊਕਸ ਡਿਪਲੋਏ ਕਰ ਰਹੇ। ਔਰ ਇਸ ਖਬਰ ਦਾ ਜਿਹੜਾ ਆਧਾਰ ਵੀ ਇਹ ਹੈ ਕਿ ਭਾਈ ਇਹ ਇਕੱਲਾ ਇਹੀ ਨਹੀਂ ਹੈ, ਜਿਹੜੇ 4 ਖਿੱਤੇ ਰੂਸ ਨੇ ਐਨੈਕਸ ਕੀਤੇ ਯੂਕਰੇਨ ਤੋਂ ਖੋਹ ਕੇ, ਰੈਫਰੈਂਡਮ ਕਰਾ ਕੇ ਉਹਨੂੰ ਰਸ਼ੀਅਨ ਅਨੈਕਸੇਸ਼ਨ ਨੂੰ ਜਸਟੀਫਾਈ ਕੀਤਾ, ਉਹਨਾਂ ਦੇ ਵਿੱਚ ਡੋਨੈਸਕ, ਖਰਸੋਨ, ਲੁਹਾਂਸਕ ਐਂਡ ਜ਼ੈਪੋਰਿਫਜ਼ੀਆ ਨੇ, ਉਹਨਾਂ ਬਾਰੇ ਵੀ ਖਬਰ ਹੈ। ਪੁਤਿਨ ਡਿਕਲੇਅਰਸ ਮਾਰਸ਼ਲ ਲਾ ਇਨ ਅਨੈਕਸਡ ਰੀਜਨਸ ਆਫ ਯੂਕਰੇਨ, ਉਹਨਾਂ 'ਚ ਵੀ ਮਾਰਸ਼ਲ ਲਾ ਜਿਹੜਾ ਹੈ ਉਹ ਲਾ ਦਿੱਤਾ ਹੈ। ਔਰ ਇਹ ਵੀ ਸੀ ਕਿ ਵੀ ਜਿਹੜਾ ਖਰਸੋਨ ਹੈ ਉਸ 'ਚੋਂ ਈਵਨ ਯੂਕਰੇਨੀਅਨ ਐਡਵਾਂਸਮੈਂਟ ਹੋਈ ਹੈ, ਔਰ ਰਸ਼ੀਆ ਨੇ ਉੱਥੋਂ ਜਿਹੜਾ ਕੁਛ ਹਿੱਸੇ 'ਚੋਂ ਫੌਜ ਹਟਾਉਣ ਦਾ ਫੈਸਲਾ ਕੀਤਾ। ਔਰ ਨਾਲ ਦੀ ਨਾਲ ਇਹ ਜਿਹੜਾ ਭਾਰਤ ਵੱਲੋਂ ਅੱਜ ਜਿਹੜੀ ਐਡਵਾਈਜ਼ਰੀ ਜਾਂ ਉਹਨਾਂ ਨੇ ਮੈਸੇਜ ਦਿੱਤਾ ਹੈ, ਰਸ਼ੀਆ ਯੂਕਰੇਨ ਵਾਰ, ਇੰਡੀਆ ਆਸਕ ਸਿਟੀਜ਼ਨਸ ਟੂ ਲੀਵ ਯੂਕਰੇਨ ਇਮੀਡੀਏਟਲੀ, ਇੱਕਦਮ ਛੱਡ ਦਿਓ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਹਾਲਾਤ ਉਸ ਪਾਸੇ ਵੱਲ ਜਾ ਰਹੇ ਨੇ। ਹਾਲਾਂਕਿ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਮਿਸਟਰ ਗੁਟਰੇਸ ਉਹ ਅੱਜ ਕੱਲ੍ਹ ਭਾਰਤ ਦੇ ਦੌਰੇ 'ਤੇ ਹੈ 3 ਰੋਜ਼ਾ, ਔਰ ਉਹਨੇ ਤਾਂ ਮੋਦੀ ਦਾ ਉਹੀ ਜੁਮਲਾ ਜਦੋਂ ਮੋਦੀ ਨੇ ਸਮਰਕੰਦ ਉਜ਼ਬੇਕਿਸਤਾਨ 'ਚ ਪੁਤਿਨ ਦੇ ਨਾਲ ਮੀਟਿੰਗ ਵੇਲੇ ਕਿਹਾ ਸੀ ਕਿ ਦਿਸ ਇਜ਼ ਨਾਟ ਐਨ ਈਰਾ ਆਫ ਵਾਰ, ਸੋ ਉਹਨੂੰ ਇਹ ਚੰਗੀ ਤਰ੍ਹਾਂ ਰੱਬ ਕਰ ਰਹੇ ਨੇ ਸਾਰੇ। ਉਹਨੇ ਇਹੀ ਕੋਟ ਕਰਕੇ ਕਿਹਾ ਜੀ ਦੇਖੋ ਮੋਦੀ ਨੇ ਕਿਹਾ, ਪਰ ਇਹ ਜਿਹੜਾ ਆਲਰੇਡੀ ਮਿਸਟਰ ਗੁਟਰੇਸ ਵੀ ਇਹ ਫੀਅਰ ਜਿਹੜੇ ਨੇ ਉਹ ਆਪਣਾ ਜ਼ਾਹਰ ਕਰ ਚੁੱਕੇ ਨੇ ਕਿ ਇਹ ਨਿਊਕਲੀਅਰ ਹੋਲੋਕਾਸਟ ਹੋਏਗੀ ਜੇ ਇਸ ਕਿਸਮ ਦੀ ਲਾਈਨ ਜਾਂਦੀ ਹੈ। ਔਰ ਅਸੀਂ ਇਸ ਦੇ ਉੱਤੇ ਫਿਕਰ ਦਾ ਇਜ਼ਹਾਰ ਕਰ ਸਕਦੇ ਹਾਂ। ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਜਦੋਂ ਤੁਸੀਂ ਇਸ ਕਿਸਮ ਦੀ ਕਿਸੇ ਦੁਨੀਆ 'ਚ ਚਲੇ ਜਾਂਦੇ ਹੋ ਜਿੱਥੇ ਰੀਜ਼ਨਿੰਗ, ਲੌਜਿਕ, ਖਾਣ ਲਾਭ ਇਸ ਤੋਂ ਬਿਯੋਂਡ ਪਾਗਲਪਨ ਜਿਹੜਾ ਸਵਾਰ ਹੋ ਜਾਂਦਾ, ਤੇ ਫਿਰ ਤਾਂ ਸਾਰਿਆਂ ਦੀ ਡੈਸਟਨੀ ਹੋਣੀ ਜੇ ਰੱਬ ਨੇ ਇਸ ਕਿਸਮ ਦੇ ਹੀ ਪਾਗਲ ਬੰਦਿਆਂ ਰਾਹੀਂ ਜਿਹੜਾ ਉਹ ਡਿਸਟਰਕਸ਼ਨ ਲਿਖੀ ਹੋਈ ਹੈ, ਤੇ ਉਸ ਦੇ ਵਿੱਚ ਫਿਰ ਕੀ ਕੀਤਾ ਜਾ ਸਕਦਾ। ਪਰ ਹਾਲਾਤ ਇਸ ਵੇਲੇ ਉਸ ਪਾਸੇ ਵੱਲ ਜਾ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਤ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਐਡਵਾਈਜ਼ਰੀ ਅਨੁਸਾਰ ਭਾਰਤ ਦਹਿਸ਼ਤਗਰਦੀ, ਕ੍ਰਾਈਮ ਅਤੇ ਰੇਪ ਦੀ ਰਾਜਧਾਨੀ ਹੈ। ਦੂਸਰੇ ਪਾਸੇ ਬਿਲਕਿਸ ਬਾਨੋ ਕੇਸ ਵਿੱਚ ਇੱਕ ਤੱਥ ਸਾਹਮਣੇ ਆਏ ਹਨ ਕਿ ਰਿਲੀਜ਼ ਕੀਤੇ ਗਏ 11 ਕ੍ਰਿਮੀਨਲਸ ਵੱਲੋਂ ਕਈ ਸਾਲਾਂ ਤੋਂ ਪੈਰੋਲ ਅਤੇ ਫਰਲੋ ਦੇ ਨਾਂ ਥੱਲੇ ਮਹੀਨਿਆਂ ਬੱਧੀ ਜੇਲ੍ਹ ਤੋਂ ਬਾਹਰ ਰਹਿਣ ਦੀ ਆਜ਼ਾਦੀ ਸੀ। ਯਾਦ ਰਹੇ, ਇਹਨਾਂ 11 ਕ੍ਰਿਮੀਨਲਸ ਨੇ ਬਿਲਕਿਸ ਬਾਨੋ ਦੇ ਟੱਬਰ ਦੇ 14 ਜੀ ਮਾਰ ਮੁਕਾਏ ਸਨ ਅਤੇ ਉਸ ਨੂੰ ਜ਼ਬਰ ਜਨਾਹ ਦਾ ਸ਼ਿਕਾਰ ਬਣਾਇਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਜਦੋਂ ਅਸੀਂ ਡਿਸਕਸ ਕਰਦੇ ਹਾਂ ਤੇ ਤਕਲੀਫ ਵੀ ਹੁੰਦੀ ਹੈ, ਬਿਲਕੁਲ, ਕਿਉਂਕਿ ਜਦੋਂ ਅਮਰੀਕਾ ਨੇ ਪਿਛਲੇ ਦਿਨਾਂ 'ਚ 2-3 ਹਫ਼ਤੇ ਪਹਿਲਾਂ ਆਪਣੇ ਸਿਟੀਜ਼ਨਸ ਲਈ ਐਡਵਾਈਜ਼ਰੀ ਦਿੱਤੀ ਤੇ ਉਸ 'ਚ ਉਹਨਾਂ ਨੇ 3 ਨੁਕਤੇ ਭਾਰਤ ਦੇ ਕੰਟੈਕਸਟ ਦੇ ਵਿੱਚ ਇਹ ਕਹੇ ਕਿ ਭਈ ਉੱਥੇ ਕ੍ਰਾਈਮ ਹੈ, ਰੇਪ ਹੈ ਔਰ ਟੈਰਰਿਜ਼ਮ ਹੈ। ਔਰ ਟੈਰਰਿਜ਼ਮ ਦੇ ਥੱਲੇ ਉਹਨਾਂ ਨੇ ਬਾਰਡਰ ਏਰੀਆਜ਼ ਦਾ ਜ਼ਿਕਰ ਕੀਤਾ, ਖਾਸ ਤੌਰ ਤੇ ਜਿਵੇਂ ਪੰਜਾਬ, ਕਸ਼ਮੀਰ, ਰਾਜਸਥਾਨ ਲੱਗਦੇ ਨੇ। ਰੇਪ ਦੇ ਹਵਾਲੇ ਨਾਲ ਆਲ ਓਵਰ ਗੱਲ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਈਵਨ ਟੂਰਿਸਟ ਪਲੇਸਿਸ ਔਰ ਦੂਸਰੇ ਵੀ ਸੇਫ ਨਹੀਂ ਨੇ। ਔਰ ਇਹੀ ਗੱਲ ਉਹਨਾਂ ਨੇ ਕ੍ਰਾਈਮ ਦੇ ਹਵਾਲੇ ਨਾਲ ਵੀ ਕੀਤੀ। ਹਾਲਾਂਕਿ ਜਿਹੜਾ ਇੰਡੀਅਨ ਚੈਂਬਰ ਆਫ ਕਾਮਰਸ ਹੈ, ਉਹਦੇ ਹੈੱਡ ਨੇ ਇਸ ਦੇ ਉੱਤੇ ਪ੍ਰੋਟੈਸਟ ਕੀਤਾ। ਉਹਨੇ ਕਿਹਾ ਜੀ ਦੇਖੋ, ਇੱਥੇ ਵੀ ਘਟਨਾਵਾਂ ਹੁੰਦੀਆਂ ਨੇ ਔਰ ਦੂਸਰਾ ਔਰ ਇਹਨੂੰ ਵਾਪਸ ਲਿਆ ਜਾਏ ਔਰ ਦਿਸ ਦੈਟ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਇਸ ਲੈਵਲ ਦੇ ਉੱਤੇ ਐਡਵਾਈਜ਼ਰੀਜ਼ ਜਾਰੀ ਕੀਤੀਆਂ ਜਾਂਦੀਆਂ ਨੇ, ਟਰੈਵਲ ਐਡਵਾਈਜ਼ਰੀਜ਼ ਇਹਨਾਂ ਨੂੰ ਕਿਹਾ ਜਾਂਦਾ ਹੈ, ਤੇ ਬਹੁਤ ਸਾਰਾ ਡੇਟਾ ਉਹਨਾਂ ਦੇ ਸਾਹਮਣੇ ਹੁੰਦਾ ਹੈ। ਕੁਝ ਉਹ ਵੀ ਜਿਹੜਾ ਰਿਪੋਰਟ ਹੋਈਆਂ ਹੁੰਦੀਆਂ ਨੇ ਚੀਜ਼ਾਂ ਮੀਡੀਆ 'ਚ, ਕੁਝ ਉਹ ਵੀ ਜਿਹੜੀਆਂ ਰਿਪੋਰਟ ਨਹੀਂ ਹੋਈਆਂ ਹੁੰਦੀਆਂ। ਔਰ ਇਸ ਕੰਮ ਲਈ ਇਹਨਾਂ ਦੀਆਂ ਐਮਬੈਸੀਆਂ 'ਚ ਬੈਠੇ ਹੋਏ ਇਹਨਾਂ ਦੇ ਪ੍ਰੈਸ ਬਿਊਰੋ ਔਰ ਇਨਫੋਰਮੇਸ਼ਨ ਬਿਊਰੋ ਉਹ ਸਾਰੀ ਇਨਫੋਰਮੇਸ਼ਨ ਕਲੈਕਟ ਕਰਦੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਬਿਲਕਿਸ ਬਾਨੋ ਕੇਸ 'ਚ ਜਿਹਦੀ ਅੱਜ ਕੱਲ੍ਹ ਸਮਾਧ ਜਾਂ ਸੁਣਵਾਈ ਸੁਪਰੀਮ ਕੋਰਟ 'ਚ ਹੋ ਰਹੀ ਹੈ ਕਿ ਜਿਵੇਂ ਜਿਹੜੇ 11 ਕਲਪ੍ਰਿਟ ਗੁਨਾਹਗਾਰ ਜਿਨ੍ਹਾਂ ਨੇ 14 ਜੀ ਜਿਹੜਾ ਹੈ ਉਹ ਬਿਲਕਿਸ ਬਾਨੋ ਟੱਬਰ ਦੇ ਮਾਰੇ, ਜਿਨ੍ਹਾਂ 'ਚ ਉਹਨਾਂ ਦੀ ਆਪਣੀ 6 ਸਾਲ ਦੀ ਬੱਚੀ ਵੀ ਸੀ ਔਰ ਇਹਦੇ ਨਾਲ ਜਬਰ ਜਨਾਹ ਕੀਤਾ। ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਬਿਲਕਿਸ ਬਾਨੋ ਇਸ 'ਚ ਜਾਂ ਉਹਨਾਂ ਦੇ ਜਿਹੜੇ ਹਮਾਇਤੀ NGO ਸੀ ਕਾਮਯਾਬ ਹੋਈਆਂ ਕਿ ਉਹਨਾਂ ਨੂੰ ਜਿਹੜੇ 11 ਕਲਪ੍ਰਿਟ ਸੀ ਜਿਹੜੇ ਰੇਪ ਔਰ ਮਰਡਰ ਦੋਨਾਂ ਦੇ ਵਿੱਚ ਇਨਵੋਲਵ ਸੀ, ਉਹਨਾਂ ਨੂੰ ਉਮਰ ਕੈਦ ਹੋਈ। ਪਰ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਜਦੋਂ ਮੋਦੀ 15 ਅਗਸਤ ਦੇ ਮੌਕੇ ਦੇ ਉੱਤੇ ਦੇਸ਼ ਦੀਆਂ ਮਹਿਲਾਵਾਂ ਦਾ, ਔਰਤਾਂ ਦਾ ਸਨਮਾਨ ਤੇ ਇਹ ਉਹ ਮਗਰਮੱਛ ਦੇ ਅਥਰੂ ਕੇਰ ਰਿਹਾ ਸੀ, ਉਸ ਵੇਲੇ ਗੁਜਰਾਤ 'ਚੋਂ ਇਹੀ 11 ਕ੍ਰਿਮੀਨਲ ਜਿਹੜੇ ਨੇ ਨਾ ਸਿਰਫ ਉਹਨਾਂ ਦੀ ਰਿਹਾਈ ਕਰ ਦਿੱਤੀ ਗਈ ਪੱਕੇ ਤੌਰ ਤੇ ਕਿ ਜੀ ਬਹੁਤ ਚੰਗਾ ਆਚਰਣ ਇਹਨਾਂ ਦਾ ਜੇਲ੍ਹ 'ਚ ਹੁੰਦਿਆਂ ਸੀ, ਜਦੋਂ ਜੇਲ੍ਹ ਤੋਂ ਬਾਹਰ ਆ ਰਹੇ ਨੇ ਤੇ ਜਿਹੜੀਆਂ ਪਿਕਚਰਸ ਦੁਨੀਆ ਭਰ 'ਚ ਆਈਆਂ ਕਿ ਉਹਨਾਂ ਨੂੰ ਹਿੰਦੂ ਸੰਗਠਨਾਂ ਦੇ ਜਿਹੜੇ ਨੇ ਉਹ ਮਠਿਆਈਆਂ ਖਵਾ ਰਹੇ ਨੇ, ਉਹਨਾਂ ਦੇ ਗਲਾਂ 'ਚ ਹਾਰ ਪਾ ਕੇ ਉਹਨਾਂ ਨੂੰ ਇਵੇਂ ਜਿਹੜਾ ਉਹ ਲਿਆਂਦਾ ਜਾ ਰਿਹਾ ਜਿਵੇਂ ਉਹ ਕੋਈ ਜੰਗ ਜਿੱਤ ਕੇ ਆਏ ਹੋਣ, ਮੁਲਕ ਦੇ ਵੱਡੇ ਹੀਰੋ ਹੋਣ। ਔਰ ਇਸ ਗੱਲ ਨੇ ਇਹੀ ਨਹੀਂ ਕਿ ਸਾਨੂੰ ਜਿਹੜੇ ਵੀ ਇਨਸਾਫ ਪਸੰਦ ਔਰ ਜਿਨ੍ਹਾਂ ਦੀਆਂ ਆਪਣੀਆਂ ਬੱਚੀਆਂ ਬਹੂਆਂ ਘਰਾਂ 'ਚ ਨੇ, ਹਿੰਦੂ ਵੀ ਜਿਹੜੇ ਉਹ ਸਮਝਦੇ ਨੇ ਕਿ ਵੀ ਇਹ ਤਾਂ ਗੁੰਡਾ ਰਾਜ ਹੈ, ਕਿਉਂਕਿ ਇਹ ਜਦੋਂ ਤੁਸੀਂ ਇਸ ਕਿਸਮ ਦੇ ਗੁੰਡਿਆਂ ਨੂੰ ਇੱਕ ਪਾਸੇ ਖੁੱਲ੍ਹ ਦਿੰਦੇ ਹੋ, ਅਲਟੀਮੇਟਲੀ ਉਹਨਾਂ ਨੇ ਇਹੀ ਹਾਲ ਦਹਿਸ਼ਤਗਰਦੀ ਦਾ ਵੀ ਹੁੰਦਾ ਹੈ ਕਿ ਭਾਈ ਜਦੋਂ ਇੱਕ ਵਾਰੀ ਜਿਹਦੇ ਹੱਥ 'ਚ ਹਥਿਆਰ ਆ ਜਾਂਦਾ ਉਹ ਅੱਜ ਤਾਂ ਲੜਾਈ ਸੀ ਕਿ ਜੀ ਅਮਰੀਕਾ ਦੇ ਖਿਲਾਫ ਹੈ, ਫਲਾਣੇ ਦੇ ਹੈ, ਹੁਣ ਜੋ ਵਾਕਿਆਤ ਪਾਕਿਸਤਾਨ ਦੇ ਸਵਾਤ ਏਰੀਏ 'ਚ ਜਾਂ ਖੈਬਰ ਪਖਤੂਨਖਵਾ 'ਚ ਫਰੌਤੀਆਂ ਮੰਗ ਰਹੇ ਨੇ ਤਹਿਰੀਕੇ ਤਾਲਿਬਾਨ ਦੇ ਨਾਂ ਥੱਲੇ ਜਿਹੜੀ ਜਮਾਤ ਹੈ, ਉਹਦਾ ਰੀਜ਼ਨ ਹੀ ਇਹ ਹੈ ਕਿ ਵੀ ਤੁਸੀਂ ਜਿਨ੍ਹਾਂ ਦੀ ਪ੍ਰੋਗਰਾਮਿੰਗ ਉਹ ਕੀਤੀ ਹੈ, ਹੁਣ ਹੋਰ ਤਾਂ ਹੈ ਨਹੀਂ, ਅਮਰੀਕਾ ਤਾਂ ਉੱਥੇ ਹੈ ਨਹੀਂ ਜਿਹਦੇ ਖਿਲਾਫ ਤੁਸੀਂ ਜਿਹਾਦ ਲੜਨਾ। ਹੁਣ ਤੁਹਾਨੂੰ ਇਹ ਭੁੱਲ ਜਾਂਦਾ ਵੀ ਤੁਸੀਂ ਤੁਹਾਡੇ ਆਪਣੇ ਮੁਸਲਮਾਨ ਭਰਾ ਨੇ, ਤੁਸੀਂ ਉਹਨਾਂ ਨੂੰ ਤਾਂ ਮਾਰ ਮਰਾਈਆ ਕਰੋਗੇ ਜਾਂ ਇਹੀ ਗੁੰਡਿਆਂ ਦਾ ਹਾਲ ਹੁੰਦਾ ਹੈ ਕਿ ਜਦੋਂ ਗੁੰਡਿਆਂ ਦੇ ਹੱਥ 'ਚ ਪਾਵਰ ਹੁੰਦੀ ਹੈ ਫਿਰ ਗੁੰਡੇ ਜਿਹੜੇ ਨੇ ਇਹ ਨਹੀਂ, ਇਹ ਠੀਕ ਹੈ ਇੱਕ ਤੁਸੀਂ ਲਿਮਿਟਿਡ ਟਾਈਮ ਤੱਕ ਉਹਨਾਂ ਨੂੰ ਕਿਸੇ ਇੱਕ ਫਿਰਕੇ ਦੇ ਖਿਲਾਫ ਵਰਤ ਸਕਦੇ ਹੋ, ਪਰ ਅਲਟੀਮੇਟਲੀ ਉਹਨਾਂ ਨੇ ਫਿਰ ਤੁਹਾਡੇ ਦੇ ਉੱਤੇ ਹੀ ਪਾਉਂਸ ਅਪੋਨ ਕਰਨਾ ਹੁੰਦਾ। ਔਰ ਹੁਣ ਕਿਉਂਕਿ ਦਾ ਕਾਫੀ ਰੌਲਾ ਪਿਆ, ਅਪੀਲ ਹੋਈ ਗੁਜਰਾਤ ਸਰਕਾਰ ਦੇ ਫੈਸਲੇ ਦੀ ਖਿਲਾਫ ਸੁਪਰੀਮ ਕੋਰਟ 'ਚ, ਉਹਦੇ 'ਚ ਹੀਅਰਿੰਗ ਚੱਲ ਰਹੀ ਹੈ ਔਰ ਇਹ ਗੱਲ ਸਾਹਮਣੇ ਆਈ ਕਿ ਅਮਿਤ ਸ਼ਾਹ ਦੀ ਹੋਮ ਮਿਨਿਸਟਰੀ ਨੇ ਕਲੀਅਰੈਂਸ ਦਿੱਤੀ ਕਿ ਬਈ ਇਹਨਾਂ ਦਾ ਕੰਡਕਟ ਬੜਾ ਚੰਗਾ ਹੈ ਔਰ ਇਹਨਾਂ ਨੂੰ ਛੱਡ ਦਿੱਤਾ ਜਾਏ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਕੰਡਕਟ ਚੰਗਾ ਹੈ। ਇੱਕ ਮਿਨਿਸਟਰ ਇੱਕ ਕਲਪਰੇਟ ਬਾਰੇ ਲਿਖਦਾ ਹੈ ਕਿ ਇਹ ਕੁਲੀਨ ਜਾਤ ਕਾ ਬ੍ਰਾਹਮਣ ਹੈ, ਕਿ ਇਹ ਹੁਣ ਬੜਾ ਉੱਪਰ
ਜਿਹੜੀ ਪੌੜੀ ਹੈ ਉਸ ਦਾ ਡੰਡੇ ਤੇ ਬੈਠਾ ਬ੍ਰਾਹਮਣ, ਇਸ ਲਈ ਬ੍ਰਾਹਮਣ ਤਾਂ ਕੋਈ ਗੁਨਾਹ ਕਰਦਾ ਹੀ ਨਹੀਂ ਹੈ, ਇਸ ਨੂੰ ਦਿੱਤਾ ਜਾਏ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੀ ਹੁਣ ਜਦੋਂ ਕਿ ਸੁਪਰੀਮ ਕੋਰਟ ਚੱਲ ਰਿਹਾ, ਜਿਹੜੀਆਂ ਓਵਰਆਲ ਆ ਰਿਹਾ ਕਿ ਵੀ ਜਦੋਂ ਇਹ ਸਾਰੇ 11 ਕਲਪਰੇਟ 12-13 ਸਾਲ ਜੇਲ੍ਹ 'ਚ ਵੀ ਰਹੇ, 4-4 ਮਹੀਨੇ ਇਹ ਬਾਹਰ ਪੈਰੋਲ ਦੇ ਉੱਤੇ ਫਰਲੋ ਤੇ ਜੇ ਪੈਰੋਲ ਵੀ 30 ਦਿਨਾਂ ਦੀ ਹੈ ਤੇ ਉਹ 90 ਦਿਨ ਬਾਅਦ ਮੁੜਦੇ ਸੀ। ਕੋਈ ਕਾਨੂੰਨ ਨਹੀਂ, ਕੋਈ ਕੁਛ ਨਹੀਂ ਹੈ। ਔਰ ਉਹਨਾਂ 'ਚੋਂ 2 ਐਸੇ ਨੇ ਜਿਨ੍ਹਾਂ ਨੇ ਬਾਹਰ ਜਦੋਂ ਉਹ ਫਰਲੋ ਜਾਂ ਪੈਰੋਲ ਦੇ ਉੱਤੇ ਸੀ, ਉਹਨਾਂ ਨੇ ਜਿਹੜਾ ਉਹ ਸੈਕਸ਼ੂਅਲ ਕ੍ਰਾਈਮ ਕਮਿਟ ਕੀਤਾ। ਇੱਕ ਐਸਾ ਹੈ ਜਿਹੜਾ ਜਦੋਂ ਬਾਹਰ ਹੁੰਦਾ ਹੈ ਤੇ ਜਿਹੜਾ BJP ਦੀ ਇੱਕ ਸਭਾ ਹੈ ਉਹਦੇ 'ਚ ਵੱਡੇ ਲੀਡਰ ਦੇ ਨਾਲ ਉਹ ਬੈਠਾ ਹੋਇਆ ਕੈਂਪੇਨਿੰਗ ਕਰ ਰਿਹਾ। ਹੁਣ ਇਹ ਸਾਰੇ ਫੈਕਟ ਜਦੋਂ ਸਾਹਮਣੇ ਆਏ ਨੇ ਔਰ ਇਹਦੀ ਸਾਰੇ ਮੀਡੀਆ ਦੀਆਂ ਖਬਰਾਂ ਨੇ, ਬਿਲਕਿਸ ਬਾਨੋ ਰੇਪਿਸ ਵਰ ਆਊਟ ਆਫ ਜੇਲ ਫॉर 1000 ਆਫ ਡੇਜ਼ ਬਿਫੋਰ ਰਿਲੀਜ਼, ਔਰ ਇਹ ਉਹਨਾਂ ਨੂੰ ਰਿਲੀਜ਼ ਹੁਣ ਤੱਕ ਕੀਤਾ ਹੀ ਕੀਤਾ। ਜਿਹੜਾ ਉਹਨਾਂ ਦਾ ਜੇਲ੍ਹ ਟਾਈਮ ਵੀ ਸੀ ਉਹਦੇ 'ਚ 1/3 ਹਿੱਸਾ ਉਹ ਬਾਹਰ ਹੀ ਸੀ। ਇੱਕ ਤਾਂ ਕੋਵਿਡ ਦੇ ਚੱਲਦਿਆਂ ਬਾਹਰ ਆ ਕੇ 1.5 ਸਾਲ ਬਾਹਰ ਹੀ ਰਿਹਾ ਔਰ ਕਦੇ ਰਿਪੋਰਟ ਨਹੀਂ ਕੀਤਾ। ਹੁਣ ਇੱਕ ਪਾਸਾ ਤਾਂ ਇਹ ਚੱਲ ਰਿਹਾ ਤੁਸੀਂ, ਔਰ ਵਾਕਈ ਜੇ ਮੁਲਕ ਜਿਸ ਨੂੰ ਮੀਡੀਆ ਨੇ ਵੀ ਰੇਪ ਕੈਪੀਟਲ ਆਫ ਦਾ ਵਰਲਡ ਕਿਹਾ ਸੀ, ਹੁਣ ਇੱਕ ਘਟਨਾ ਜਿਹਨੇ ਅੱਜ ਮੀਡੀਆ ਦੇ ਵਿੱਚ ਇਸ ਦੀ ਚਰਚਾ ਹੈ ਕਿ ਦਿੱਲੀ ਵੂਮਨ ਕਿਡਨੈਪਡ, gang raped for 2 days in Ghaziabad, rod inserted in her private parts. The rod was still inside her when she was found in a sack on the side of the road, tweets Swati Maliwal। कि भी वो अपने भरा का जन्मदिन मनाउण गई, वो भरा ਉਹਨੂੰ ਬੱਸ ਅੱਡੇ ਤੇ ਛੱਡ ਗਿਆ, ਉਹਨੂੰ ਜਾਣ ਦੇ ਲਈ ਸੀ। 5 ਬੰਦੇ ਗੱਡੀ 'ਚ ਉਹਨੂੰ ਲੈ ਗਏ, ਰੇਪ ਕੀਤਾ, ਔਰ ਜੋ ਇਹ ਹੈ ਸਾਰਾ ਉਹਦੇ ਥੱਲੇ ਉਹ ਇਸ ਵੇਲੇ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਹੀ ਹੈ। ਔਰ ਇਹ ਦਿੱਲੀ ਦੇ ਵਿੱਚ ਜਿਹੜੀ ਇਹਨਾਂ ਦੀ ਕੈਪੀਟਲ ਹੈ, ਔਰ ਇਸ ਨੂੰ ਬਹੁਤਿਆਂ ਨੇ ਇਹੀ ਕਿਹਾ ਕਿ ਜਿਵੇਂ ਜਿਹੜਾ ਕੇਸ ਨਿਰਭਇਆ ਕੇਸ ਦਿੱਲੀ ਦੇ ਵਿੱਚ ਹੋਇਆ ਸੀ ਕਿ ਭਾਈ ਉਸੇ ਪੈਟਰਨ ਤੇ, ਔਰ ਇਹ ਉਹ ਨੇ ਜਿਹੜੇ ਰਿਪੋਰਟ ਹੁੰਦੇ ਨੇ, ਇਹ ਤਾਂ ਉਹਨੂੰ ਅਧਮਰੀ ਨੂੰ ਉਸ ਹਾਲਤ 'ਚ ਛੱਡ ਕੇ ਚਲੇ ਗਏ, ਕਿਸੇ ਨੇ ਰਿਪੋਰਟ ਕੀਤਾ, ਜਿਹੜੀ ਵੂਮਨ ਕਮਿਸ਼ਨ ਹੈ ਉਹਨੇ ਨੋਟਿਸ ਲਿਆ। ਅਦਰਵਾਈਜ਼ ਅਸੀਂ ਯੂਪੀ 'ਚ ਦੇਖ ਰਹੇ ਹਾਂ ਵੀ ਕੀ ਦਰਦ ਬੱਚੀਆਂ ਦੇ ਨਾਲ ਤੇ ਦੂਸਰੇ ਕੀ ਹੁੰਦਾ। ਹੁਣ ਜਸਟਿਸ ਨਿਕਲਣਾ ਹੈ ਅਦਾਲਤ ਸਿਸਟਮ 'ਚੋਂ। ਹੁਣ ਜਦੋਂ ਤੁਸੀਂ ਇਹ ਦੋਨੋਂ ਖਬਰਾਂ ਦੇ ਨਾਲ ਬਿਲਕਿਸ ਬਾਨੋ ਕੇਸ ਵੀ ਔਰ ਇਹ ਦਿੱਲੀ ਵਾਲੇ ਦੀ ਤੀਸਰੀ ਖਬਰ ਦੇਖਦੇ ਹੋ, ਫਿਰ ਤੁਹਾਨੂੰ ਇਹ ਅੰਦਾਜ਼ਾ ਹੋ ਜਾਂਦਾ ਵੀ ਇਹ ਕਿਉਂ ਰੇਪ ਕੈਪੀਟਲ ਹੈ, ਕਿਉਂ ਕਿਸੇ ਨੂੰ ਕੋਈ ਡਰ ਖੌਫ ਨਹੀਂ ਹੈ। ਔਰ ਇਹ ਯੂਪੀ ਦੀ ਖਬਰ ਹੈ, accused in 5 rape cases get bail in UP on condition of marrying victims। ਕਿ 5 ਰੇਪਿਸਟ ਜਿਹੜੇ ਜੇਲ੍ਹ ਦੇ ਵਿੱਚ ਸੀ, ਉਹਨਾਂ ਨੂੰ ਜੱਜ ਨੇ ਇਸ ਸ਼ਰਤ ਦੇ ਉੱਤੇ ਜ਼ਮਾਨਤ ਕਰ ਦਿੱਤੀ ਕਿ ਜਿਨ੍ਹਾਂ ਨੂੰ ਤੁਸੀਂ ਰੇਪ ਕੀਤਾ ਉਹਨਾਂ ਨਾਲ ਤੁਸੀਂ ਵਿਆਹ ਕਰ ਲਓ, ਉਹ ਇਕਵਿਟ ਵੀ ਹੋ ਜਾਣਗੇ ਕਿ ਜੀ ਹੁਣ ਤਾਂ ਪਤੀ ਪਤਨੀ ਨੇ ਜੀ, ਉਹਨਾਂ ਨੂੰ ਜ਼ਿੰਦਗੀ। ਹੁਣ ਤੁਸੀਂ ਕੀ ਮੈਸੇਜ, ਔਰ ਇਹ ਬੜੀ ਡੀਟੇਲ, ਲਖਨਊ ਬੈਂਚ ਆਫ ਇਲਾਹਾਬਾਦ ਹਾਈ ਕੋਰਟ ਹੈਜ਼ ਗਿਵਨ ਬੇਲ to 3 rape accused in the past month on condition that the accused marry the victim. Also in 2 other cases bail was granted when the counsel of the accused told the court that the accused will marry the victim as soon as he secured bail। ਕਿ ਜੀ ਤੁਸੀਂ ਜ਼ਮਾਨਤ ਦਿਓ, ਉਹਨੇ ਜਿਹੜਾ ਉਹਨੂੰ ਰੇਪ ਕੀਤਾ ਉਹਦੇ ਨਾਲ ਵਿਆਹ ਕਰ ਲੈ। ਹੁਣ ਇਹ ਕਿਸ ਕਿਸਮ ਦਾ ਲੀਗਲ ਕਾਨੂੰਨੀ ਸਿਸਟਮ ਹੈ, ਔਰ ਇਹ ਮੈਸੇਜ ਜਾ ਰਿਹਾ ਹੈ ਕਿ ਤੁਸੀਂ ਜਿਹਨੂੰ ਮਰਜ਼ੀ ਜਿਹੜਾ ਹੈ ਉਸ ਦੇ ਨਾਲ ਦੁਰਾਚਾਰ ਕਰੋ, ਤੁਹਾਨੂੰ ਜ਼ਮਾਨਤ ਵੀ ਮਿਲੇਗੀ, ਰਾਦਰ ਉਹਦੇ ਨਾਲ ਤੁਹਾਡਾ ਵਿਆਹ ਵੀ ਤੁਸੀਂ ਜਿਹੜਾ ਉਹ ਤੁਹਾਡਾ ਹੋ ਜਾਏ। ਹੁਣ ਇਹ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਹੈ। ਔਰ ਇਹ ਸਾਰੇ ਦੇ ਚੱਲਦੇ ਆ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਸ ਸਾਰੇ ਦੀ ਰੂਟ ਦੇ ਵਿੱਚ ਜਿਹੜੀ ਕਲੈਕਟਿਵ ਸਾਈਕੀ ਹੈ ਹਿੰਦੂ ਤਵੀਆਂ ਦੀ ਔਰ ਵਾਸਟ ਮੈਜੋਰਿਟੀ ਦੇ ਉੱਤੇ, ਉਹ ਮਨੂ ਸਮ੍ਰਿਤੀ ਹੈ। ਜਿਹੜੀ ਮਨੂ ਸਮ੍ਰਿਤੀ ਔਰਤਾਂ ਨੂੰ, ਸ਼ੂਦਰਾਂ ਨੂੰ ਜਿਹੜਾ ਉਹ ਇਨਸਾਨ ਹੀ ਨਹੀਂ ਗਿਣਦੀ, ਉਹਨਾਂ ਦੇ ਕੋਈ ਹਕੂਕ ਹੀ ਨਹੀਂ ਨੇ। ਔਰ ਜਿਹੜਾ ਮਨੂ ਇਹ ਕਹਿੰਦਾ ਹੈ ਵੀ ਜਨਾਨੀ ਨੂੰ ਕਦੇ ਔਰਤ ਨੂੰ ਇਕੱਲੇ ਨਾ ਰਹਿਣ ਦਿਓ, ਪਹਿਲਾਂ ਬਾਪ ਫਿਰ ਪਤੀ ਫਿਰ ਪੁੱਤਰ, ਔਰ ਉਹਨੂੰ ਕੋਈ ਐਜੂਕੇਸ਼ਨ ਦਾ ਹੱਕ ਨਹੀਂ ਹੈ, ਔਰ ਉਸ ਨੂੰ ਜਿਹੜਾ ਉਹ ਇੱਕ ਪ੍ਰਾਪਰਟੀ ਦੇ ਤੌਰ ਦੇ ਉੱਤੇ ਜਿਹੜਾ ਡੀਲ ਕੀਤਾ ਜਾਏ। ਸੋ ਜਿਸ ਸਮਾਜ ਦੇ ਵਿੱਚ ਇਸ ਲੈਵਲ ਦਾ ਜਿਹੜਾ, ਔਰ ਜਿਹਨੂੰ ਹਿੰਦੂ ਰਾਸ਼ਟਰ ਇਹਨਾਂ ਨੇ ਬਣਾਉਣਾ, ਉਹ ਮਨੂ ਸਮ੍ਰਿਤੀ ਵਾਲਾ ਭਾਰਤ ਬਣਾਉਣਾ, ਤੇ ਉਹਨਾਂ ਦੇ ਕੋਰਟ ਇਹ ਕਹਿ ਰਹੇ ਨੇ ਕਿ ਆ ਇਹਨਾਂ 5 ਦੀਆਂ 5 ਅੱਡ-ਅੱਡ ਕੇਸ ਨੇ, ਔਰ ਉਹਨਾਂ ਅੱਡ-ਅੱਡ ਥਾਵਾਂ ਦੇ ਉੱਤੇ ਹਾਈ ਕੋਰਟ ਨੇ ਕਿਹਾ ਜੀ ਇਹਨਾਂ ਦੀ ਬੇਲ ਕਰ ਦਿਓ, ਬਈ ਸ਼ਰਤ ਹੈ ਵੀ ਇਹ ਉਹਦੇ ਨਾਲ ਵਿਆਹ ਕਰ ਲੈਣ ਜਿਹਨੂੰ ਰੇਪ ਕੀਤਾ। ਸੋ ਇਹਦੇ ਚੋਂ ਤੁਸੀਂ ਕਿਹੜੀ ਡਿਗਨਿਟੀ ਔਰ ਕਿਹੜਾ ਔਰਤਾਂ ਦੀ ਸੇਫਟੀ ਸਿਕਿਉਰਿਟੀ ਤੁਸੀਂ ਉਸ ਚੋਂ ਕੱਢੋਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਤਨੇ ਨੇ ਬ੍ਰੇਕ ਵਿਊਅਰਸ, तो ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣਾ ਜੇਲ੍ਹ ਚੋਂ 40 ਦਿਨਾਂ ਲਈ ਪੇਰੋਲ ਤੇ ਆਏ ਕ੍ਰਿਮੀਨਲ ਅਤੇ ਰੇਪਿਸਟ ਸੌਦਾ ਸਾਧਿਆ ਖੋਤੀ ਸਤਸੰਗ ਵਿੱਚ ਹਰਿਆਣੇ ਦੇ ਪ੍ਰਮੁੱਖ ਬੀਜੇਪੀ ਲੀਡਰਾਂ ਨੇ ਸ਼ਮੂਲੀਅਤ ਕੀਤੀ। ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਕੌਣ ਜ਼ਿੰਮੇਵਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਚਰਨ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਡਿਸਕਸ ਕੀਤਾ ਸੀ ਕਿ 14 ਅਕਤੂਬਰ ਬੀਤੇ 7 ਸਾਲ ਹੋ ਗਏ ਜਦੋਂ ਕਿ ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਹੁੰਦਾ ਹੈ। ਉਸ ਤੋਂ ਪਹਿਲਾਂ ਬੁਰਜ ਜਵਾਰ ਸਿੰਘ ਵਾਲਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਜਾਂਦੇ ਨੇ, ਬਰਗਾੜੀ ਦੀਆਂ ਗਲੀਆਂ 'ਚ ਉਸ ਦੇ ਅੰਗ ਖਿਲਾਰੇ ਜਾਂਦੇ ਨੇ। ਔਰ 7 ਸਾਲ ਬਾਅਦ ਜਦੋਂ ਕਿ ਇੱਕ ਬਰਾਬਰ ਮੋਰਚਾ ਵੀ ਲੱਗਾ ਹੋਇਆ ਹੈ ਕਿ ਜਸਟਿਸ ਸਾਨੂੰ ਚਾਹੀਦਾ ਹੈ, ਪੰਜਾਬ ਗਵਰਨਮੈਂਟ ਦਾ ਸਪੀਕਰ ਵੀ ਉਹਦੇ 'ਚ ਆਉਂਦਾ ਹੈ, ਕੁੰਵਰ ਵਿਜੇ ਪ੍ਰਤਾਪ ਵੀ MLA ਆਉਂਦਾ ਹੈ। ਐਨ ਉਸ ਮੌਕੇ ਦੇ ਉੱਤੇ ਖਬਰ ਆਉਂਦੀ ਹੈ ਕਿ ਉੱਥੋਂ ਦੀ ਹਰਿਆਣੇ ਦੀ ਸੁਨਹਿਰੀਆ ਜੇਲ੍ਹ 'ਚੋਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦੇ ਉੱਤੇ ਛੱਡ ਦਿੱਤਾ ਗਿਆ ਔਰ ਉਹ ਸਿੱਧਾ ਬਾਗਪਤ UP ਦੇ ਵਿੱਚ ਪਹੁੰਚ ਗਿਆ। ਔਰ ਉਹਨੇ ਆਪਣੇ ਜਿਹੜਾ ਚੇਲੇ ਨੇ ਉਹਨਾਂ ਨੂੰ ਕਿਹਾ, ਕਿਉਂਕਿ ਹਰਿਆਣੇ ਦੇ ਵਿੱਚ ਪੰਚਾਇਤ ਚੋਣਾਂ ਵੀ ਹੋਣੀਆਂ ਨੇ ਔਰ ਉਹਨਾਂ ਦਾ ਹਲਕਾ ਅਸੈਂਬਲੀ ਹਲਕਾ ਆਦਮਪੁਰ ਦੇ ਵਿੱਚ ਬਾਈ ਇਲੈਕਸ਼ਨ ਵੀ ਹੈ ਔਰ ਇਹਦੇ ਲਈ ਉਹਨੂੰ ਛੱਡਿਆ ਗਿਆ ਕਿਉਂਕਿ ਖੱਟੜ BJP RSS ਇਹ ਹੀ ਜਿਹੜੇ ਨੇ ਇਸ ਦੇ ਨੂੰ ਚਲਾਉਣ ਵਾਲੇ ਨੇ। ਔਰ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਕਰਵਾਈਆਂ ਗਈਆਂ ਉਹ ਇਹਦੇ ਸੌਦਾ ਸਾਧ ਰਾਹੀਂ ਹੀ ਇਸ ਦੇ ਚੇਲਿਆਂ ਬਾਲਕਿਆਂ ਤੋਂ ਹੀ ਕਰਵਾਈਆਂ ਗਈਆਂ। ਹੁਣ ਗੱਲ ਦੇ ਸਬੂਤ ਕਿੰਨੇ ਕੁ ਚਾਹੀਦੇ ਹੁੰਦੇ ਨੇ ਕਿ ਭਾਈ ਜਦੋਂ ਅਸੀਂ ਕਹਿੰਦੇ ਹਾਂ ਕਿ ਜ਼ਖਮਾਂ ਤੇ ਲੂਣ ਛਿੜਕਣਾ ਕਿ 7 ਸਾਲ ਬਾਅਦ ਇਨਸਾਫ ਮੰਗਿਆ ਜਾ ਰਿਹਾ ਹੈ ਕਿ ਭਾਈ ਨਾ ਕੋਈ ਬੇਅਦਬੀ ਦੇ ਦੋਸ਼ੀ ਬੁਰਜਵਾਰ ਸਿੰਘ ਵਾਲਾ ਚੋਂ ਕਿਹਨੇ ਚੋਰੀ ਕੀਤਾ, ਕੋਈ ਉਹਨੂੰ ਨਹੀਂ ਹੈ ਔਰ ਨਾ ਹੀ ਜਿਹੜੇ ਗੋਲੀ ਕਾਂਡ ਕੋਟਕਪੂਰਾ ਔਰ ਬਹਿਬਲ ਕਲਾਂ ਵਾਲੇ ਉਹਨਾਂ ਨੂੰ, ਲੇਕਿਨ ਉਹਨਾਂ ਨੇ ਜ਼ਖਮਾਂ ਦੇ ਲੂਣ ਛਿੜਕਦਿਆਂ ਕਿਹਾ ਇਹ ਲੋ। ਹੁਣ BJP ਕਿਵੇਂ ਨੰਗੇ ਤਾੜ ਖੁੱਲ੍ਹ ਕੇ ਇਸ ਕ੍ਰਿਮੀਨਲ ਰੇਪਿਸਟ ਦੇ ਨਾਲ ਜਿਹੜਾ ਉਹ ਖੜੋਤੀ ਹੈ, ਇਹ ਖਬਰ ਉਹਨਾਂ ਦਾ ਮੀਡੀਆ, ਹੁਣ ਟ੍ਰਿਬਿਊਨ ਕੋਈ ਸਿੱਖ ਮੀਡੀਆ ਤਾਂ ਨਹੀਂ ਹੈ। BJP ਲੀਡਰਸ ਅਟੈਂਡ ਆਨਲਾਈਨ ਸਤਸੰਗ ਆਰਗੇਨਾਈਜ਼ਡ ਬਾਈ ਰੇਪ ਕਨਵਿਕਟ ਗੁਰਮੀਤ ਰਾਮ ਰਹੀਮ। ਉਹ ਮੰਨ ਵੀ ਰਹੇ ਨੇ ਕਿਉਂਕਿ 2 ਬੀਬੀਆਂ ਦੇ ਰੇਪ 'ਚ ਇਨਵੋਲਵ ਹੈ, 2 ਮਰਡਰਸ ਦੇ ਵਿੱਚ ਇਨਵੋਲਵ ਹੈ। ਰਾਮਚੰਦਰ ਛੱਤਰਪਤੀ ਜਿਹੜਾ ਜਰਨਲਿਸਟ ਸੀ ਜਿਹਨੇ ਬਰੇਵਲੀ ਇਹਦੇ ਡੇਰੇ 'ਚ ਕੀ ਹੁੰਦਾ ਉਹਦੀਆਂ ਖਬਰਾਂ 'ਚ ਉਹਦਾ ਮਰਡਰ ਕੀਤਾ, ਔਰ ਰਣਜੀਤ ਸਿੰਘ ਜਿਸ ਦਾ ਜਿਹਨੇ ਇਹ ਅੰਦਰ ਕੀ ਚੱਲਦਾ ਉਹਦਾ ਭੇਦ ਉਹਦਾ ਵੀ ਮਰਡਰ ਕਰਵਾਇਆ ਗਿਆ। ਹੁਣ 2 ਮਰਡਰ ਕੇਸਾਂ 'ਚ ਸਜ਼ਾ ਯਾਫਤਾ ਹੈ, ਇਹ ਨਹੀਂ ਹੈ ਵੀ ਅੰਡਰ ਟਰਾਇਲ ਹੈ, ਆਲਰੇਡੀ ਕਨਵਿਕਟ ਹੋਇਆ ਹੋਇਆ ਔਰ 2 ਰੇਪ ਕੇਸਿਸ 'ਚ। ਇਹਦੇ ਬਾਵਜੂਦ ਰਿਪੀਟਡਲੀ ਔਰ ਇਹਨਾਂ ਸਾਰੇ ਪੀਰੀਅਡ 'ਚ ਉਸ ਤੋਂ ਪਹਿਲਾਂ ਉਹਨੂੰ ਫਰਲੋ ਦਿੱਤੀ ਗਈ, ਉਸ ਤੋਂ ਪਹਿਲਾਂ ਇੱਕ ਪੈਰੋਲ ਦਿੱਤੀ ਗਈ, ਹੁਣ ਐਨ ਮੌਕੇ ਤੇ ਦਿੱਤੀ ਗਈ। ਔਰ ਇਹ ਖਬਰ ਦੀ ਬਿਗਨਿੰਗ ਇਹ ਹੈ ਕਿ ਰੇਪ ਕਨਵਿਕਟ ਡੇਰਾ ਸੱਚਾ ਸੌਦਾ ਚੀਫ ਗੁਰਮੀਤ ਰਾਮ ਰਹੀਮ on Wednesday organized a virtual satsang which was attended by many political leaders including the Karnal mayor and Bharati Janata Party leaders, sparking a fresh controversy। ਹੁਣ ਕਰਨਾਲ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਮਿਊਨਿਸਪਲ ਕਮੇਟੀ ਦਾ ਉਹ ਵੀ ਸ਼ਾਮਲ ਹੈ, BJP ਦੇ ਸਾਰੇ ਲੀਡਰ ਨੇ ਔਰ ਇਹ ਰੇਪਿਸਟ ਔਰ ਮਰਡਰਰ ਕਿਸ ਕਿਸਮ ਦਾ ਸਤਸੰਗ ਕਰ ਰਿਹਾ ਜਾਂ ਉਹਨਾਂ ਨੂੰ ਸੁਣਾ ਰਿਹਾ। ਪਰ ਮੈਂ ਇਸ ਖਬਰ ਨੂੰ ਇਸ ਲਈ ਵੀ ਡਿਸਕਸ ਕਰ ਰਿਹਾ ਕਿ ਸਾਨੂੰ ਜਿਹੜੇ ਕਈ ਇਸ ਕਿਸਮ ਦੇ ਲੋਕ ਜਿਨ੍ਹਾਂ ਨੂੰ ਅਜੇ ਵੀ ਲੱਗਦਾ ਵੀ ਉਸ ਸਿਸਟਮ 'ਚੋਂ ਜਿਹੜਾ ਕੋਈ ਕੱਢਿਆ ਜਾ ਸਕਦਾ ਉਹਨਾਂ ਦੇ ਲਈ ਹੈ ਕਿ ਬਈ ਉਹ ਤਾਂ
ਬਾਰ-ਬਾਰ ਤੁਹਾਡੀਆਂ ਅੱਖਾਂ ਦੇ ਵਿੱਚ ਜਿਹੜਾ ਘਸੁੰਨ ਮਾਰ ਕੇ ਤੁਹਾਨੂੰ ਕਹਿ ਰਹੇ ਨੇ ਵੀ ਅਸੀਂ ਤੁਹਾਡੀਆਂ ਅੱਖਾਂ ਕੱਢੀਆਂ ਹੋਈਆਂ ਨੇ, ਤੇ ਤੁਹਾਨੂੰ ਨਜ਼ਰ ਨਾ ਆਏ, ਉਹ ਸਾਰੇ ਦੇ ਬਾਵਜੂਦ ਤੁਸੀਂ ਕਹੋ ਜੀ ਨਹੀਂ ਇਹ ਜਿਹੜਾ ਉੱਥੇ ਫਲਾਣਾ ਸਾਨੂੰ ਇਨਸਾਫ ਦੇਗਾ, ਢਿਮਕਾ ਦੇਗਾ। ਸੋ ਅਸੀਂ ਕਨਕਲੂਜਨ ਦੇ ਵਿੱਚ ਜਿਵੇਂ ਅੱਜ ਦਾ ਵਿਚਾਰ ਡਿਸਕਸ ਕਰਦੇ ਹਾਂ। ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ, ਸਤਿਗੁਰ ਮਿਲਿਐ ਫੇਰ ਨਾ ਪਵੈ, ਜਨਮ ਮਰਨ ਦੁਖ ਜਾਏ, ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਏ, ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸਦ ਨਵ ਤਨੋ, ਆਪ ਵਸੈ ਮਨ ਆਏ। ਰਹਾਉ ਦੀ ਤੁਕ ਤੋਂ ਕੇਂਦਰੀ ਭਾਵ ਸ਼ਬਦ ਦਾ ਜਿਹੜਾ ਹੈ ਉਹ ਵਿਚਾਰਿਆ ਜਾਂਦਾ ਹੈ ਕਿ ਹੇ ਮੇਰੇ ਮਨ, ਸਤਿਗੁਰੂ ਦੇ ਨਾਲ ਚਿੱਤ ਲਾ, ਆਪਣੇ ਮਨ ਨੂੰ ਜੋੜ, ਕਿਉਂਕਿ ਜਦੋਂ ਉਸ ਵਾਹਿਗੁਰੂ ਦੇ ਨਾਮ ਨਾਲ ਤੂੰ ਜੁੜੇਗਾ, ਨਿਰਮਲ ਨਾਮ ਸਦ ਨਵ ਤਨੋ, ਤੇ ਇਵੇਂ ਹੈ ਕਿ ਜਿਵੇਂ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਇਵੇਂ ਹੀ ਕਿਉਂਕਿ ਸਾਹਿਬ ਨਿਤ ਨਵਾਂ ਹੈ ਤੇ ਤੇਰਾ ਵੀ ਇੱਕ ਨਵਾਂ ਵਜੂਦ ਹਰ ਰੋਜ਼ ਆਪਣੇ ਅੰਦਰ ਤੂੰ ਖੇੜਾ ਮਹਿਸੂਸ ਕਰੇਗਾ। ਆਪ ਵਸੈ ਮਨ ਆਏ, ਤੇ ਉਹ ਵਾਹਿਗੁਰੂ ਆ ਕੇ ਤੇਰੇ ਮਨ ਦੇ ਵਿੱਚ ਵਸੇਗਾ। ਸਤਿਗੁਰ ਮਿਲੀ ਹੈ ਫੇਰ ਨਾ ਪਵੈ, ਜਨਮ ਮਰਨ ਦੁਖ ਜਾਏ, ਕਿ ਸਤਿਗੁਰੂ ਦੇ ਮਿਲਾਪ ਦੇ ਨਾਲ, ਅਕਾਲ ਪੁਰਖ ਦੇ ਨਾਲ ਕੁਰਬਤ 'ਚ ਜਿਹੜਾ ਫਿਰ ਆਵਾਗਾਉਣ ਦਾ ਚੱਕਰ ਮਿਟ ਜਾਂਦਾ ਹੈ, ਫੇਰਾ ਨਹੀਂ ਪੈਂਦਾ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਏ, ਪੂਰੇ ਸ਼ਬਦ ਦੇ ਨਾਲ ਜੀਵਨ ਦੀ ਸੱਚਾਈ ਬਾਰੇ ਪੂਰਾ ਗਿਆਨ ਹੁੰਦਾ ਹੈ, ਸੋਝੀ ਹੁੰਦੀ ਹੈ, ਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾਈ ਹੁੰਦੀ ਹੈ। ਹਰ ਜੀਓ ਰਾਖੋ ਆਪਣੀ ਸ਼ਰਣਾਈ, ਜੋ ਰਾਖੈ ਤਿਉ ਰਹਿਣਾ, ਗੁਰ ਕੈ ਸ਼ਬਦ ਜੀਵਤ ਮਰੈ, ਗੁਰਮੁਖ ਭਵਜਲ ਤਰਨਾ। ਹੇ ਵਾਹਿਗੁਰੂ, ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖੋ ਔਰ ਮੈਨੂੰ ਇਹ ਬਲ ਬਖਸ਼ੋ ਕਿ ਮੈਂ ਤੇਰੀ ਰਜ਼ਾ ਦੇ ਵਿੱਚ ਜੀਵਾਂ, ਜਿਵੇਂ ਤੂੰ ਮੈਨੂੰ ਰੱਖੇ ਉਵੇਂ ਮੈਂ ਰਵਾਂ, ਔਰ ਗੁਰੂ ਦੇ ਸ਼ਬਦ ਦੇ ਨਾਲ ਮੈਂ ਜਿਉਂਦਿਆਂ ਮਰ ਜਾ। ਜਿਉਂਦਿਆਂ ਮਰਨਾ ਹੁੰਦਾ ਜ਼ਮੀਰ ਦਾ ਜਾਗ ਜਾਣਾ, ਅੰਦਰ ਦੇ ਸੱਚ ਨੂੰ ਪਛਾਣ ਲੈਣਾ, ਔਰ ਗੁਰਮੁਖ ਬਣ ਕੇ ਮੈਂ ਇਸ ਮਾਇਆ ਦੇ ਭਵਜਲ ਤੋਂ ਪਾਰ ਹੋਵਾਂ, ਇਸ ਨੂੰ ਮੈਂ ਤਰਾਂ। ਵੱਡਾ ਭਾਗ ਨਾਉ ਪਾਈਐ, ਗੁਰਮਤਿ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਿਹਾ ਸਮਾਈ। ਕਿ ਇਹ ਵੱਡੇ ਭਾਗ ਹੁੰਦੇ ਨੇ, ਵੱਡੇ ਨਸੀਬਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਜਿਹੜਾ ਉਹ ਨਸੀਬ ਹੁੰਦਾ ਹੈ। ਔਰ ਜਦੋਂ ਤੁਹਾਡੇ ਅੰਦਰ ਗੁਰਮਤ ਦਾ ਜਿਹੜੀਆਂ ਟੀਚਿੰਗਸ ਨੇ, ਫਲਸਫਾ ਅੰਦਰ ਆ ਜਾਂਦਾ ਤੇ ਤੁਹਾਡੇ ਅੰਦਰ ਜਿਹੜਾ ਇੱਕ ਚਾਅ ਪੈਦਾ ਹੁੰਦਾ ਹੈ, ਇੱਕ ਸੁਹੱਪਣ ਪੈਦਾ ਹੁੰਦਾ ਹੈ। ਜਦੋਂ ਵਾਹਿਗੁਰੂ ਮਨ ਦੇ ਵਿੱਚ ਆ ਕੇ ਵਸਦਾ ਤੇ ਸਹਿਜੇ ਰਿਹਾ ਸਮਾਈ, ਫਿਰ ਮਨ ਦੇ ਅੰਦਰ ਇੱਕ ਸਹਿਜ ਭਾਵ ਪੈਦਾ ਹੁੰਦਾ। ਇੱਕ ਨਾ ਮਨਮੁਖ ਸ਼ਬਦ ਨਾ ਭਾਵੈ, ਬੰਧਨ ਬੰਧ ਪਵਾਇਆ, ਲੱਖ 84 ਫਿਰ ਆਵੇ, ਬਿਰਥਾ ਜਨਮ ਗਵਾਇਆ। ਗੁਰਮੁਖ ਉਹ ਨੇ ਜਿਹੜੇ ਸਹਿਜ ਦੇ ਵਿੱਚ ਜਿਉਂਦੇ ਨੇ, ਗੁਰੂ ਦੇ ਨਾਲ ਪ੍ਰੀਤ ਕਰਦੇ ਨੇ। ਇੱਕ ਉਹ ਮਨਮੁਖ ਨੇ ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਚੰਗਾ ਨਹੀਂ ਲੱਗਦਾ ਔਰ ਉਹ ਬੰਧਨਾਂ ਦੇ ਵਿੱਚ ਫਸੇ ਹੋਏ ਘੁੰਮੀ ਜਾਂਦੇ ਨੇ, ਉਹ ਮਾਇਆ ਦੇ ਚੱਕਰ ਚੋਂ ਮੁਕਤ ਨਹੀਂ ਹੁੰਦੇ, ਔਰ ਉਹਨਾਂ ਦਾ ਆਵਾਗਾਉਣ ਦਾ ਚੱਕਰ ਵੀ ਨਹੀਂ ਜਿਹੜਾ ਉਹ ਖਤਮ ਹੁੰਦਾ, ਔਰ ਉਹਨਾਂ ਨੂੰ ਜਿਹੜਾ ਇਨਸਾਨੀ ਵਜੂਦ ਮਿਲਿਆ, ਇਨਸਾਨੀ ਜੀਵਨ ਮਿਲਿਆ, ਉਹ ਬੇਕਾਰ ਜਾਂਦਾ ਹੈ, ਬਿਰਥਾ ਜਾਂਦਾ ਹੈ। ਭਗਤਾ ਮਨ ਆਨੰਦ ਹੈ, ਸੱਚੈ ਸ਼ਬਦ ਰੰਗ ਰਾਤੇ, ਅੰਦਿਨ ਗੁਣ ਗਾਵੈ ਸਦ ਨਿਰਮਲ, ਸਹਿਜੇ ਨਾਮ ਸਮਾਤੇ। ਜਿਹੜੇ ਵਾਹਿਗੁਰੂ ਦੀ ਬੰਦਗੀ 'ਚ ਜੁੜੇ ਹੋਏ ਨੇ, ਭਗਤ ਨੇ, ਫਕੀਰ ਨੇ, ਉਸ ਦੇ ਪਿਆਰੇ ਨੇ, ਉਹਨਾਂ ਦੇ ਮਨ ਅੰਦਰ ਹਮੇਸ਼ਾ ਆਨੰਦ ਹੁੰਦਾ ਹੈ, ਕਿਉਂਕਿ ਉਹ ਵਾਹਿਗੁਰੂ ਦੇ ਸੱਚੇ ਸ਼ਬਦ ਦੇ ਰੰਗ ਵਿੱਚ ਰੰਗੇ ਹੁੰਦੇ ਨੇ। ਉਹ ਸਵੇਰੇ ਸ਼ਾਮ ਉਸ ਵਾਹਿਗੁਰੂ ਦੇ ਗੁਣ ਗਾਇਨ ਕਰਦੇ ਨੇ, ਹਮੇਸ਼ਾ ਉਹਨਾਂ ਦਾ ਮਨ ਨਿਰਮਲ ਹੁੰਦਾ ਔਰ ਸਹਿਜ ਦੇ ਵਿੱਚ ਉਹ ਸਮਾ ਜਾਂਦੇ ਨੇ ਉਸ ਨਾਮ ਦੇ ਵਿੱਚ। ਗੁਰਮੁਖ ਅੰਮ੍ਰਿਤ ਬਾਣੀ ਬੋਲੇ, ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਅਰਾਧ ਹੈ, ਗੁਰਮੁਖ ਕਥ ਕਹਾਣੀ। ਕਿ ਉਹ ਵਾਹਿਗੁਰੂ ਦੇ ਰਸਤੇ ਤੁਰੇ ਹੋਏ ਗੁਰਮੁਖ, ਉਹਨਾਂ ਦੇ ਜ਼ਬਾਨ 'ਚੋਂ ਵੀ ਮਿਠਾਸ ਵਾਲੀ ਅੰਮ੍ਰਿਤ ਬਾਣੀ ਨਿਕਲਦੀ ਹੈ। ਉਹਨਾਂ ਨੇ ਆਪਣੇ ਅੰਦਰ ਉਸ ਓਮਨੀ ਪ੍ਰੈਜ਼ੈਂਟ ਜਿਹੜਾ ਹਰ ਥਾਂ ਮੌਜੂਦ ਰਾਮ ਹੈ, ਰਮਿਆ ਹੋਇਆ, ਉਸ ਨੂੰ ਪਛਾਣ ਲਿਆ। ਉਹ ਇੱਕੋ ਹੀ ਵਾਹਿਗੁਰੂ ਦੇ ਉੱਤੇ ਅਕੀਦਾ ਕਰਦੇ ਨੇ, ਉਸ ਦੀ ਆਰਾਧਨਾ ਕਰਦੇ ਨੇ, ਔਰ ਉਹਨਾਂ ਗੁਰਮੁਖਾਂ ਦੀ ਜਿਹੜੀ ਜੀਵਨ ਸ਼ੈਲੀ ਹੈ ਉਹ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਵਾਹਿਗੁਰੂ ਇੱਕ ਅਕਥ ਕਹਾਣੀ ਹੈ, ਜਿਸ ਨੂੰ ਜਿਹੜਾ ਉਹ ਕੋਈ ਬਿਆਨ ਨਹੀਂ ਕਰ ਸਕਦਾ। ਔਰ ਹਮੇਸ਼ਾ ਜਿਹੜੇ ਨੇ ਉਹ ਇੱਕ ਸੱਚ ਬੋਲਣ ਵਾਲੇ ਸੱਚੇ ਗੁਰਮੁਖ ਹੋ ਕੇ ਨਿਬੜਦੇ ਨੇ। ਸੱਚਾ ਸਾਹਿਬ ਸੇਵੀ ਹੈ,
ਗੁਰਮੁਖ ਵਸੈ ਮਨ ਆਏ, ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ। ਉਸ ਸੱਚੇ ਸਾਹਿਬ ਨੂੰ ਸੇਵਣਾ ਔਰ ਗੁਰਮੁਖ ਜਿਹੜਾ ਇਸ ਰਸਤੇ ਤੇ ਤੁਰਦਾ ਉਹਦੇ ਅੰਦਰ ਉਹ ਵਾਹਿਗੁਰੂ ਵਸਦੇ ਨੇ, ਸਦਾ ਰੰਗ ਦੇ ਵਿੱਚ ਰੱਤੇ ਰਹਿੰਦੇ ਨੇ, ਸੱਚ ਦੇ ਨਾਲ ਹੁੰਦੇ ਨੇ ਤੇ ਵਾਹਿਗੁਰੂ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ। ਆਪੇ ਕਰੇ ਕਰਾਏ ਆਪੇ, ਇੱਕ ਨਾ ਸੁੱਤਿਆਂ ਦੇ ਜਗਾਏ, ਆਪੇ ਮੇਲ ਮਿਲਾਏਂਦਾ ਨਾਨਕ ਸ਼ਬਦ ਸਮਾਏ। ਕਿ ਜੋ ਵੀ ਵਾਪਰ ਰਿਹਾ ਹੈ ਜੀਵਨ ਦੇ ਅੰਦਰ ਉਹ ਵਾਹਿਗੁਰੂ ਕਰਨ ਕਾਰਨ ਸਮਰੱਥ ਹੈ, ਆਪ ਹੀ ਕਰਦਾ ਹੈ। ਔਰ ਜਿਹਨੂੰ ਉਸ ਨੇ ਬਖਸ਼ਣਾ ਹੈ, ਬਖਸ਼ ਦੇਣੀ ਹੈ, ਇੱਕ ਨਾ ਸੁੱਤਿਆਂ ਦੇ ਜਗਾਏ, ਉਹਨਾਂ ਨੂੰ ਸੁੱਤਿਆਂ ਉਠਾੜ ਦੇਣਾ। ਮਤਲਬ ਇਹ ਹੈ, ਇਹ ਦੁਨਿਆਵੀ ਨੀਂਦ ਨਹੀਂ ਹੈ ਜਿਹੜੀ ਅਸੀਂ ਕਰਦੇ, ਇਹ ਤੁਹਾਡੀ ਰੂਹ ਸੁੱਤੀ ਹੋਈ ਹੈ, ਤੁਸੀਂ ਮਾਇਆ ਦੇ ਅੰਦਰ ਗਵਾਚੇ ਹੋਏ ਹੋ। ਜਿਸ ਨੂੰ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਕਿ ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸੋ ਉਸ ਨੀਂਦ ਚੋਂ ਵਾਹਿਗੁਰੂ ਆਪ ਜਗਾਉਂਦਾ, ਆਪੇ ਕਰੇ ਕਰਾਏ ਆਪੇ, ਇੱਕ ਨਾ ਸੁੱਤਿਆਂ ਦੇ ਜਗਾਏ, ਆਪੇ ਮੇਲ ਮਿਲਾਏਂਦਾ ਨਾਨਕ ਸ਼ਬਦ ਸਮਾਏ। ਉਹ ਆਪ ਹੀ ਆਪਣੇ ਨਾਲ ਮਿਲਾ ਲੈਂਦਾ। ਤੇ ਤੀਸਰੇ ਪਾਤਸ਼ਾਹ, ਤੀਸਰੇ ਨਾਨਕ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਕਿ ਇਹ ਉਸ ਦੀ ਬਖਸ਼ਿਸ਼ ਹੈ ਕਿ ਉਹ ਬਖਸ਼ਿਸ਼ ਦੇ ਨਾਲ ਆਪਣੇ ਨਾਲ ਮਿਲਾ ਲੈਂਦਾ ਹੈ ਔਰ ਇਹੋ ਜਿਹੀ ਰੂਹ ਗੁਰਮੁਖ ਬਣ ਕੇ ਫਿਰ ਸ਼ਬਦ ਦੇ ਰੰਗ ਵਿੱਚ ਰੰਗੀ ਜਾਂਦੀ ਹੈ, ਸ਼ਬਦ ਦੇ ਵਿੱਚ ਸਮਾ ਜਾਂਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੀ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।